ਤੂੰ ਬੱਚਾ ਵਾ ਯਾਰ। ਮਗਰ ਚ ਕੰਡਾ ਆ ਗਿਆ ਨਹੀਂ ਸਲੋ ਮੂੰਹ ਕਰ ਲੈ ਮਗਰ ਸਿੱਧੂ ਸਲੋ ਕਰ ਇਦਾਂ ਦਾ ਡੱਡੂ ਮੋਟਰ ਦੀ ਨੁੱਕਰ ਤੇ ਖਲੋਤਾ ਗੱਡੀਆਂ ਵਜਾ ਕਹਿੰਦਾ ਕੰਮ ਪੈ ਗਿਆ। ਕਿਤੇ ਵੀ ਪਾਸੇ ਤੇ ਬੰਦੇ ਬੈਠੇ ਹੋ ਨਾ ਇਦਾਂ ਦਾ ਬੰਦਾ ਲੰਘਦੇ ਕੋਈ ਦੁਆ ਕਰ ਲਓ ਭਾਈ। ਸਲਾਮ ਅਲੈਕਮ ਜੀ। ਅਸੀਂ ਕੱਲ ਫੇਰ ਆ ਗਏ ਇੱਥੇ ਹੀ। ਹਾਂ ਅਸੀਂ ਕੱਲ ਆ ਗਏ ਲੇਕਿਨ ਮਗਰ ਨਹੀਂ ਆਇਆ। ਕੱਲ ਜਿੰਨੇ ਸ਼ੋਅ ਵੇਖਿਆ ਨਾ ਉਹਨੂੰ ਪਤਾ ਹੋਏਗਾ ਵੀ ਕੱਲ ਕੀ ਹੋਇਆ ਸੀ। ਜੇ ਨਹੀਂ ਤੇ ਉਹ ਕੱਲ ਵਾਲਾ ਸ਼ੋਅ ਵੇਖ ਲਓ, ਤੁਹਾਨੂੰ ਉਹਦੇ ਤੋਂ ਬਾਅਦ ਆ ਸ਼ੋਅ ਦਾ ਜ਼ਿਆਦਾ ਪਤਾ ਲੱਗ ਜਾਏਗਾ, ਲਿੰਕ ਜੁੜ ਜਾਏਗਾ। ਹਾਂ ਜਿਨ੍ਹਾਂ ਨੇ ਨਹੀਂ ਸੀ ਵੇਖਿਆ ਉਹਨੂੰ ਮੈਂ ਦੱਸ ਦਵਾਂ, ਕੱਲ ਮੈਂ ਮਿੱਠਾ ਸਾਹਿਬ ਦੇ ਘਰੋਂ ਰੋਟੀ ਆਈ ਸੀ, ਬਹੁਤ ਆਲੋ ਮੈਂ ਖਾ ਗਿਆ ਸੀ। ਪੱਕਾ ਕੀ ਸੀ ਸਾਜ? ਆਲੂ ਗੋਸ਼ਤ, ਚਿਕਨ ਆਲੂ, ਸੁਭਾਨ ਅੱਲਾ, ਅੱਛੀ ਗ੍ਰੇਵੀ, ਉੱਤੇ ਦੇਸੀ ਘਿਓ। ਨਹੀਂ ਸਬਜ਼ੀ ਵੀ ਸੀ ਵਿੱਚ ਕੋਈ। ਨਹੀਂ ਸਬਜ਼ੀ ਕੋਈ ਨਹੀਂ ਸੀ। ਆਲੂ ਸਬਜ਼ੀ ਹੁੰਦੀ ਫਿੱਟੇ ਨੂੰ, ਤੈਨੂੰ ਮੈਂ ਕਿਹਾ ਆਲੂ ਸੀ। ਨਹੀਂ ਉਹ ਮੈਨੂੰ ਘੀਆ ਕਹਿ ਰਿਹਾ ਸੀ, ਕੱਦੂ ਸ਼ਰੀਫ। ਨਹੀਂ ਉਹ ਲੱਗਦਾ ਇੰਜ ਸੀ ਕੱਟਿਆ, ਲੇਕਿਨ ਉਹ ਆਲੂ ਸੀ। ਉਸਤਾਦ ਜੀ ਤੁਸੀਂ ਓਜੜੀ ਰੱਜ ਕੇ ਖਾਣਾ ਚਾਹੁੰਦੇ ਹੋ? ਓਜੜੀ ओजरी मैं नहीं खाता, मैंने पसंद नहीं ओजरी, लेकिन ओजरी बड़ी अच्छी चीज है। ਪੰਜੇ ਖਾ ਲੈਂਦੇ ਹੋ? ਵਾਹ ਵਾਹ ਮਿੱਠੇ, ਇਹ ਅੱਜ ਪੰਜੇ ਲੈ ਕੇ ਆਏ। ਬਰੂਸ ਨਹੀਂ ਆ ਮੈਂ ਤੇਰੇ ਕੋ ਪੰਜੇ ਖਾਵਾਂ? ਪੰਜੇ ਐਂਦੇ ਖਾ ਪੰਜੇ ਨਹੀਂ ਮੈਂ ਖਾਂਦਾ। ਤੁਸੀਂ ਕਿਹੜੀ ਸ਼ੈ ਖਾਂਦੇ ਹੋ? ਤੂੰ ਜੋ ਲੈ ਕੇ ਆ। ਤੂੰ ਐਟਮ ਪੁੱਛ ਰਿਹਾ 100 ਰੁਪਏ ਤੋਂ ਥੱਲੇ ਦਰਜਨ। ਨਹੀਂ ਹੁਣ ਪੋਟੇ ਕੇ ਲੈ ਲਈ। ਯਾਸਰ ਸਾਹਿਬ ਦੋ ਬੋਟੀਆਂ ਸੀ ਐੜੀਆਂ ਦੀਆਂ ਜੀ, 500 रुपए 550 600 रुपए किलो मुर्गा वा। 460 ਰੁਪਏ ਕਿਲੋ। 460 रुपए किलो मुर्गा वा ਜੀ। ਤੇ ਐਡੀਆਂ ਦੋ ਬੋਟੀਆਂ ਸੀ 30-35 ਰੁਪਏ ਦਾ ਮੁਰਗਾ ਹੋਏਗਾ। ਬੰਬ ਦੀਆਂ ਘੱਟ ਉਹ ਤਾਂ ਕਹਿ ਰਿਹਾ ਮੈਂ 5-6 ਬੋਟੀਆਂ ਲਿਆਂਦੀਆਂ ਉਹਨੇ। ਯਾਰ ਡੱਬਾ ਵੀ ਇੱਥੇ ਹੱਡੀਆਂ ਦੇ ਨਾ ਮੈਂ ਖਾ ਗਿਆ। ਨਹੀਂ ਹੱਡੀਆਂ ਵੀ ਦੋ ਹੀ ਸੀ ਮੈਂ ਵੇਖ। ਬਸ ਉਹੀ ਸੀ। ਹਾਂਜੀ ਤੁਸੀਂ ਤਾਂ ਕਹਿ ਰਹੇ 5-6 ਉਹ ਵੀ ਮੇਰੀ ਵਜ੍ਹਾ ਤੋਂ ਦੋ ਆਈਆਂ ਨੇ। ਯਾਸਰ ਸਾਹਿਬ ਜੀ। ਹੈ ਹਾਂਜੀ ਰੱਬ ਨੇ ਭੇਜੀਆਂ ਨਾ। ਰੱਬ ਨੇ ਤੁਸੀਂ ਕਿਤੇ ਬਾਹਰ ਬੈਠਾ ਕੀ ਕਹਿੰਦੇ ਸੀ ਕਾਲੂ ਜੀ, ਅੱਜ ਤੁਹਾਨੂੰ ਪਤਾ ਨਹੀਂ ਮੈਂ ਕੀ ਲੈ ਕੇ ਆਇਆ ਤੁਹਾਡੇ ਵਾਸਤੇ। ਓਏ ਹੋਏ ਕਹਿੰਦਾ ਸੀ ਉਂਗਲੀਆਂ ਝੱਟ ਜਾਓਗੇ। ਯਾਸਰ ਦੋ ਭਾਜੀ ਬੋਟੀਆਂ ਜੀ। ਆਖਰ ਤੁਸੀਂ ਵੀ ਮਰਨ ਵਾਲੇ ਝੂਠ ਨਾ ਬੋਲਿਓ। ਦੋ ਬੋਟੀਆਂ ਤੇ ਰੋਟੀਆਂ ਖਾਧੀਆਂ ਦੀਆਂ? ਨਹੀਂ ਨਾਲ ਯਾਰ ਸਾਲਣ ਉਹ ਆਪਣੀ ਕਲਾ ਹੈ। ਭਾਜੀ ਨਾਲ ਆਲੂ ਸੀ। ਹਾਂਜੀ। ਆਲੂ ਕਿੰਨੇ ਦੇ ਹੋਣਗੇ? ਆਲੂ 40 ਰੁਪਏ ਕਿਲੋ 60 ਰੁਪਏ ਕਿਲੋ 60 ਰੁਪਏ ਕਿਲੋ ਆਲੂ ਆ। ਉਹ ਚ ਪਾਈਆ ਵੀ ਨਹੀਂ ਸਣਾ। ਭਾਈਆ ਕਿੱਥੇ ਆ ਗਏ? ਅਸੀਂ ਆ ਗਿਆ ਮਗਜ਼ ਵਾਲਾ। ਰੋਟੀ ਦੇ ਪੈਸੇ ਨਹੀਂ ਮੰਗੇ, ਅਸੀਂ ਰੱਬ ਰਾਜ਼ੀ ਕੀਤਾ। ਮਗਜ਼ ਵਾਲਾ ਆ ਗਿਆ ਭਾਜੀ। ਜਾਵਾਂ ਲੈਣ ਮਗੀ ਸਾਹਿਬ। ਜਾ ਚੱਲਿਆ। ਜੇ ਭੱਜ ਕੇ ਲਿਆ ਭੱਜ ਕੇ ਲਿਆਓ ਜਰਾ ਸਾਰੇ ਰਲ ਕੇ ਖਾਈਏ। ਗਿੱਦੀ ਆ। ਔਰ ਮੈਨੂੰ ਇਦਾਂ ਕਿਉਂ ਫੀਲ ਆ ਰਹੀ ਕਿ ਸਾਜੀ ਨੇ ਮਸਲੋ ਵੀ ਦਿਹਾੜ ਜਾਣਾ ਵੇਟ ਨਹੀਂ ਕਰਦੇ। 10 ਦਾਨਸ਼ ਆਪਣੇ ਇੱਧਰ ਜ਼ਿੰਦਗੀ ਜਿਹੜੀ ਹੈ ਨਾ, ਕਿਸੇ ਦੀ ਰੋਟੀ ਤੇ ਪਲਿਓ। ਇਹ ਸਟ੍ਰੈਟਜੀ ਅਮੀਰ ਹੋਣ ਦੀ। ਤੇਰੇ ਮੇਰੇ ਕਰਕੇ ਬਾਦਸ਼ਾਹ ਬੰਦੇ ਖਾਓ, ਤੂੰ ਵੀ ਖਾ ਤੂੰ ਵੀ ਖਾ। ਅਮੀਰ ਉਹ ਹੁੰਦਾ ਪਰ ਰਿਚ ਬਿਲੀਅਨੀਅਰ ਉਹ ਹੀ ਬਣਦਾ ਜਿਹੜਾ ਕਹਿੰਦਾ ਲਿਆ ਇੱਧਰ ਕਰ, ਹਾਂ ਇੱਧਰ ਕਰ। ਔਰ ਦਾਨਸ਼ ਤਰੀਕਾ ਕਰ ਭਲਾ ਕੀ ਵਸੂਲ ਦਾਲ ਪਕੀ ਮੈਂ ਕਹਿੰਦਾ ਅੱਧੀ ਰੋਟੀ ਖਾਣੀ ਬਸ। ਹਾਂ ਚੁਕਣੀ ਪੂਰੀ ਹੈ ਤੇ ਐ ਤੋੜ ਕੇ ਨਾ ਕਹਿਣਾ ਸਭ ਤੋਂ ਛੋਟਾ ਕਿਹੜਾ ਬੇਟਾ ਤੂੰ ਬੱਤੀ ਫੜ। ਅੱਧੀਆਂ ਕਰਕੇ ਦੋ ਖਾਈ ਹੋਣੀਆਂ। ਔਰ ਫਿਰ ਬਾਅਦ ਚੋਂ ਅਗਲੇ ਨੂੰ ਅਹਿਸਾਸ ਦਿਵਾਣਾ ਕਿ ਤੂੰ ਛੋਟਾ ਵਾ। ਯਾਰ ਮੈਂ ਖਾਣੀ ਨਹੀਂ ਸੀ, ਮੈਂ ਤਾਂ ਕਰਕੇ ਖਾ ਗਿਆ ਕਿ ਚੱਲ ਤੇਰਾ ਵੀ ਦਿਲ ਰਹਿ ਜਾਏਗਾ। ਹਾਂ ਉਹ ਵੀ ਉਹਦੇ ਤੇ ਆਸਾਨ ਆ। ਔਰ ਫਿਰ ਅੱਗੋਂ ਗੱਲ ਬੜੀ ਸੁਣਾਉਣੀ। ਉਹਦੀ ਰੋਟੀ ਖਾਈ ਜਾਣੀ। ਮੈਂ ਸ਼ਨਵਾਰੀ ਤੇ ਚਲਾ ਸੀ, ਉੱਥੇ ਜ਼ੁਹੇਰ ਸਾਹਿਬ ਆਏ ਨੇ ਲਾਹੌਰੋਂ, ਖਾਣਾ ਮੇਰਾ ਉੱਧਰ ਸੀਗਾ। ਚੱਲ ਹੁਣ ਤੂੰ ਹੀ ਫੁੱਲ ਕਰਤਾ ਯਾਰ। ਫਿਰ ਹਾਂ ਸ਼ਨਵਾਰੀ ਛੱਡ ਕੇ ਮਸਰਾਂ ਦੀ ਦਾਲ। ਬੜੇ ਲੋਕਾਂ ਦੇ ਚੋਚਲੇ ਹੁੰਦੇ ਨਾ। ਆ ਗਿਆ? हाँ लिया। ऐसे तो रोला बढ़िया होना। चलो जी ਅੱਜ ਖੈਰ ਹੀ ਹੋਵੇ ਸਹੀ। लो जी नाज़रीन, हमने मंगवाया था, मैंने मंगवाया था ऑनलाइन मगज़ ਅਸੀਂ ਮੰਗਵਾਇਆ ਸੀ ਤੇ ਨਾਲ ਇੱਕ ਨਾਨ ਸੋਹਣਾ ਰੋਗਣੀ ਮੈਂ ਇੱਕ ਮੰਗਵਾਇਆ ਸੀ। ਛੋਟਾ ਮਗਜ਼ ਗ੍ਰੇਵੀ ਵਾਲਾ ਮੰਗਵਾਇਆ ਸੀ। ਕੱਲ ਵਾਲੇ ਸ਼ੋਅ ਤੁਸੀਂ ਵੇਖੋ, ਯਾਨੀ ਅੱਜ ਹੀ ਅਸੀਂ ਉਹ ਕੱਲ ਵਾਲਾ ਵੀ ਸ਼ੋਅ ਕੀਤਾ ਸੀ। ਹਾਂ ਹਾਂ ਨਾਲੋਂ ਨਾਲ ਹੀ। ਹਾਂਜੀ ਅੱਲਾਹ ਕਰ। ਤੇ ਮਿੱਠਾ ਸਾਹਿਬ ਗੱਲ ਇਹ ਆ, ਸੱਚੀ ਸਾਫ਼ ਗੱਲ ਤੁਹਾਨੂੰ ਦੱਸਾਂ, ਇਹਦੇ ਘਰੋਂ ਰੋਟੀ ਆਈ ਸੀ, ਇਹਦੇ ਦਿਲ 'ਚ ਇਹ ਸੀ ਕਿ ਉਸਤਾਦ ਇੱਕ ਦੋ ਬੁਰਕੀਆਂ ਲਾਏਗਾ। ਉਸਤਾਦ ਨੇ ਆਪਣਾ ਮਗਜ਼ ਮੰਗਾਇਆ, ਲੇਕਿਨ ਉਹ ਇੰਨੀ ਮਜ਼ੇਦਾਰ ਸੀ, ਉਹਦੇ 'ਚ ਮੁਹੱਬਤ ਪਿਆਰ ਇੰਨਾ ਸੀ, ਖਲੂਸ ਚਾਹਤ ਉਹਦੇ 'ਚ ਇੰਨੀ ਸੀ ਕਿ ਮੈਂ ਉਹ ਸਾਰਾ ਹੀ ਖਾ ਗਿਆ। ਮੇਰੇ ਕੋਲ ਹੱਥ ਹੀ ਨਹੀਂ ਰੋਕਿਆ ਗਿਆ। ਔਰ ਉਸ ਤੋਂ ਬਾਅਦ ਮਿੱਠਾ ਸਾਹਿਬ ਉੱਤੋਂ ਉਸਤਾਦ ਜੀ ਕਰ ਰਹੇ ਨੇ, ਥੱਲਿਓਂ ਮਿੱਠਾ ਸਾਹਿਬ ਦੀ ਨਿਕਲੀ ਪਈ। ਨਹੀਂ ਹਟ ਗਏ ਅਸੀਂ। ਉਸਤਾਦ ਜੀ ਹਦਾਇਤ ਵਾਲਾ ਸਾਲਨ, ਹਦਾਇਤ ਵਾਲੀ ਹਾਂਡੀ ਉਹ ਨਹੀਂ ਸੀ, ਹਾਂ ਵਫਾ ਵਾਲਾ ਸਾਲਨ। ਹਾਏ ਹਾਏ ਹਾਏ। ਲੇਕਿਨ ਹੁਣ ਅੱਗੇ ਤੋਂ ਬੇਵਫਾਈ ਆਊਗਾ ਸਾਲਣ ਭਾਜੀ। ਇੱਕ ਦਾ ਪੋਟਾ ਆ ਗਿਆ, ਇੱਕ ਦੀ ਧੌੜਾ ਗਈ, ਬਸ ਇਹ ਹਿਸਾਬ ਦਾ ਗੋਲ ਤੇ ਅੱਜ ਵੀ ਕਿਹੜਾ ਅੱਲਾ ਮਾਫੀ ਦੇਵੇ ਵੀ ਮੁਰਗਾ ਨਿਕਲ ਕੇ ਵੇਖਣ ਦਿਆ ਸੀ ਵੀ ਕਿੰਨੇ ਖਾਣਾ ਮੈਨੂੰ। ਲੇਕਿਨ ਤੁਸੀਂ ਆ ਦੋ ਵੱਡੀਆਂ ਬੋਟ, ਓਏ ਯਾਰ ਇੱਕ ਤੇ ਬਿਲਕੁਲ ਪਿੰਜਰ ਸੀ, ਹਾਲੇ ਵੀ ਬੋਟੀ ਪਈ, ਪਸਲੀ ਦੀ ਪਸਲੀ ਦੀ ਸੀ ਇੱਕ ਮਾੜੀ ਜੀ ਸੀ, ਉਹਦੇ ਨਾਲ ਵੀ ਥੋੜੇ। ਹੁਣ ਮੈਂ ਇੱਥੇ ਕੀ ਬੈਠਾ ਦੱਸਾਂ, ਨਿੱਕੀਆਂ ਗੱਲਾਂ ਤੋਂ ਮੇਰੇ ਮੂੰਹ ਕੋਲ ਕੱਖ ਨਹੀਂ ਸੀ। ਇਹਨਾਂ ਵਧਾ ਚੜਾ ਕੇ ਨਾ ਮੁਰਗਾ ਆਪਣਾ ਪੇਸ਼ ਕਰ। ਅਗਰ ਮੁਰਗਾ ਐਡੇ ਹੀ ਮਾੜਾ ਸੀ ਤੁਸੀਂ ਛੱਡ ਦੇਣੇ। ਤੁਸੀਂ ਤਾਂ ਐ ਜੁੜੇ ਜਿਵੇਂ ਤਾਂ 2 ਸਾਲ ਬਾਅਦ ਜ਼ਮਾਨਤ ਹੋਈ ਤੁਹਾਡੀ, ਤੁਸੀਂ ਫਟਾਫਟ ਜੁੜ ਗਏ। ਔਰ ਮੁਰਗੇ ਨੂੰ ਵੀ ਲੱਗਦਾ ਟੀਵੀ ਸੀ ਉਹ ਕੱਚ ਮਰਿਆ ਪਿਆ। ਟੀਵੀ ਕਿਤੇ ਲਹਿਰਾ ਉੜੇ ਇਹ ਬੋਟੀ ਚ ਵੀ ਟੀਵੀ ਸੀ।
ਲਓ ਜੀ ਹੁਣ ਮੈਨੂੰ ਇਦਾਂ ਲੱਗਦਾ ਉਮੀਦ ਮੈਨੂੰ ਪੂਰੀ ਉਹਨਾਂ ਦੇ ਘਰ ਚ ਕਿ ਮਤਲਬ ਖਾਣਗੇ ਸਾਰੇ ਪੂਰਾ ਨਾਨ ਖਾਣਗੇ ਨਹੀਂ। ਯਾਰ 3 ਰੋਟੀਆਂ ਤੋਂ ਬਾਅਦ ਤਾਂ ਜੱਗ ਪਤਾ ਉਹ ਕਬੱਡੀ ਤੇ ਭਲਵਾਨ ਨਹੀਂ ਤੀਜੀ ਰੋਟੀ ਤੋਂ ਓਏ ਬਾਅਦ ਨਹੀਂ ਯਾਰ ਕਦੀ ਭੁੱਖ ਲੱਗਦੀ ਆ ਭਾਜੀ ਪੈਸੇ ਕਿੰਨੇ ਦੇਣੇ ਉਹਨੂੰ ਹੈ। ਪੈਸੇ ਕਿੰਨੇ ਦੇਣੇ ਪੈਸੇ ਰਹਿਣ ਤੇ ਹਲੇ ਜ਼ੈਕਾ ਚੈੱਕ ਕਰ ਲੈਂਦੇ ਆਏ ਹਾਏ ਮਗਰ ਤਾਂ ਕਿ ਆਲੂ ਛੋਲੇ ਲੋਏ ਨਾਲ ਇਹ ਮਗਰ ਤਾਂ ਸੂਪ ਤੇ ਆਪਾਂ ਇੱਕ ਮਿੰਟ ਯਾਰ ਮਿੱਠੇ ਟਾਈਮ ਨਾਨ ਅੱਛਾ ਹੈ, ਯਾਰ ਇਸ ਨਾਮ ਦੇ ਨਾਲ ਮਿੱਠੇ ਤੇਰੇ ਵਾਲਾ ਸਾਲਨ ਹੁੰਦਾ ਨਾਨ ਅੱਛਾ ਹੈ। ਤੁਸੀਂ ਇਹਦੇ ਨਾਲ ਹਾਸ਼ਾ ਖਾਏ ਨਹੀਂ ਤਾਂ ਮਨ ਭੁੱਲਿਆ ਜੀ ਪਿੱਟੇ ਯਾਰ ਇੱਕ ਰੋਟੀ ਕੀ ਖਾ ਗਏ। ਹਾਏ ਕਿੰਨੇ ਪੈਸੇ 800 ਕਿੰਨੇ ਆ ਜ਼ੈਕਾ ਅੱਛਾ 100 ਘੱਟ ਹੀ ਦਿਓ ਬਾਕੀ ਉਹਨੂੰ ਕਈ ਵਾਪਸ ਦੇ ਜਿੰਨੇ ਵੀ ਬਣੇ ਓਏ ਛੇਤੀਆ ਕਾਲੂ ਗਰਮ ਕਰਕੇ ਲਿਆ। ਕੱਲ ਮੇਲੇ ਵੀ ਆ ਪਾਣੀ ਦੇ ਗਲਾਸ ਯਾਰ ਗਰਮ ਹੀ ਹੈ ਤਾਂ ਨਹੀਂ ਠੰਡਾ ਨਹੀਂ ਠੰਡਾ ਹੋ ਗਿਆ ਹੁਣ ਲੇਕਿਨ ਛੋਟੇ ਪਾਵਿਆਂ ਦਾ ਟੇਸਟ ਤੇ ਮਗਜ਼ ਆ। ਅੱਛਾ ਸਾਜੀ ਘਰ ਬਣਾਉਂਦਾ ਕੋਈ ਹੈ ਹਾਂ ਇਹ ਘਰ ਬਣਾਇਆ ਹੋਟਲ ਦਾ ਨਹੀਂ। ਹਾਂ ਨਹੀਂ ਘਰੇਲੂ ਹੈ। ਲੇਕਿਨ ਸਾਜੀ ਇਹ ਨਾਨ ਨਹੀਂ ਕਰ ਲੱਗਾ। ਨਾਨ ਰਸਤੇ ਚੋਂ ਲੈ ਹੋਗਾ ਨਾ ਰਾਈਡਰ। ਇਹ ਬੜੀ ਗੱਲ ਹੈ ਕਿ ਫੈਸਲਾਬਾਦ ਚ ਲਾਹੌਰ ਵਰਗਾ ਨਾਨ ਮਿਲਦਾ। ਓਏ ਮਿੱਠੇ ਉਹ ਫੈਸਲਾਬਾਦ ਦੀ ਫੂਡ ਦਾ ਹੋਰ ਮੁਕਾਬਲਾ ਨਹੀਂ ਕਰ ਸਕਦੇ। ਮੇਰੇ ਅੱਲਾ ਦੀ ਰਹਿਮਤ ਤੇ ਸਦਕੇ ਜਾਵਾਂ ਨਹੀਂ, ਜਦੋਂ ਸਾਜ- ਤੁਸੀਂ ਦੇ ਚ ਰਹਿ ਪਾਲਦੇ ਹੋ ਅੱਜ ਤੋਂ 10 ਕੁ ਸਾਲ ਪਿੱਛੇ ਨਾ ਫੈਸਲਾਬਾਦ ਚ ਸਵੇਰ 10 ਵਜੇ ਤੋਂ ਬਾਅਦ ਨਾਨ ਨਹੀਂ ਸੀ ਮਿਲਦਾ। ਉਹ ਤੈਨੂੰ ਨਹੀਂ ਸੀ ਮਿਲਦਾ। ਨਹੀਂ ਨਹੀਂ ਐਵੇਂ ਸਾਜ ਦਿਲ ਕਰੇ ਕਿ ਚਨੇ ਤੁਸੀਂ ਲਏ ਨੇ 30 ਰੁਪਏ ਦੇ ਕਹਿ ਰਹੇ ਭਾਈ ਨਾਨ 50 ਰੁਪਏ ਦਾ ਵਾ ਰੋਗ ਨਹੀਂ ਮਿਲੂਗਾ। ਕਦੋਂ ਅੱਜ ਤੋਂ 10 ਕੁ ਸਾਲ ਪਿੱਛੇ ਲੈ ਕਿਹੜੇ ਇਲਾਕੇ 'ਚ ਤੂੰ ਹੁਣ ਇੱਕ ਦੁਕਾਨ ਨੂੰ ਪੂਰਾ ਫੈਸਲਾ ਬਹਾਨਾ ਨਾ ਲਵੇਟੀ ਜਾ। ਨਹੀਂ ਨਹੀਂ ਇਹ ਕਦੀ ਵੀ ਨਹੀਂ ਹੋਇਆ ਤਾਂ ਉਹਨੂੰ ਕਹਿੰਦੇ ਲਾਹੌਰ ਦੇ ਖਾਣੇ ਮਸ਼ਹੂਰ ਨੇ ਜੀ ਸਰ। ਲੇਕਿਨ ਮੈਂ ਤੈਨੂੰ ਲਾਹੌਰੋਂ ਖਾਣਾ ਖਵਾਵਾਂ ਤੂੰ ਜ਼ਿੰਦਗੀ 'ਚ ਨਹੀਂ ਦੁਬਾਰਾ ਖਾਵੇਂ ਲਾਹੌਰੋਂ। ਨਹੀਂ ਇੱਕ ਤਾਂ ਉਹ ਕੁਝ ਜਗ੍ਹਾ ਹੁੰਦੀਆਂ ਸਾਜੀ ਫੈਸਲਾਬਾਦ ਵਰਗੇ ਚਨੇ ਨਹੀਂ ਲੋਰੀਏ ਬਣਾ ਸਕਦੇ। ਹਾਂ। ਹਾਲਾਂਕਿ ਲੋਰ ਸਭ ਤੋਂ ਜ਼ਿਆਦਾ ਚਨੇ ਖਾਦੇ ਜਾਂਦੇ ਸਵੇਰ ਨਾਸ਼ਤੇ 'ਚ। ਭਾਜੀ ਚਨੇ ਲਓ ਇੱਕ ਦੋ ਜਗ੍ਹਾ ਤੇ ਹੁੰਦੇ। ਮੈਂ ਨਹੀਂ ਹੈਗਾ ਨਹੀਂ ਨਹੀਂ ਹਰ ਇਲਾਕੇ 'ਚ ਤੁਹਾਨੂੰ ਸਹੀ ਮਿਲੇਗਾ। ਭਾਈ ਜਾਨ ਜਿਹੜੇ ਡਾਕਟਰ ਕੋਲ ਅੱਲਾ ਤੁਹਾਨੂੰ ਸ਼ਿਫਾ ਦੇ ਦੇਵੇ ਨਾ ਉਹ ਬਹੁਤ ਅੱਛਾ ਡਾਕਟਰ ਹੈ। ਠੀਕ ਹੈ। ਹੈਗਾ। ਉਸੇ ਡਾਕਟਰ ਕੋ ਮੈਨੂੰ ਨਹੀਂ ਸ਼ਿਫਾ ਆਈ ਕਿ ਉਹ ਫਾਰਗ ਡਾਕਟਰ ਆ। ਹਾਂਜੀ ਤੈਨੂੰ ਕਿਸਮਤ ਚੰਗੀ ਨਾ ਕਿ ਦੁਕਾਨ ਦਾ ਟੇਸਟ ਚੰਗਾ ਲੱਭ ਗਿਆ ਉਹ ਦਿਲ ਕਰੇ ਸਿੰਧ ਦੇ ਵਿੱਚ ਆ ਤੇ ਮੈਂ ਆ ਕੇ ਕਹਿਣਾ ਸਿੰਧ 'ਚ ਚਨੇ ਬਹੁਤ ਮਜ਼ੇਦਾਰ ਲੱਭਦੇ ਆ। ਹਾਂ ਇੱਕੋ ਹੀ ਇੱਕੋ ਹੀ ਦੁਕਾਨ ਤੋਂ ਮੈਂ ਕਹਿਣਾ ਸਿੰਧ 'ਚ ਚਨੇ ਬਹੁਤ ਮਜ਼ੇਦਾਰ ਲੱਭਦੇ ਆ। ਤੂੰ ਸਿੰਧ ਜਾਣਾ ਤੇ ਤੂੰ ਹਾਨੋ ਚਨਿਆਂ ਲੋਕ ਬਹਿ ਕੇ ਤੂੰ ਕਹਿਣਾ ਫੇਟੇ ਮੂੰਹ ਤੇਰੇ ਤਾਂ ਸਿੰਧ ਦੇ ਤੇ ਚਨੇ ਹੀ ਨਹੀਂ ਖਾਣ ਵਾਲੇ। ਇੱਕ ਦੁਕਾਨ ਨੂੰ ਅਸੀਂ ਪੂਰਾ ਸ਼ਹਿਰ ਲਵੇਟੇ ਦਾ ਲਾਹੌਰ ਦੇ ਚਨੇ ਮਾੜੇ ਉਹ ਯਾਰ ਲਾਹੌਰ ਬਹੁਤ ਮਾਠਾ ਰੋਟੀ ਹੈ ਯਾਰ ਕਿਉਂ ਆਹੋ ਉਹ ਖਾਦੀ ਕੋਈ ਇੱਕ ਜਾਣੇ ਨੂੰ ਉਹਨੇ ਪੂਰੇ ਲਾਹੌਰ ਨੂੰ ਕਹਿ ਦੇਣਾ। ਨਾ ਇਦਾਂ ਨਾ ਕਰੇਗਾ ਉਹ ਫੈਸਲਾਬਾਦ ਚ ਉਹਨੇ ਇੱਕ ਨੇ ਕਹਿਤਾ ਨਾਨ 50 ਖਾਂਦਾ ਹੈ। ਉਹ ਕਹਿੰਦਾ ਫੈਸਲਾਬਾਦ ਚ ਏਦਾਂ ਵਾ 10 ਸਾਲ ਪਹਿਲੇ। ਨਹੀਂ ਮਤਲਬ ਹੈ ਕਿ ਮੈਂ ਮਹੱਲੇ ਚੋਂ ਚਨੇ ਲੈ ਕੇ ਆਣਾ ਸਤਾਤੀ ਲੋਕਲ ਤੇ ਮਿੱਠੇ ਨੂੰ ਪੁੱਛੋ। ਨਿੱਕੇ ਮਹੱਲਿਆਂ ਗਲੀਆਂ ਚ ਬੜੇ ਮਜ਼ੇਦਾਰ ਟੇਸਟ ਆ ਉਸਤਾਦ ਜੀ ਇੱਕ ਬਾਰਬੀਕਿਊ ਤੇ ਇੱਕ ਪਾਵੇ ਇਹ ਆਈਟਮ ਨੇ ਨਾਨ ਇੱਥੇ ਨਾਲ ਰੋਟੀ ਦਿੰਦੇ ਤੰਦੂਰੀ। ਨਹੀਂ ਨਹੀਂ ਮੈਂ ਉਹ ਨਹੀਂ ਘੰਟਾ ਕਰੋ ਰਾਤ ਨੂੰ ਲੱਗੇ ਪਾਵੇ ਮੈਂ ਮਨਰਵਾ ਆਇਆ ਸੀ ਸੁਣ ਲਓ ਮੈਨੂੰ ਭੁੱਖ ਲੱਗੀ ਮੈਂ ਪਾਵਿਆਂ ਦਾ ਪਿਆਲਾ ਲੈ ਲਿਆ ਉਹਨੇ ਨਾਲ ਦੋ ਸੋਹਣੀਆਂ ਤੰਦੂਰ ਦੀਆਂ ਰੋਟੀਆਂ ਖਾਤੀਆਂ ਮੇਰਾ ਨਹੀਂ, ਨਹੀਂ। ਚੇਨ ਬਣਿਆ ਸੀ ਨਾਨਾ ਦਾ ਉਹ ਮੈਂ ਚਮਚਿਆਂ ਨਾਲ ਸਾਲਨ ਖਾਦਾ ਮੈਂ ਰੋਟੀ ਦੇ ਨਾਲ ਉਹਨੂੰ ਕਹਿੰਦਾ ਨਾਨ ਤੇ ਤੈਨੂੰ ਨਾਨ ਨਹੀਂ ਮਿਲਣਾ। ਭਾਈ ਉਹਦੇ ਕੋਲ ਹੈਗਾ ਨਹੀਂ, ਇਹ ਉਹਨੂੰ ਨਾਮ ਡਰਾ- ਪੁੱਛਿਆ ਤੈਨੂੰ ਇਹ ਨਹੀਂ ਪਤਾ ਰਾਤ ਨੂੰ ਸਾਲਨ ਜਿਹੜਾ ਪਾਵਿਆਂ ਦਾ ਜਾਂ ਜੋੜਾ ਉਹ ਲੋਕੀ ਰੋਟੀ ਖਾਂਦੇ ਰਾਤ ਨੂੰ ਲੋਕੀ ਰੋਟੀ ਖਾਣ ਜਾਂਦੇ ਜ਼ਿਆਦਾ ਨਾਸ਼ਤੇ 'ਚ ਨਾਨ ਹੁੰਦੇ ਲੇਕਿਨ ਰਾਤ ਨੂੰ ਵੀ ਅਗਰ ਕੋਈ ਪਾਵੇ ਲਾਉਂਦਾ ਨਾ ਤਾਂ ਨਾਲ ਨਾਨ ਵੀ ਹੁੰਦੇ ਆ। ਲੇਕਿਨ ਉਹਨੂੰ ਬਣ ਗਿਆ ਤਾਂ ਲੇਕਿਨ ਪੂਰੇ ਫੈਸਲਾਬਾਦ ਦੇ ਬਾਰੇ ਅਸੀਂ ਬਣਾ ਲੈਣੇ ਹਰ ਇੱਕ ਬੰਦੇ ਦੀ ਗੱਲ ਆ। ਗਲਤ ਗੱਲ ਹੈ ਯਾਰ ਇਹ ਤਾਂ ਨਾ ਊਂਚੀ ਦੁਕਾਨ ਫੀਕਾ ਪਕਵਾਨ ਆ ਤਾਂ ਹੁਣ ਮੈਨੂੰ ਇੱਕ ਬੰਦੇ ਨੇ ਉਹਨੇ ਕਿਹਾ ਤਾਂ ਯਾਰ ਤੈਨੂੰ ਲਾਹੌਰੋਂ ਹਰੀਸਾ ਖਵਾਉਣਾ ਵਾ। ਅੱਛਾ ਜੀ ਉਹ ਫੇਮਸ ਆ ਬੜਾ ਰਸ਼ ਹੁੰਦਾ ਉੱਥੇ ਉੱਚੀ ਜੀ ਦੁਕਾਨ ਤੇ ਪੂਰੀ ਦੇਗਾ ਰੱਖੀਆਂ ਹੁੰਦੀਆਂ ਨੇ ਹਰੀਸੇ ਵਾਲੀਆਂ ਨਿਸਬਤ ਰੋਡ ਤੇ ਨਿਸਬਤ ਰੋਡ ਤੇ ਨਿਸਬਤ। 4-5 ਨੇ ਠੀਕ ਹੈ ਜੀ ਉਹਨਾਂ ਚੋਂ ਕੋਈ ਜਿਹੜਾ ਮੇਨ ਬੜਾ ਅੱਛਾ ਉਹਨੇ ਹਰੀਸਾ ਅੱਗੇ ਲਿਆਂਦਾ ਦਾਣਾ ਸਾਹਿਬ ਮੇਰਾ ਆਪਣਾ ਇੱਕ ਟੇਸਟ ਆ ਹਰ ਇਨਸਾਨ ਦਾ ਟੇਸਟ ਹੁੰਦਾ ਤੂੰ ਮਿਰਚ ਕਿਦਾਂ ਦੀ ਖਾਣਾ ਤੈਨੂੰ ਨਮਕ ਤੇਜ਼ ਪਸੰਦ ਆ ਤੂੰ ਕਿਦਾਂ ਦੀ ਇਹ ਤੇਰਾ ਆਪਣਾ ਟੇਸਟ ਆ ਜੀ ਹਰੀਸਾ ਲੋਕੀ ਖਾਈ ਜਾ ਰਹੇ ਨੇ ਮੈਨੂੰ ਇੰਜ ਲੱਗੇ ਕੱਲਾ ਨਾਨ ਉਹਦਾ ਟੇਸਟ ਹੀ ਕੋਈ ਨਹੀਂਗਾ ਮੈਨੂੰ ਟੋਟਲ ਟੇਸਟਲੈਸ ਲੱਗੀ ਜੇ ਮੈਂ ਇੱਕ ਦੋ ਬੁਰਕੀਆਂ ਪਾਈਆਂ ਮੈਂ ਛੱਡਤਾ ਮੈਂ ਕਿਹਾ ਹੁਣ ਇਹਦਾ ਮਤਲਬ ਇਹ ਨਹੀਂ ਉਹਦਾ ਹਰੀਸਾ ਮਾੜਾ ਸੀ ਮੈਨੂੰ ਉਹ ਟੇਸਟ ਨਹੀਂ ਪਸੰਦ ਆਇਆ ਨਹੀਂ ਅੱਛਾ ਲੱਗਾ ਲੇਕਿਨ ਉਹ ਦੁਨੀਆ ਉੱਤੇ ਬਹੁਤ ਖਾ ਰਹੀ ਸੀ ਔਰ ਉਸਤਾਦ ਜੀ ਉਹ ਹਲੀਮ ਜਿਹੜਾ ਉਸ ਦਿਨ ਚੈਨਲ ਤੇ ਆਇਆ ਸੀ ਕੀ ਆਈਟਮਾਂ ਸੀ ਉਹਦੇ ਨਾਲ? ਉਹ ਤੇ ਮੈਂ ਵੀ ਮੰਨਾਂਗਾ ਉਹ ਉਸਤਾਦ ਜੀ ਸਾਰਾ ਕੁਝ ਉਹਦੇ ਚ ਪਾਤਾ ਉਹ ਫੇਰ ਹੁੰਦਾ। ਦੇਖੋ ਫਾਟਾ ਹਲੀ ਓਏ ਆਹੋ ਫਾਟਾ ਬੜਾ ਹੀ- ਪਾ ਤੂੰ ਚੰਗ ਬਾਜ਼ਾਰ ਦੇ ਵਿੱਚੋਂ 30 ਰੁਪਏ ਦੀ ਭੱਲੇ ਵਾਲੀ ਪਲੇਟ ਖਾਣੀ ਵੀ ਤੈਨੂੰ ਹਲਕਾ ਜਿਹਾ ਅਰਥ ਵੀ ਪਏਗਾ ਐਸੀ ਹਦਾਇਤ ਵਾਲੀ
ਉਹ ਕਿਉਂ ਅਰਥ ਨਹੀਂ ਕਰ ਬਹੁਤ ਖਟਾ ਬੰਦਾ ਐ ਕਰਦਾ। ਲੇਕਿਨ ਉਸਤਾਦ ਜੀ ਇਹ ਤੁਹਾਨੂੰ ਮੰਨਣਾ ਪਏਗਾ। ਮੈਂ ਕਿਹਾ ਅਰਥ ਕਿੱਦਾਂ ਪਏਗਾ? ਕਹਿੰਦਾ ਦਹੀਂ ਬਹੁਤ ਖੱਟਾ ਬੰਦਾ ਇਹ ਤੇ ਕਹਿੰਦਾ। ਐਵੇਂ ਕਹਿ ਰਹੇ ਹੋ, ਨੰਗੀ ਤਾਰ ਤੇ ਖਿਲਾ ਕੇ ਖਵਾਉਂਦੇ ਨੇ। ਹਾਂ, ਨਹੀਂ, ਨਹੀਂ, ਜੁੱਤੀ ਲਾ ਕੇ ਖਾਓ ਚਨੇ ਲਾਹੌਰ ਦੇ। ਕਾਹ ਉੱਤੇ ਇਹ ਹੈ ਕਿ ਨਹੀਂ? ਮੈਂ ਤਾਂ ਮਨਵਾਵਾਂਗਾ ਕਿ ਚੰਨੇ ਲਾਹੌਰ ਦੇ ਨਹੀਂ ਮੈਂ ਸਾਨੂੰ ਬੜਾ ਦੇਣਾ ਰੱਬ ਨੇ ਯਾਰ। ਜਿੱਤੀ ਭਰ ਲਿਆ ਸਾਰੀ ਨੇ। ਆ ਕੀ ਰੋਲ ਲਿਆ। ਨਹੀਂ ਨਹੀਂ ਇਹ ਉਸਤਾਦ ਜੀ ਦੱਸੋ ਇੱਧਰ ਤੁਸੀਂ ਤੇ ਦੋਵੇਂ ਨਮਕ ਲੈ ਕੇ ਆ। ਹੁਣ ਕਹੋ ਔਖੀ ਗੱਲ ਆ ਤੈਨੂੰ ਅੱਲਾ ਦੇਵੇ। ਨਮਕ ਆਹ ਜਿੱਦਾਂ ਰੋਟੀ ਸਵੇਰ ਹੀ ਮੁਕਾਬਲਾ ਹੋ ਜਾਏਗਾ। ਮੈਂ ਤੈਨੂੰ ਲੋਕਲ ਆਪਣੇ ਮਹੱਲੇ ਚੋਂ ਚਨੇ ਲਿਆ ਕੇ ਦੇਣੀ ਤੇ ਤੂੰ ਦੱਸਣਾ ਹੀ ਲਾਹੌਰ ਚੋਂ ਹੋ ਜਾਏਗੀ ਇਹੋ ਜਿਹੀ। ਤਾਜੀ ਭਾਈ ਦਾਨਿਸ਼ ਮੈਂ ਅੱਜ ਤੋਂ 15 ਹਾਏ, ਸਾਲ ਪਹਿਲੇ ਤੋਂ ਮਿੱਠੇ। ਆ ਗਿਆ ਫੈਸਲਾਬਾਦ। ਮੈਂ ਅੱਜ ਨਹੀਂ ਆਇਆ। ਸਤਾਈ ਦਾਨਿਸ਼ ਆਪਣੇ ਮਹੱਲੇ ਚ ਚਨੇ ਲਿਆਉਂਦਾ ਹੁੰਦਾ ਹੀ ਵੀ ਉਹ ਮਿਲਦੇ ਹੀ ਸਾਜਰੇ ਆ। ਤਾਂ ਮਿੱਠੇ ਵਾਲੀ ਰੋਟੀ ਦੇ ਪਹਿਲੇ ਉਹਦਾ ਕਰਕਰਾ ਖਰਾਬ ਹੋ ਗਏ ਪਈ ਤਾਂ ਉਹ ਮੇਰੀ ਰੋਟੀ ਕਾ ਕਰਜ਼ ਤੋਂ ਉਤਾਰੇ ਨਾ। ਮੈਨੂੰ ਪੋਣਾ ਵੇਲਾ ਕਰਕੇ ਤੋਂ ਫਟਾਫਟ ਮੈਂ ਲਿਟਣ ਲਿਆ ਵਾ। ਮੈਨੂੰ ਪੋਣਾ ਖਾਲੀ ਕਰਕੇ ਯਾਰ ਪੋਣਾ ਇੱਥੇ ਨਹੀਂ ਹੈਗਾ ਮਿੱਠੇ। ਅੱਛਾ ਯਾਰ ਉਹ ਮੈਨੂੰ ਪੋਣਾ ਖਾਲੀ ਦਫ਼ਤਰ ਨੂੰ ਚਾਹੀਦਾ ਵਾ ਇੱਕ ਪਾਉਣਾ ਚਾਹੀਦਾ ਦਫ਼ਤਰ ਨੂੰ। ਮਿੱਠੇ ਸਮਝ ਇਸ ਪਤਾ ਗੱਲ ਕੀ ਇੱਥੇ ਆਂਦੇ ਹੋ ਤੁਸੀਂ ਕਿਸੇ ਮਹਿਮਾਨ ਨੂੰ ਉਹਦੇ ਵਿੱਚ ਰੋਟੀ ਰੱਖ ਕੇ ਨਿੱਕੀ ਨਿੱਕੀ ਬੂਟੀ ਇਹ ਪਾਉਣੇ ਦੇ ਬੜਾ ਅੱਛਾ ਡਿਜ਼ਾਈਨ। ਇਹ ਖਤਮ ਵਾਲਾ ਪੋਣਾ ਹੀ ਹੋਇਆ ਤੇ ਅਸੀਂ ਸ਼ੁਰੂ ਸਾਡੇ ਕਰ ਘਰ ਲਿਆ। ਬਹੁਤ ਕੀ ਜੁਮੇਰਾਤ ਦੀ ਰੋਟੀ ਪੈਂਦੀ ਸੀ ਇਹ ਪੋਣਾ ਦੇਈਦਾ ਵਾ। ਸਾਰੀ ਮੈਨੂੰ ਇਦਾਂ ਕਾਹਤੋਂ ਲੱਗਦਾ ਤੁਸੀਂ 100 ਰੁਪਏ ਦੀ ਕੋਈ ਸ਼ਾਇਦ ਵਾਗ ਖਾਣੀ। ਮੈਨੂੰ ਤਾਂ ਲੱਗਣ ਡਿਆ ਮਸਲਾ ਜਿਸ ਹਿਸਾਬ ਨਾਲ ਚੱਲਣ ਡਿਆ ਇਹ ਕਿਤੇ ਹਾਈ ਉੱਟਰ ਦਾ ਨਹੀਂ ਪਾਉਣਾ। ਅੱਲਾਹੁ ਅਕਬਰ ਸਪੀਡ ਮੋਟਰ ਵਾਲੀ ਫੜੀ ਆ। ਯਾਰ ਮਿੱਠੇ ਖਾਂਦੇ ਬੰਦੇ ਨੂੰ ਨਹੀਂ ਗੱਲ ਕਰੀਦੀ। ਹੁਣ ਫਿਰ ਵਿਹਲੇ ਹੋਣਾ ਹੀ ਉਹਨਾਂ ਨੇ। ਖਾਂਦੇ ਪੀਂਦੇ ਵੇਖ ਹੀ ਨਹੀਂ ਸਕਦਾ ਨਹੀਂ ਇਹ। ਯਾਰ ਇਹ ਅੱਛੀ ਗੱਲ ਨਹੀਂ ਹੈ। ਅੱਛੀ ਭਾਜੀ ਅਗਰ ਮੈਂ ਸਾਦਾ ਗੱਲ ਕਰਾਂ ਉਹਨਾਂ ਨੇ ਵਿਹਲੇ ਨਹੀਂ ਹੋਣਾ। ਇਸ ਤੋਂ ਬਾਅਦ ਵੀ ਕੋਈ ਆਈਟਮ ਕੱਢ ਤੁਸੀਂ ਲੈਣੀ। ਉਹਨਾਂ ਨੂੰ ਖਾਣਾ ਖਾਂਦੇ ਤੇ ਪ੍ਰੋਗਰਾਮ ਨੂੰ ਤੁਸੀਂ ਲੈ ਕੇ ਚੱਲੋ। ਚੰਦ ਸਾਹਿਬ ਆਏ ਨੇ ਲੋਰੋ ਤਸ਼ਰੀਫ ਲਿਆਏ ਨੇ। ਉਹ ਤਾਂ ਕੁਰਕਰਾ ਇੱਧਰ ਚੈੱਕ ਕਰ ਤੂੰ ਹੋ ਕੀ ਡਿਆ ਵਾ। ਖਾਂਦੇ ਪੀਂਦੇ ਬੰਦੇ ਨੇ ਸਾਜ ਹੀ ਪਾ ਕੇ ਵੇਖ ਸਕਦਾ ਇਹਦਾ। ਚੰਨ ਸਾਹਿਬ ਬੜਾ ਫੈਲਾ ਚੁੱਕੀਆਂ ਵਾ ਇੱਧਰ ਬਣਦਾ ਵੇਖ ਲਾ ਖਾਕੀ ਕਾਗਜ਼ ਵੀ ਖਾ ਚਲੇ ਲਾ ਦਿਓ ਜੀ। ਉਹ ਬੌਂਦਲ ਗਏ। ਸਾਜ ਜੀ ਤੁਹਾਨੂੰ ਪਚਣੀ ਨਹੀਂ ਜੇ ਮਿੱਠੇ ਦਾ ਉਹ ਯਾਰ ਮੈਂ ਪਚਾ ਲਾਂਗਾ। ਕੀ ਹੋ ਗਿਆ ਤੈਨੂੰ? ਵਿਚਾਰਾ ਨੇ ਉਹ ਆਈਦੇ ਲੱਗੇ ਤਾਂ ਦੇਰ ਹੋ ਗਈ ਤੇ ਖਾਣ ਡਏ। ਦੱਸ ਇਹ ਮੈਨੂੰ ਲੱਗਦਾ ਮੇਰੇ ਨਾਲ ਕੋਈ ਛੇੜਖਾਨੀ ਕੀਤੀ ਇਹਨਾਂ ਨੇ। AI ਵਾਲਾ ਕੰਮ ਕਰਾ ਲਿਆ ਕਿਤੇ ਮੇਰਾ ਖੁੱਲਾ ਹੋਇਆ ਜੀ ਭਾਜੀ। ਇਹ ਅੱਗੇ ਤਾਂ ਸਤਾਜੀ ਦੀ ਗਜ਼ਾ ਖਾਂਦੇ ਹੀ ਨਹੀਂ। ਔਰ ਮਾਸ਼ਾਅੱਲਾ 1.5 ਰੋਟੀ ਖਾ ਕੇ ਆਪਰ ਜਾਂਦੇ ਅੱਜ ਬਿਲਕੁਲ ਨੀਟਲ ਬੈਠੇ ਆ। ਮੁਹੱਬਤਾਂ ਨਾ ਮੁਹੱਬਤਾਂ ਮੁਕਤਾ ਨਹੀਂ ਜਿੱਦ ਲਾਈ ਮੇਦੇ ਨਾ ਕਿ ਮੈਂ ਤਾਂ ਉਹਨਾਂ ਨੂੰ ਫੁੱਲ ਕਰਕੇ ਹਟਣਾ। ਔਰ ਕਿਸੇ ਦੇ ਬੱਚੇ ਦਾ ਰਿਜ਼ਕ ਹੋਇਆ ਇਹਨਾਂ ਨੇ ਤੇ ਬੱਚਾ ਵਾ ਯਾਰ। ਮਗਰ ਚਿਕੰਡਾ ਆ ਗਿਆ ਨਹੀਂ ਸਲੋ ਮੂੰਹ ਕਰ ਲੈ ਮਗਰ ਸਿੱਧੂ ਸਲੋ ਕਰ ਕੀ ਯਾਰ ਜੀ ਉਹ ਕਹੋ ਉਸਤਾਦ ਜੀ ਮੈਂ ਹੈਪੀ ਆ ਅੱਲਾ ਦੀ ਖੈਰ। ਬਾਕੀ ਮੈਨੂੰ ਸਬਕ ਹਾਸਲ ਹੋਇਆ ਅੱਗੇ ਤੇ ਰੋਟੀ ਨੂੰ ਪੜ ਕੇ ਲਿਆਉਂਦਾ। ਹਾਂ ਰੋਲਾ ਹੀ ਮਕਾ ਤੂੰ। ਕੌਣ ਹੈ? ਤੂੰ ਰੋਟੀ ਨਹੀਂ ਬੰਨ ਹਟ ਕੇ ਨਾ ਲਿਆ। ਤੂੰ ਰੋਟੀ ਲਿਆ ਕੇ ਬੰਨ। ਹਾਂ ਕੌਲੀ ਇੱਕ ਖਾਲੀ ਲੈ ਗਿਆ ਯਾਰ। ਹੋਰ ਹੱਡੀ ਹੈਗੀ ਨਹੀਂ ਕੋਈ ਰੌਲਾ ਨਹੀਂ ਬੜਿਆ। ਤੈਨੂੰ ਦੇਣਗੇ ਮੈਨੂੰ ਲੱਗਣ ਦੇ ਆ। ਮਿੱਠੇ ਤੇਰੇ ਨਾਲ ਪਿਆਰ ਹੈ। ਤੈਨੂੰ ਮਗਜ਼ ਨਾ ਸਾਲਾ ਕਹਿੰਦਾ ਕੀ ਕਰ ਮਿੱਠੇ ਚ ਕੰਡਾ ਆ ਗਿਆ। ਨਹੀਂ ਮਗਰ ਕਹਿੰਦਾ ਮਗਰ ਚ ਕੰਡਾ ਆ ਗਿਆ। ਨਹੀਂ ਭਾਜੀ ਮੈਂ ਹਿਸਾਬ ਨਾਲ ਮੇਰੀ ਬੇਗਮ ਨੇ ਨਹੀਂ ਹਟਣਾ। ਉਹਦੇ ਹੱਥ ਜ਼ੈਕਾ ਹੈ ਹੀ ਕੁਦਰਤੀ ਤੌਰ ਤੇ। ਅੱਛਾ ਮੈਨੂੰ ਭਾਜੀ ਥੋੜਾ ਅਵੋਇਡ ਕਰਨਾ ਪੈਣਾ। ਘਟਣਾ ਪੈਣਾ। ਇਹ ਭਾਜੀ ਰੋਟੀ ਮੈਂ ਰੱਖੀ ਆਊਟਮਾ ਬਿਲਡਰ ਦੇ ਬਾਹਰ ਰੱਖੋ ਨੂੰ ਪੱਥਰ ਦੇ ਥੱਲੇ। ਨਹੀਂ ਨਹੀਂ ਬੇਟਾ ਇਹ ਵਾਕਈ ਗੱਲ ਸਹੀ ਹੈ। ਇਹ ਤੈਨੂੰ ਕੰਪਰੋਮਾਈਜ਼ ਕਰਨਾ ਪੈਣਾ ਥੋੜਾ ਬਹੁਤਾ ਹਾਂਜੀ ਬੱਚਿਆਂ ਦੀ ਖਾਤਰ। ਉਹਨੇ ਨਹੀਂ ਹਟਣਾ। ਹਾਂਜੀ ਆ ਲੈ ਕੀ ਜੀ ਮੈਂ ਕੀ ਲਵਾਂ ਜੀ? ਰੱਖ ਕੋਲ ਕੋਲੀ। ਨਹੀਂ ਤਾਜੀ ਰਹਿਣ ਦੇ ਬੋਲ ਗੋਲ ਗੱਪੇ ਖਾਣਾ ਮਗਰ ਦਾ ਮੈਂ ਕਿ ਨਾਨ ਕਿਤੇ ਖਾਣਾ ਟਕਾ ਉਹ ਨਹੀਂ ਉਹਦੀ ਗੱਲ ਸੁਣੋ ਕਹਿੰਦਾ ਗੋਲ ਗੱਪੇ ਖਾਣ ਵਾਲਾ ਮਗਰ ਪਤਲਾ ਛੋਰਾ ਹੁੰਦਾ। ਮਿੱਠੇ ਬੇਟਾ ਨਹੀਂ ਤੂੰ ਗਲਤ ਸਮਝ ਰਿਹਾ। ਓਏ ਤੂੰ ਗਲਤ ਸਮਝ ਰਿਹਾ। ਤੂੰ ਲਿਖੀ ਲਾਉਣੀ ਆ। है मगज पे लिखा है बस। मिट्टे का नाम। ਉਹ ਤੇਰਾ 30 ਵਾਲਾ ਸਾਲ ਨਹੀਂ ਸੀ 800 ਵਾਲੇ ਚ ਹਿੱਸਾ ਪਾ ਗਿਆ। ਓਏ ਉਹਦਾ ਨੇਮ ਬਦਲੀ ਹੈ ਨਹੀਂ ਸੋਹਣਿਆ ਤੈਨੂੰ ਪਤਾ। ਇਹ ਗੱਲ ਤੇ ਸਹੀ। ਇਹ ਮੈਂ ਕਹਿਣਾ ਵਾ। ਇਹ ਇਨਕੀ ਲਾਈਨ ਤੇ ਹਾਂਜੀ ਨਹੀਂ ਸਹੀ ਤਰ੍ਹਾਂ ਮਿੱਠੇ ਸਹੀ ਤਰ੍ਹਾਂ ਖਾ ਭਰ ਕੇ ਮਗਰ ਲਾ ਕੇ ਨਾਲ। जिवें उस्ताद जी ते भरे आ ना उंज बुरकी भर। ਹਾਂ ਦਿਲੋਂ ਨਹੀਂ ਕਹਿ ਰਿਹਾ ਤੂੰ। ਵਾਹ 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 ਸੁਭਾਨ ਅੱਲਾ ਯਾਰ। ਟੇਸਟ ਯਾਰ ਤਜਾਰਤ ਮਾੜੀ ਆ। ਤਿੰਨ ਰੋਟੀਆਂ ਦੇ ਕੇ ਇੰਦਾ ਨਾਲ ਲੈਣਾ ਮਾੜੀ ਤਜਾਰਤ। ਬੇਟੇ ਥੋੜਾ ਇੱਧਰ ਨੂੰ ਹੋ ਨਾ। ਇੱਧਰ ਨੂੰ ਬਾਕੀ ਮਗਰ ਸੁਭਾ ਐਨੂੰ ਹਾਂ ਸਿੱਧਾ ਕਾ ਕੌਲੀ ਐਨੂੰ ਕਰਦੇ। ਇਹ ਅੱਲਾ ਨੇ ਕੋਈ ਨਿਮਤ ਸਾਨੂੰ ਦੇਤੀ ਕਿ ਬਰਦਾਸ਼ਤ ਕਰੀਦਾ ਹੁੰਦਾ। ਕਿਹੜਾ ਕਿਹੜਾ ਡੇਲਾ ਖੁੱਲ ਗਿਆ ਤੇਰਾ। ਪਹਿਲੇ ਇੰਨੀ ਅੱਖ ਖੁੱਲੀ ਸੀ ਦੇਖੋ ਭਾਜੀ। नहीं 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 ਦੇਖ ਹੁਣ ਕਿੱਦਾਂ ਖੁੱਲ ਗਈ ਅੱਖ। बदीद आखे। ਦੱਸ ਦੇ ਅੱਖ ਨਹੀਂ ਪਾ ਲਵਾਂ ਮਗਰ ਜੇ ਕੋਈ ਸਾਡੇ ਤੇ ਕੁਛ ਚੱਲ ਮਿੱਠੇ ਕੋਈ ਜਲ ਕੇ ਖਾ ਲਿਆ। ਯਾਰ ਥੱਲੇ ਨਾ ਡਿੱਗੇ ਥੱਲੇ ਨਾ ਡਿੱਗੇ। ਇਹ ਬੋਦੀ ਹੈ ਜੀ ਆ ਫੜ ਲਓ ਵੀ ਲੈ ਲਓ ਜਿਹੜਾ ਮੜੇ ਨਾਮ ए पढ़ो। ਤਮੀਜ਼ ਨਾਲ ਖਾ ਲੇਗਾ ਤਾਂ ਨਹੀਂ ਗਿਰੇਗੀ ਯਾਰ। ਇਦਾਂ ਜਰਾ ਲੱਗਣਾ ਨਾਲ ਸਾਜੀ ਨਾ ਜਰਾ ਡਿਗਣਾ। ਆ ਪਾਣੀ ਲੈ ਪਈ ਮਿੱਠੇ ਨਹੀਂ ਨਹੀਂ ਮਿੱਠੇ ਟੇਸਟ ਯਾਰ ਜਾ ਕੇ ਪਾਉਣਾ ਨਾਲ ਖਾ ਲਿਆ ਮਿੱਠੇ ਟੇਸਟ ਦੱਸ। ਟੇਸਟ ਬਹੁਤ ਅੱਛਾ ਭਾਜੀ।
ਟੇਸਟ ਟੂਸਟ ਨਹੀਂ, ਉਹ ਤੁਹਾਡੀ ਖਿੱਚ ਚ ਖਾਈ ਜਾ ਰਹੇ, ਟੇਸਟ ਹੋਵੇ ਨਾ ਹੋਵੇ ਨਹੀਂ ਅੱਛਾ ਮੈਂ ਬਦਲਾ ਲੈਣਾ। ਮੈਂ ਤੁਹਾਨੂੰ ਗੱਲ ਦੱਸਾਂ ਉਸਤਾਦ ਜੀ, ਆਈ ਲੱਗਣਾ ਮਰੀਜ਼ ਦੀ ਰੋਟੀ ਖੋਈ ਆ ਮੈਂ, ਮਿੱਠੇ ਯਖਣੀ ਟਾਈਪ ਪੱਕ ਵੀ ਨਹੀਂ, ਮੈਂ ਤਾਰੀਫ ਕਰਨੀ ਪੈਣੀ, ਫਸੇ ਨਹੀਂ ਹੋਏ। ਉਹਦੇ ਦੇ ਦੇ ਇੰਨੇ ਮਿੱਠੇ ਦਿਲ ਚ ਜੋ ਆ, ਉਹ ਦੱਸ ਤੂੰ ਨਹੀਂ ਸਹੀ ਤੇ ਕਹਿ ਦੇ, ਉਹਨਾਂ ਨੇ ਕਿਹੜੇ ਆਪ ਮਤਲਬ ਬਣਾਇਆ, ਮੰਗਵਾਇਆ ਹੀ ਹੈ ਨਾ। ਮੈਂ ਬੁਰਕੀਆਂ ਮੁੱਕਣ ਦੇ ਅੱਗੇ ਮੇਰਾ ਤਾਂ- ਮੌਜ ਬਣਾਉਣਾ ਦੇਖੀ, ਓਕੇ। ਸ਼ੁਕਰ ਅਲਹਮਦੁਲਿਲਾਹ ਬਿਲਾਲ ਖਾ ਲੇਗਾ ਨਹੀਂ ਸਰ ਬਸ ਹੈ ਕਿਉਂ? ਉਹ ਕੱਲ ਨੂੰ ਇਹ ਨਾ ਕਿ ਸਾਦ ਹੀ ਖਾ ਗਿਆ ਵਾ ਤੇ ਮੈਂ ਕਹਿਣਾ ਹੀ ਕਹਿਣਾ ਯਾਰ, ਤੂੰ ਰਹਿ ਦੇ ਖਾ ਕੇ ਵੀ ਕਹਿਣਾ ही नहीं सारी मगर बहुत अच्छा हुआ। कल ये खाने पीने की चीजें उठा दो यार, शो को चलने दो यार। ਚਲੋ ਯਾਰ ਨਾਲ ਫਰਿੱਜ ਰੱਖਿਆ ਵਾ? ਨਾਲ ਨੇ ਵੀ ਕਹਿੰਦੇ ਹੋਣਗੇ ਯਾਰ ਕੀ ਬਦਤਮੀਜ਼ ਨੇ। ਫ੍ਰਿਜ ਬਾਦੀ ਨਹੀਂ ਇੱਥੇ ਹੀ ਰੱਖ ਲੈ ਇਹ ਖਾਣਾ ਵਾ ਸਾਜੀ। ਬੇਟਾ ਰੱਖਿਆ ਉਹ ਇਧਰ ਹੀ। ਅੱਛਾ ਜੀ, ਮੈਂ ਤਾਂ ਫ੍ਰਿਜ ਰੱਖਿਆ ਹੁੰਦਾ मैं कहा जाता है ना, ਮਿੱਠੇ ਨੂੰ ਰੋਟੀਆਂ ਗਰਮ ਤਾਜ਼ੀਆਂ ਲਿਆ ਕੇ ਦੇ, ਮਿੱਠਾ ਗਰਮ ਕਰਕੇ ਮਗਜ਼ ਦੇ ਨਾਲ ਖਾਏਗਾ। नहीं मैं मगर नहीं खा लेता नहीं, ਮਗਜ਼ ਕਿਉਂ ਨਹੀਂ ਖਾਣਾ ਤੂੰ? वैसे उस्ताद जी मेरे ਸਾਜੀ ਉਹ ਤਾਂ ਰੋਜ਼ ਖਾਂਦਾ ਨੇ, ਖਾਈ ਕੁਝ ਨਾ ਖਾਤਾ। बाकी उस्ताद जी ਤੁਸੀਂ ਮੈਨੂੰ ਕੋਈ ਆਈਟਮ ਦੱਸਣੀ ਹੈ, ਮੈਂ ਵੀ ਤੁਹਾਡੇ ਲਈ ਪਕਵਾ ਕੇ ਲਿਆਵਾ ਹਦਾਇਤ ਵਾਲੀ। ਤੂੰ ਮੈਂ ਕਾਹਤੋਂ ਦੱਸਣੀ, ਤੂੰ ਸਿਰਫ ਇੰਨਾ ਘਰ ਕਹਿਣਾ ਕਿ ਉਹਦੀ ਪਸੰਦ ਦੀ ਕੋਈ ਚੀਜ਼ ਪਕਾ ਲਓ ਬਸ। ਅੱਛਾ ਜੀ, ਤੁਸੀਂ ਆਪਣਾ ਮੈਨੂ ਸੁੱਟ ਗਏ ਆ ਸਾਡੇ ਘਰ, ਸਾਰਾ ਪਤਾ ਨਹੀਂ। ਮੈਂ ਪਾਣੀ ਦੇਣਾ ਮਗਰ ਤਲੇ ਨਹੀਂ ਜਾ ਰਹੇ। ਉਸਤਾਦ ਜੀ ਦੱਸੋ ਕਿਹੜੀ ਆਈਟਮ ਤੁਸੀਂ ਹਦਾਇਤ ਵਾਲੀ ਖਾਣਾ ਚਾਹੁੰਦੇ ਹੋ? ਤੁਹਾਨੂੰ ਮੈਂ ਸੈਂਡਵਿਚ ਬਣਾ ਕੇ ਦਵਾਂ, ਸਾਦਾ ਸਾਦਾ। ਵੀ ਕਿ ਸਸਤਾ 25 ਤੋਂ 30 ਨਹੀਂ, ਰੁਪਏ ਨਹੀਂ। ਦੀਆਂ ਚੀਜ਼ਾਂ ਦੱਸੇਗਾ ਹਾਂਜੀ, ਸਾਰੀਆਂ। ਭਲਾ ਕਿਹੜੇ ਸੈਂਡਵਿਚ ਯਾਰ, ਦਾਨਸ਼ ਉਧਰ ਖਾਦੇ ਮਜ਼ਾ ਨਹੀਂ ਆਇਆ। है तो इतने की लागत वाला ही है ना। ਚਲੋ ਕੁਝ मायोनीज पा ली है तो एक ब्रेड का टोटा वा उत्ते नहीं। एक टिक्की पई है। ਚਿਕਨ ਸੀਗਾ, ਵੀ ਚਿਕਨ ਸਬਜ਼ੀ ਸਾਰਾ ਕੁਝ ਪਾ ਕੇ ਬ੍ਰੈਡ ਹੀ ਹੋਰ ਆ। ਉਹ ਭਲਾ ਕਿੱਥੋਂ ਮਿਲਦੇ ਆ? ਤੁਸੀਂ ਕਲਰ ਘਰ ਚੜੋ, ਕਿਆ ਮਤਲਬ ਨਹੀਂ ਹੁੰਦਾ ਟੁੱਕੇ ਕੀ ਵਾਲਾ, ਉੱਥੋਂ ਹੀ ਮਿਲਣੇ ਜੇ ਸਾਡੇ ਘਰੋਂ ਮਿਲਣੇ ਪਰ कलर का और किथे सूखे की किथे। ਮਾਇਓਨੀਜ਼ ਨਹੀਂ ਮਾਇਓਨੀਜ਼ ਲਓ ਜੀ, ਪਾਣੀ ਭਰ ਭਾਜੀ ਕੋਲ ਤੁਸੀਂ ਨਾ ਪਾਣੀ ਲੋਕਾਂ ਦੇ ਆਉਂਦਾ ਨੈਣਾ ਵਿੱਚ। ਤੁਸੀਂ ਸੀਨੀਅਰ ਹੋ। ਬੜਾ ਨਾਜ਼ਰੀਨ, ਹਕੀਕਤ ਇਹ ਆ ਕਿ ਅੱਲਾ ਖੈਰ। ਮੈਂ ਸਿਰਫ ਚੇਦੇ ਵਾਸਤੇ ਰੋਟੀ ਜ਼ਿਆਦਾ ਖਾ ਗਿਆ, ਮਿੱਠੇ ਮਿੱਠੇ। ਮਿੱਠੇ ਦੇ ਚੇਦੇ ਵਾਸਤੇ, ਕਿ ਮਿੱਠੇ ਨੂੰ ਮੈਂ ਕਿਹਾ ਹੈਰਾਨ ਸੀ ਮੈਂ ਨਹੀਂ ਮੈਂ ਸਿਰਫ ਚੇਦੇ ਵਾਸਤੇ ਖਾ ਗਿਆ ਮਿੱਠੇ। ਤੂੰ ਬੜੀ ਸੀਰੀਅਸ ਹੋ ਕੇ ਖਾਦੇ 1.5 ਰੋਟੀ ਤੇ ਮਾਰਦੀ ਤੁਸੀਂ। ਇਹ ਸਾਜੀ ਸੀਰੀਅਸ, ਮਗਜ਼ ਅੱਛਾ ਸੀ ਜਾਂ ਮਿੱਠੇ ਦੇ ਘਰ ਦਾ ਸਾਲ? ਮਗਰ ਮਗਰ ਛੱਡ ਆਪਣੀ ਭਾਈ। ਜਗ੍ਹਾ ਸੀ। ਉਹ ਤੇ ਫਿਰ ਉਹਦਾ ਤੇ ਮਗਜ਼, ਉਹਦਾ ਤੇ ਅੱਲਾ ਮਾਫੀ ਦੇਵੇ, ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਕਿਹਦਾ? ਮਗਰ ਉਹ ਜਿਹੜੀ ਘਰ ਦੀ ਸੀ ਰੋਟੀ, ਘਰ ਦੀ ਰੋਟੀ ਜਿਹੜੀ ਆਈ ਸੀ। नो डाउट साजी सेहत बख्श, कोई ऐसे मसाले नहीं होंगे ਫਿਰ उधर। ਤੋਂ ਬਾਅਦ ਚਾਹ ਹੋ ਜਵੇ ਮਿੱਠੇ ਘਰੋਂ ਮੰਗਾ ਲੈਂਦੇ ਜ਼ਰੂਰੀ ਆ, ਜ਼ਰੂਰੀ ਆ। ਹਾਏ ਇੱਥੇ ਦੇ ਕਰੋ। ਕੱਲ ਤੂੰ ਚਾਹ ਬਣਾ ਲਾ, ਹਲੇ ਚਾਹ ਬਣਾਓ ਤਾਂ ਤੂੰ ਚਾਹ ਬਣਾ ਲਾ, ਅਸੀਂ ਥੋੜਾ ਪ੍ਰੋਗਰਾਮ ਠੀਕ ਤਰ੍ਹਾਂ ਕਰਦੇ साजी तुसी चक्कर एक दो लाओ, ਅਸੀਂ ਕਰਦੇ ਹਾਂ। ਬਹਿ ਜਾ ਫਿਰ ਤੂੰ। ਮੈਂ ਨਹੀਂ ਤੂੰ ਚਾਹ ਉੱਤੇ ਰੱਖ। ਭਾਈ ਮੈਂ ਨਾ ਬਣਾਵਾਂ, ਸਹੀ ਬਣਾਵਾਂ। ਅਰੇ ਆਪ ਨਹੀਂ ਤੂੰ ਰਹਿਣ ਦੇ, ਜਾ ਤੂੰ ਹੀ ਬਣਾ ਲਾ। ਚੰਨ ਭਾਈ ਤੁਸੀਂ ਜਾ ਬਣਾ ਲਾ। ਹਾਏ ਓਏ, ਚੰਦ ਸਾਹਿਬ ਤੁਸੀਂ ਦੱਸੋ ਕਿ ਫੈਸਲਾਬਾਦ ਆ ਕੇ ਟੀਮ ਨੂੰ ਜੁਆਇਨ ਕਰਕੇ ਤੁਹਾਨੂੰ ਕਿਹਦਾ ਲੱਗਾ? ਹਲੇ ਰਾਤੀ ਦਾ ਲੈਂਡਿੰਗ ਹੋਈ ਆ, ਤੇ ਵੀ ਉਹ ਚਲੋ ਕਹਿੰਦੇ 1.5 ਸਾਲ ਹੋ ਗਿਆ। ਉਹ ਲੈਂਡਿੰਗ ਸਿੰਗਾਪੁਰ ਤੋਂ ਆਇਆ ਮੈਂ, ਠਹਿਰ ਜਾ ਲਾਹੌਰ। ਉਹਦਾ ਵੀ ਨਹੀਂ ਪਤਾ ਵੀ ਸਾਹਮਣੇ ਪਲਾਟ ਆ। ਫੈਸਲਾਬਾਦ ਕੇ ਬਾਰੇ ਵਿੱਚ ਕੀ ਬਾਹਰ ਇਹਨੂੰ ਤੁਸੀਂ ਇਹ ਨਹੀਂ ਦੱਸਣਾ ਵੀ ਇੱਥੇ ਕੀ ਸਿਸਟਮ ਨੇ। ਨਹੀਂ ਉਸਤਾਦ, ਅੱਲਾ ਖੈਰ ਕਰੇਗਾ। ਨਹੀਂ, ਲੱਗ ਉਹਦੇ ਪਤਾ ਸਾਹਮਣੇ- ਜਾਊਗਾ ਜਦੋਂ ਮੰਜੀ ਘੁੰਮੀ ਨਾ ਪੂ 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 ਪੂ, ਇਹ ਦੌੜੂਗਾ ਗੇਟ ਵੱਲ ਨੂੰ। ਸਾਜੀ ਇਹਨੇ ਦੜਾਉਣਾ ਜੇ ਮੈਨੂੰ, ਰਾਤ ਦਾ ਅੱਗੇ ਕਹਿ ਰਿਹਾ ਬਾਹਰ ਮਾਪਸਾਂ ਬਾਹਰ ਨਾ ਪਈ ਹੈ। ਤੇ ਹੋਰ ਨਾਲ ਪੜਵਈਆਂ ਆਪਣਿਆਂ ਦੀ ਵੀ ਬਣਾਉਣੀ ਹੈ। ਇੱਕੋ ਹੀ ਬਣਾਈ ਨਾ ਨਾ। ਇੱਕੋ ਹੀ ਬਣਾ, ਸਾਡੇ ਮੇਤੇ ਹਲੇ ਚਾਹ ਨਹੀਂ ਹੈਗੇ, ਹਲੇ ਫਿਲਹਾਲ ਉਹਨਾਂ ਨੇ ਰੋਟੀ ਖਾਧੀ ਆ। ਇਹ ਮੈਂ ਜ਼ਿਆਦਾ ਖਾ ਲਈ ਨਾਦਰੀਨ ਦੇ ਕਸਮੇ ਵੀ। ਨਹੀਂ ਅੱਲਾ ਖੈਰ ਕਰੇਗਾ। ਨਹੀਂ ਭੁੱਖ ਮੈਨੂੰ ਉਹ ਜਿਹੜੀ ਸੀ ਨਾ ਪਹਿਲੇ ਵਾਲਾ, ਉਹ ਫਾਈਨਲ ਤੈਅ ਲੱਗ ਗਈ ਸੀ। ਉਦੋਂ ਓਕੇ ਹੋ ਗਿਆ ਸੀ। ਕੱਲ ਇਸ ਟਾਈਮ ਤੱਕ ਨਹੀਂ ਸੀ ਮੈਂ ਖਾਣੀ। ਹੈ ਇਹ ਮਗਜ਼ ਵਾਲੀਆਂ ਜਿਹੜੀਆਂ 5-6 ਬੁਰਕੀਆਂ ਨੇ ਨਾ, ਉਹ ਭਾਈ ਸੁਲਫੀ ਕੋਲ ਪੀਓ, ਹੈ। ਸੁਲਫੀ ਕੋਲ। ਸਾਜੀ ਕੱਲ ਕੀ ਖਾਣਾ ਮਿੱਠੇ ਨੂੰ ਦੱਸ ਦੋ। ਕੋਈ ਉਸਤਾਦ ਜੀ ਹਾਜ਼ਮੇ ਵਾਲੀ ਸ਼ੈ ਖਾਓ ਤੋਂ ਬਿਰਿਆਨੀ ਐਸੀ ਪਈ ਹੈ ਨਾ ਕਿ ਤੁਸੀਂ ਉਹ ਹਲੇ ਪਈ ਆ। ਓਹੋ। ਭਾਈ ਨਹੀਂ 70 ਨਾਲ ਟੰਗੀ ਹੋਈ ਆ, ਐਟਮਾਂ ਸਾਰੀਆਂ 12 ਚ ਹੀ ਆਈਆਂ ਵਾ। ਨਹੀਂ ਲੇਕਿਨ ਉਹ ਸਹੀ ਪੈਕਿੰਗ ਹੋ ਕੇ ਆਈ ਹੈ ਉਹ। ਬਚੇ ਤਾਂ ਰੋਟੀ ਪਹੁੰਚਾਉਣ ਦੇ ਤਰੀਕੇ ਹੋਣੇ ਚਾਹੀਦੇ ਆ। ਮੈਨੂੰ ਪਤਾ ਹੁੰਦਾ ਵੀ ਹਾਂ ਕੁਛ ਹੋਣਾ, ਮੈਂ ਰੋਟੀ ਆਪ ਪਿਆਰ ਚੁੰਨੀ ਕਰਕੇ ਗੋਤਾ ਲਵਾ ਲੈਣੀ ਸੀ। ਡੋਬ ਦੀ ਲੈਣੀ ਆ ਜਾ ਲੈ ਜਾ। ਪਹਿਲੇ ਬੜੀ ਪਈ ਸੀ। ਨਹੀਂ ਸਾਈ ਕਾਲੂ ਚਾਹ ਹਦਾਇਤ ਵਾਲੀ ਬਣਾਉਂਦਾ ਵਾ। ਮੈਂ ਹਾਂ, ਕੱਪ 2 ਹੀ ਬਣਾਉਂਦਾ ਵਾ, ਬਣਾਉਂਦਾ ਹਦਾਇਤ ਵਾਲੀ ਆ। ਤੈਨੂੰ ਕਿਸ ਚੱਕਰ ਚ ਦਿੱਤੀ ਮੈਂ ਨੇ? ਉਹਨੂੰ 60 ਰੁਪਏ ਦਿੱਤੇ ਨੇ, ਲੈ ਦੱਸ ਉਸਤਾਦ ਜੀ ਕੰਟੀਨ ਬਣਾਈ ਉਹਨੇ, ਚੀਜ਼ਾਂ ਵੇਚ ਰਿਹਾ ਇਹਦੀ ਤੁਹਾਡੀ। ਪੱਤੀ ਦੀ ਚੋੜਦਾ ਨਾ ਸਾਜੀ ਉੱਚੋਂ ਨਿਕਲੀ ਹੈ। ਅੱਛਾ ਥੋੜਾ ਪਰ ਹੋ ਜੋ, ਇਧਰ ਝੋਲੀ ਛਣਾ ਜਿਹੜਾ ਤੇ ਪਰ ਹੋ ਥੋੜਾ ਜਿਹਾ। ਹਾਂਜੀ ਕਿਉਂ ਮਜ਼ਾ ਆਇਆ? ਉਹ ਕੀੜੀ ਫੇਰ ਫਿਰ ਰਹੀ ਆ। ਕੀੜੀ ਅੱਗੇ ਇੱਥੋਂ ਮਾਲ ਲੈ ਗਈ ਹੈ। ਲੈ ਗਈ ਆ। ਜੀ ਇਹ ਕੀੜਾ ਵਾ,
ਹਲਾਮਾ ਲੈ ਕੇ ਆ ਕਿ ਤੁਸੀਂ ਮੇਰੀ ਬੁੱਢੀ ਦੀ ਵੀਡੀਓ ਬਣਾਈ ਹੈ। ਨਹੀਂ ਮਿੱਠੇ ਉਹ ਸਮਾਨ ਚੁੱਕਣ ਆਉਂਦੇ, ਮੈਂ ਦੱਸਿਆ ਤਾਂ ਨਹੀਂ ਕਿ ਮਾਲਕ ਕਿਤੇ ਨਹੀਂ ਠੀਕ ਹੈ, ਲੈ ਜਾਣ ਫੈਮਿਲੀ ਕੀੜਾ ਵਾ ਆਪਣੀ ਬਰਾਦਰੀ ਵਿੱਚ ਕਾਉਂਸਲਰ ਆ, ਇਹਦੀ ਇੱਜ਼ਤ ਬਹੁਤ ਹੈ। ਓਏ ਯਾਰ ਮਿੱਠੇ ਖਰਾਬ ਟਾਇਰ ਕਿੰਨੀ ਦੇਰ ਖਲੋਤਾ ਰਵੇ ਤੇ ਉਹ ਇੰਜ ਹੋ ਜਾਂਦਾ ਨਾ ਉਸਤਾਦ ਜੀ, ਮੈਨੂੰ ਇੰਜ ਦਾ ਇਹਨਾਂ ਦਾ ਮੂੰਹ ਲੱਗਦਾ। ਹਾਕੀ ਲਿਫਾਫਾ ਨਹੀਂ ਬਲਬ ਤੇ ਟੰਗ ਦਿੰਦੇ, ਅੱਲਾਹ ਤੇ ਆ ਕੇ ਕਹਿੰਦੇ ਆ ਮੇਸੂ ਕਿੱਥੇ ਰੱਖਤਾ। ਨਾਸਰ ਭਾਈ ਇਹ ਯਾਸਰ ਕੇ ਨਾਸਰ ਯਾਸਰ ਅੱਛਾ ਨਹੀਂ ਪੈ ਰਿਹਾ ਤਾਂ ਏਦਾਂ ਦਾ ਬੰਦਾ ਮਰੇ ਨਾਲ ਵੇਗਾ ਦੰਦ ਸਾਫ਼ ਕਰ ਲੈਂਦਾ। ਯਾਰ ਤੁਸੀਂ ਖੁਦਾਰਾ ਆਉਂਦੇ ਚਾਹ ਪੀ ਰਹੇ ਨਾ ਯਾਰ ਆਉਂਦੇ ਮੈਨੂੰ ਜੁਗਤਾ ਨਹੀਂ ਕਰੀਦੀ, ਆਉਂਦੇ ਸਾਰੀ ਭਲੇ ਇੰਟਰੋਡਕਸ਼ਨ ਹੁੰਦਾ ਵਾ ਉਹਦਾ ਪੈਚਅਪ ਪਾਓ, ਪੈਚ ਪੈਦੇ ਹੀ ਬਣਾ ਬੈਠਾ ਪੈਚਅਪ ਕੀ ਪਾਉਣਾ ਉਹਦੇ ਨਾਲ, ਅਗਲੇ ਦੇ ਮਜੀਸ਼ੀਅਨ ਬਣੋ, ਉਹਦੇ ਨਾਲ ਦੋਸਤ ਬਣੋ, ਦੇਖਿਆ ਨਾ ਅਗਲੇ ਦੇ ਮਜੀਸ਼ੀਅਨ ਬਣੋ। ਲੈ ਦੱਸ ਕਵਾਲ ਸਭਿਆ ਮੈਂ ਐਸਾ ਜੀ ਤੁਸੀਂ ਤੁਹਾਡੇ ਸਵਾਲ ਤੁਹਾਡੇ ਬੰਦੇ ਨਹੀਂ ਤੁਸੀਂ ਪਹਿਲੇ ਉਹਨੂੰ ਡਰਾ ਲਓ, ਜਿਹੜਾ ਤੂੰ ਡਰਾ ਰਿਹਾ ਤੂੰ ਡਰਾ ਲਾ। ਡਰਾਉਣਾ ਕੀ ਸੱਪ ਆ ਇੱਥੇ, ਫਲਾਮ ਆ ਇੱਥੇ, ਇੱਥੇ ਸਾਇਆ ਵਾ, ਇੱਥੇ ਉਸਤਾਦ ਕੋ ਬਾਬੇ ਦਾ ਤਾਂ ਨਹੀਂ ਦੱਸਿਆ। ਐਸਾ ਹੌਲੀ ਉਹ 2-3 ਗੱਲਾਂ ਦੇ ਭੱਜ ਗਿਆ ਪਿੱਛੇ ਯਾਰ ਤੂੰ ਸਾਡਾ ਟੀਟੀਐਮ ਚੁੱਕ ਕੇ ਦੇਖੀ, ਹਫਤਾ ਪਹਿਲੇ ਚੋਰੀ ਹੋਈ ਹੈ। ਹਾਂਜੀ। ਚੋਰ ਸਾਰਾ ਫਿਰ ਤੁਰ ਕੇ ਖਾ ਪੀ ਕੇ 2-3 ਰਾਤਾਂ ਰਹਿ ਕੇ ਗਿਆ ਜਦੋਂ ਅਸੀਂ ਲਾਹੌਰ ਗਏ ਹੋਏ ਸੀਗੇ। ਇਦਾਂ ਕੋਈ ਚੋਰੀ ਹੁੰਦੀ ਕਿਤੇ? ਉਸਤਾਦ ਜੀ ਮੈਂ ਸੁਣਿਆ ਚੋਰ ਦੇ ਪੈਰ ਨਹੀਂ ਹੁੰਦੇ। ਉਹ ਰਾਤ ਨੂੰ ਆਇਆ ਵਾ, ਦਿਨੇ ਵੀ ਇੱਥੇ ਸੀ, ਅਸੀਂ ਉਹਦੇ ਵਿੱਚ ਹੀ ਫਿਰਦੇ ਰਹੇ ਹਾਂ। ਲੇਕਿਨ ਉਹ ਸਾਨੇ ਸੀ ਬੁਲਾ ਰਿਹਾ ਸੀ, ਉਹਨੂੰ ਸੀ ਬੁਲਾ ਰਹੇ, ਉਹ ਚੀਜ਼ਾਂ ਚੁੱਕੀ ਜਾ ਰਿਹਾ ਸੀ, ਲਈ ਜਾ ਰਿਹਾ ਸੀ, ਛੱਡ ਕੇ ਆਈ ਜਾ ਰਿਹਾ ਸੀ। ਇੱਕ ਬਾਹਰ ਇਹ ਕਿਹੜਾ ਚੋਰ ਸੀ ਉਸਤਾਦ ਜੀ? ਵਾਕਫ ਚੋਰ ਸੀ? ਯਾਰ ਇੱਥੋਂ ਲੰਘਿਆ ਸਾਜ ਨਹੀਂ ਕਿ ਚਾਹ ਪਲਾ ਓਏ ਮੈਂ ਚੋਰ ਹੈਗਾ ਮੈਂ ਸਾਨੂੰ ਕਹਿ ਯਾਰ ਸਾਡੇ ਭਾਈ ਸਾਡੇ ਜਾ ਕੇ ਇੰਟਰਸਟਿੰਗ ਹੋਇਆ ਵਾ ਤੂੰ। ਓ ਯਾਰ ਛੋਟੀ ਕਿੱਦਾਂ ਆ ਹਲੇ ਰਾਤ ਤਾਂ ਫਲੈਟ ਹੋਈ ਚਲੀ ਜਿੱਥੇ ਨਹੀਂ ਤੂੰ ਹੋਇਆ ਬਸ ਸਾਨੂੰ ਇਹ ਦੱਸ ਦੇ ਬਸ। ਹਾਂਜੀ ਹਾਂਜੀ ਭਾਈ। ਫੈਸਲਾਬਾਦ ਚ ਕੋਈ ਦੁੱਖ ਤਕਲੀਫ ਟੈਨਸ਼ਨ ਤੈਨੂੰ ਹੋਈ ਤੇ ਨਹੀਂ ਹਲੇ ਤੱਕ? ਨਾ ਜੀ ਨਾ। ਇੱਥੇ ਹੋਣੀ ਵੀ ਨਹੀਂ। ਯਾਰ ਤੂੰ ਜਦੋਂ ਕਹਿਣਾ ਨਾ ਮੈਨੂੰ ਉੱਥੇ ਮਿੰਨੀ ਮੁੰਬਈ ਮੱਕੋ ਨੇ ਲੈ ਜਾ, ਮੈਂ ਤੈਨੂੰ ਲੈ ਜਾਣਾ ਵਾ ਹਰ ਪਾਸੇ ਹੀ। ਰਾਤੀ ਕਾਲੂ ਇਹਨੂੰ ਕਹਿ ਰਿਹਾ ਸੀ, ਰਾਤੀ ਕਾਲੂ ਨੇ ਨਾ ਇਹਨੂੰ ਆਫਰ ਕਰਾਈ ਆ ਹਾਂਜੀ ਕਾਦੀ ਨਾਲ ਲਿਜਾਣ ਦੀ ਉੱਥੇ ਮਿਨੀ ਬੰਬਈ। ਮਿਨੀਮਮ ਆਹੋ ਮੈਂ ਕਿਹਾ ਇਹਨੂੰ ਲੈ ਜਾ, ਕਹਿੰਦਾ ਮੈਂ ਕੀ ਕਰਾਂਗਾ, ਕਹਿੰਦਾ ਮੈਂ ਫਰਾਮਤ ਰਵਾਂਗਾ ਉੱਥੇ ਸਾਰਾ ਛੋਟਾ ਜਿਹਾ ਉੱਥੇ ਘੰਟਾ ਘਰ ਵੀ ਇਹਨਾਂ ਨੇ ਆਪਣਾ ਉਹ ਬਣਾਇਆ ਮਕੂਆਣੇ ਦਾ। ਯਾਰ ਆਪਣੀ ਲਹਿਦਾ ਰਿਆਸਤ ਬਣਾ ਲਈ ਰਿਆਸਤ, ਹਾਂ। ਮਕੂਆਣਾ। ਇੱਕ ਗੱਲ ਜ਼ਿਹਨ ਚ ਰੱਖਣੀ ਆ, ਹਰ ਇਲਾਕਾ ਫਿਰ ਲਈ ਮੱਕੂ ਹੋਣਾ ਨਾ ਚਾਹੀਏ। ਯਕੀਨ ਮੰਨ ਕਿਉਂ ਜੀ? ਤੇਰੇ ਕੋਲ ਟਕਾ ਨਹੀਂ ਹੈ ਫਿਰ ਵੀ ਉਹਨੇ ਜਿਹੜਾ ਲੁੱਟਣ ਆਉਣਾ ਤੇਰੇ ਕੋਲ 500 ਪਾ ਜਾਣਾ ਐਸੇ ਤੇ ਤੈਨੂੰ ਵੀ ਨਹੀਂ ਪਤਾ ਹੋਣਾ ਤੇਰੇ ਕੋਲ ਕਿੱਥੇ 500 ਪਿਆ ਵਾ। ਉਹ ਇੰਨੇ ਭੇਤੀ ਨੇ ਹੋਣੇ ਹੁੰਦੇ ਨਾ ਬੰਦਿਆਂ ਦੇ। ਯਾਰ ਉੱਥੇ ਦੀਆਂ ਬਹਾਰਾਂ ਹੀ ਹੋ ਰਹਾ ਯਾਰ ਜੱਸ। ਉਹ ਕਿਹੜੀਆਂ ਬਹਾਰਾਂ ਅਰੇ ਯਾਰ ਮੇਰੀ ਗੱਲ ਸੁਣ, ਮੈਂ ਤੈਨੂੰ ਦੱਸਦਾ ਮਕੂਆਣਾ ਇੱਕ ਸਾਜ਼ਿਸ਼ ਦੇ ਤਹਿਤ ਬਣਿਆ ਵਾ। ਯਾਨੀ ਇੱਕ ਸਾਜ਼ਿਸ਼ ਨਹੀਂ, ਕਹਿੰਦੇ ਇੱਕ ਨਕਸ਼ੇ ਦਿੱਤਾ, ਜਿਵੇਂ ਫੈਸਲਾਬਾਦ। ਪਲੈਨਿੰਗ। ਹਾਂ ਕੁਝ ਸ਼ਹਿਰ ਐਸੇ ਨੇ ਜਿਹੜੇ ਕਦੀਮ ਨੇ, ਜਿਵੇਂ ਮੁਲਤਾਨ ਆ, ਲਾਹੌਰ ਅੰਦਰੂਨ ਆ, ਜੀ ਜੀ। ਨਿੱਕੀਆਂ ਨਿੱਕੀਆਂ ਗਲੀਆਂ ਇੰਜ ਬਾਲਕੋਨੀਆਂ ਨਾਲ ਬਾਲਕੋਨੀਆਂ ਲੱਗੀਆਂ ਨੇ, ਐਸੀਆਂ ਗਲੀਆਂ। ਫੈਸਲਾਬਾਦ ਜਾਂ ਕੁਝ ਐਸੇ ਜਿਹੜੇ ਬਾਅਦ ਵਾਲੇ ਡਿਵੈਲਪ ਹੋਏ ਸ਼ਹਿਰ, ਇਹਨਾਂ ਦੇ ਪਹਿਲੇ ਨਕਸ਼ੇ ਬਣੇ ਨੇ ਕਿ ਇਹ ਮਹੱਲਾ ਬਣੇਗਾ, ਮਹੱਲੇ ਦੇ ਇੰਜ ਬਾਜ਼ਾਰ ਬਣਨਗੇ, ਇੰਜ ਗਲੀਆਂ ਬਣੇ, ਐ ਬਰਫੀ ਵਾਂਗੂ ਕੱਟੇ ਨੇ ਮਹੱਲੇ ਫੈਸਲਾਬਾਦ ਦੇ ਵਿੱਚ ਕਿਤੇ ਕਿਤੇ ਹੈਗਾ ਸਾ, ਲੇਕਿਨ ਜੈਨੂਅਨ ਸਾਰਾ ਫੈਸਲਾਬਾਦ ਇੰਜ ਹੀ ਹੈ। ਇਸ ਤਰ੍ਹਾਂ ਹੀ ਇਹਨਾਂ ਨੇ ਮਹੱਲਾ ਇੰਜ ਬਣਾਇਆ। ਇਹਨਾਂ ਨੇ ਫਿਰ ਦੁਨੀਆ ਦੀਆਂ ਜਿਹੜੀਆਂ ਯਾਨੀ ਬੁਰਜ ਖਲੀਫਾ ਇਹਨਾਂ ਨੇ ਕਿਹਾ ਜੀ ਉਹ ਛੋਟਾ ਜਿਹਾ ਉੱਥੇ ਬਣਾ ਲਿਆ। ਇਦਾਂ ਹੀ ਹੈ। ਐਡਾ। ਹਾਂ ਘੰਟਾ ਘਰ ਉੱਥੇ ਬਣਾ ਲਿਆ। ਹੂੰ। ਉਹ ਜਿਹੜਾ ਐਫਲ ਟਾਵਰ, ਹਾਂ ਜੀ ਜੀ। ਐਫਲ ਟਾਵਰ ਇਹਨਾਂ ਨੇ ਉੱਥੇ ਬਣਾ ਲਿਆ। ਯਾਨੀ ਇਹਨਾਂ ਨੇ ਫਿਰ ਕੀ ਕੀਤਾ, ਇਹਨਾਂ ਨੇ ਹਰ ਮੁਲਕ 'ਚ ਜਿਹੜੀ ਚੰਗੀ ਚੀਜ਼ ਬਣੀ ਹੈ ਨਾ, ਹਾਂਜੀ। ਉਹ ਚੀਜ਼ ਸੇਮ ਕਰਕੇ ਇਹਨਾਂ ਨੇ ਮਕੂਆਣਾ ਆਪਣਾ ਸਜਾ ਲਿਆ। ਉਹ ਬਣਾਈ ਨਹੀਂ ਇਹਨਾਂ ਨੇ, ਉਹ ਗਾਈਆਂ ਵਾ ਇੱਥੇ। ਉਹ ਚਾਚੀ ਜੀ ਵੀ ਹੈਗੀ। ਇਹ ਉੱਥੇ ਗਏ ਨੇ, ਇਹਨੇ ਹਿਸਾਬ ਦੇ ਨਾਲ ਬੁਰਜ ਖਲੀਫਾ ਦੇ ਕੋਲ ਖਲੋ ਕੇ ਨਾ ਉਹਦੀ ਹਲਕੀ ਜੀ ਛੈਣੀ ਮਾਰ ਕੇ ਉਹਦੀ ਕਿੰਕਰ ਲਾ ਕੇ ਲਿਆ ਕੇ ਉਹਨੇ ਇੱਥੇ ਦੱਬੀ ਹੈ ਤੇ ਉੱਥੇ ਨਿੱਕਾ ਜਿਹਾ ਬੁਰਜ ਖਲੀਫਾ ਹੋ ਗਿਆ। ਅੰਦਰ ਕੇ ਹੁਣ ਕਹਿ ਰਿਹਾ ਉਹ ਚਾਚੀ ਵੀ ਖਲੋਤੀ। ਔਰ ਉਹ ਚਾਚੀ ਉਹਨੂੰ ਚਾਚੀ ਕਹਿ ਰਹੇ। ਨੌ ਪੰਜ ਖਲੋਦੀ ਆ। ਆਹ ਚਲੇ ਵਾਲੀ ਚਾਚੀ ਉਹ ਚਾਚੀ ਅੱਛਾ ਉਹ ਵੀ ਖਲੋਤੀ ਸਾਜੀ। ਫਿਰ ਸਿੰਧਬਾਦੀ ਹੈਗੀ ਉੱਥੇ। ਸਿੰਧਬਾਦੀ। ਛੋਟੀ ਸਿੰਧਬਾਦੀ, ਵਾਈਬਾਦੀ। ਛੋਟੀ ਹਾਂ ਵਾਈਬਾਦੀ ਤੋਂ ਬਾਅਦ। ਨਹੀਂ ਉਹਨੂੰ ਕੀ ਕਹਿੰਦੇ ਉਹਦੀ ਮਸ਼ਲ ਵਾਲੀ ਚਾਚੀ ਕਹਿੰਦੇ ਆ ਉਹ। ਚਾਚੀ ਨਹੀਂ ਉਹਨੂੰ ਕਹਿੰਦੇ ਲਿਬਰਟੀ। ਐਵੇਂ ਤਾਇਆ ਮੁਖਤਾਰ ਨਾਂ ਰੱਖਿਆ ਉਹਦਾ। ਉਹ ਤਾਇਆ ਮੁਖਤਾਰ ਵਾਲੇ ਚੌਂਕ ਨਹੀਂ ਉਹਦਾ ਨਾਮ ਆ ਮੁਮਤਾਜ਼ ਸਟੈਚੂ ਆਫ ਲਿਬਰਟੀ। ਯਾਰ ਸਟੈਚੂ ਆਫ ਲਿਬਰਟੀ ਜਿਹੜੀ ਚਾਚੀ ਕਹਿੰਦੇ ਆ, ਹਾਂਜੀ। ਉਹਨੇ ਅੱਗ ਫੜੀ, ਉਹਦੇ ਉੱਤੇ ਖਲੋ ਕੇ ਮਾਈਕਲ ਜੈਕਸਨ ਨੇ ਗਾਣਾ ਵੀ ਰਿਕਾਰਡ ਕੀਤਾ ਹਾਂਜੀ। ਉਹਦੇ ਮਸ਼ਲ ਦੇ ਵਿੱਚ। ਉਹ ਬਾਲਕਨੀ ਬਣੀ ਆ ਭਾਜੀ। ਤੁਸੀਂ ਮਾਈਕਲ ਜੈਕਸਨ ਦਾ ਗਾਣਾ ਵੇਖੋ ਤੇ ਸ਼ਾਟ ਲਏ ਉਹਨਾਂ ਨੇ ਹੈਲੀਕਾਪਟਰਾਂ ਦੇ ਉੱਤੇ। ਅੱਛਾ ਉਹ ਤੇ ਉੱਚਾ ਹੈ ਨਾ ਤੇ ਅੱਗ ਫੜੀ ਇਹਨਾਂ ਨੇ ਆਪਣੇ ਹਿਸਾਬ ਨਾਲ ਐਡਾ ਬਣਾਇਆ, ਨੰਗਦਾ ਬੰਦਾ ਉਹਦੇ ਕੋਲ ਸਿਗਰਟ ਲਾ ਰਿਹਾ। ਚਾਚੇ ਨੇ ਉਹ ਇੰਜ ਕਰਕੇ ਇੰਜ ਲਵਾ ਵੀ ਦਿੰਦਾ। ਕਾਲੂ ਰਾਤ ਨੂੰ ਟੰਗ ਰਿਹਾ ਤੇ ਠੰਡ ਲੱਗ ਰਹੀ ਤੇ ਉਹ ਕਹਿ ਰਿਹਾ ਇੱਥੇ ਖਲੋਇਆ ਨਾ 5 ਰੁਪਏ। ਔਰ ਹਲਕੀ ਜਿਹੀ ਨੇਰੀ ਚੱਲੇ ਉਹ ਭਾਈ ਅੱਗ ਬੁਝਾਉਂਦੀ ਵੀ ਐਂ ਕਰਦੀ ਹਵਾ ਵੀ ਰੋਕਦੀ ਆ ਇੰਜ ਕਰਕੇ। ਨਹੀਂ ਇਹ ਠੀਕ ਹੈ, ਧੁੰਦ ਦੇ ਵਿੱਚ ਨਾ ਉਹਨੇ ਮਸ਼ਲ ਸਾਈਡ ਤੇ ਰੱਖੀ ਵੀ ਆਪ ਇੰਜ ਕੀਤਾ। ਅੱਛਾ ਉਸਤਾਦ ਜੀ ਲਾਹੌਰੋਂ ਕੀ ਚੁੱਕਿਆ ਇਹਨਾਂ ਨੇ, ਮਤਲਬ ਹਰ ਯਾਦਗਾਰ ਨਹੀਂ ਯਾਦਗਾਰ ਵੀ ਔਰ ਬਣਾ ਇੱਕ ਮਹੱਲਾ ਵੀ ਪੂਰਾ। ਔਰ ਉਹ ਤੇ ਇਹਨਾਂ ਨੇ ਕਾਪੀ ਨਹੀਂ ਕੀਤੀ, ਕੱਟ ਪੇਸਟ ਹੀ ਕਰ ਲਿਆ ਵਾ। ਨਹੀਂ ਉਹ ਤਾਂ ਚੁੱਕ ਲਿਆਂਦਾ ਵਾ। ਅੱਛਾ। ਬਾਕੀ ਚੀਜ਼ਾਂ ਦੀ ਇਹਨਾਂ ਨੇ ਕਾਪੀ ਕੀਤੀ। ਛੋਟਾ ਜਿਹਾ ਟੋਟਾ।
ਬਾਕੀ ਚੀਜ਼ਾਂ ਦੀ ਇਹਨਾਂ ਨੇ ਕਾਪੀ ਕੀਤੀ ਕਿ ਉੱਥੇ ਵੀ ਚੀਜ਼ ਹੈਗੀ ਹੈ, ਉਹਦੇ ਨਾਲ ਦੀ ਆਪਣੇ ਕੋਲ ਬਣਾ ਲਈ। ਮਲਬਾ ਵੀ ਹੈ ਜੀ, ਕੁਝ ਚੀਜ਼ਾਂ ਇਹਨਾਂ ਨੇ ਉਹੀ ਚੁੱਕ ਲਈਆਂ ਨੇ, ਅੱਛਾ ਸੇਮ ਹੀ ਸੇਮ ਉਹੀ। ਪੈਂਦਾ ਉਹਦਾ ਮਾਰ ਲਿਆ ਸੀ। ਤੇ ਵਿੱਚ ਸਟਾਫ ਵੀ ਉਹੀ ਉਸ ਬੰਦੇ ਚੁੱਕੇ ਵਿੱਚ ਬਸ ਯਾਰ ਹੈਡ ਚੇਂਜ ਹੋਇਆ ਵਾ, ਅੰਦਰ ਸਟਾਫ ਉਹੀ ਆ। ਯਾਰ ਤੂੰ ਖਾਬ ਪੂਰੇ ਕਰਨੇ ਨੇ ਉੱਥੇ ਆ ਜਾ, ਹਾਂ ਤੇਰੇ ਸਾਰੇ ਖਾਬ ਪੂਰੇ ਹੋਣਗੇ। ਓ ਵਾਕਈ ਯਾਰ ਖਾਬ ਭਲਾ ਕਿੱਦਾਂ ਕਿਸ ਤਰ੍ਹਾਂ ਕਿੱਦਾਂ ਪੂਰੇ ਕਰਾਉਣੇ ਨੇ? ਕਿਸ ਤਰ੍ਹਾਂ ਜੀ? ਕਿ ਤੂੰ ਲੰਮੇ ਪਿਆ, ਤੂੰ ਸੁੱਤਾ ਹੀ ਹੈ, ਤੈਨੂੰ ਖਾਬ ਸ਼ੁਰੂ ਹੋਇਆ, ਤੈਨੂੰ ਤੇ ਕਿਸੇ ਨੇ ਹਿਲਾਤਾ ਤੇ ਤੂੰ ਉੱਠ ਗਿਆ, ਤੇਰਾ ਖਾਬ ਪੂਰਾ ਵੇਖਿਆ ਨਹੀਂ ਤੂੰ। ਇਹਨੇ ਤੈਨੂੰ ਉੱਥੇ ਸੋਹਣੇ 2 ਪੱਕੇ ਸਿੱਟੇ ਹੋਣੇ ਨੇ, ਤੂੰ ਸੋਣਾ ਵਾ, ਤੂੰ ਕਿੰਨੇ ਹੀ ਖਾਬ ਵੇਖ ਲੈਣੇ। ਇਹਨੇ ਤੂੰ ਉੱਠਣਾ ਨਹੀਂ ਕਹਿਣਾ ਕਿਉਂ, ਖਾਬ ਪੂਰਾ ਵੇਖਿਆ ਕਿ ਨਹੀਂ? ਤੂੰ ਕਹਿਣਾ ਵਾ ਪੂਰਾ ਵੇਖਿਆ। ਉੱਤੇ ਇਹਦੇ ਖਾਬ ਧੂਰੇ ਮਿੱਠੇ ਦੇ ਖਾਬ ਕਈ ਧੂਰੇ ਆ, ਸੌਂਦੇ ਤੇ ਕੋਈ ਹਿਲਾ ਦਿੰਦਾ ਪੂਰੇ ਵੇਖ। ਲੇਕਿਨ- ਕੱਲ ਮੇਰੇ ਨਾ ਅਲੀਸ਼ੇਰ ਆਇਆ, ਮੈਂ ਰੋਟੀ ਖਾ ਕੇ ਸੁੱਤਾ ਸਾਂ। ਅੱਛਾ ਯਾਰ ਮੇਰੀ ਖਾਬ ਚ ਨਾ ਸਲੈਬਿਟੀਆਂ ਬਹੁਤ ਆਉਂਦੀਆਂ ਨੇ। ਅੱਛਾ ਜੀ, ਅੱਛਾ ਜੀ, ਨਵਾਜ਼ ਸ਼ਰੀਫ ਸਾਹਿਬ, ਇਮਰਾਨ ਖਾਨ ਸਾਹਿਬ, ਆਸਫ ਅਲੀ ਜ਼ਰਦਾਰੀ ਸਾਹਿਬ, ਸ਼ੇਖ ਰਸ਼ੀਦ ਸਾਹਿਬ, ਸਿਆਸਤਦਾਨ ਇਹ ਬਹੁਤ ਹੁੰਦੇ ਕਿੱਥੇ ਨੇ। ਨੇ ਉਸਤਾਦ ਜੀ ਅੱਜ ਕੱਲ੍ਹ? ਅੱਛਾ ਉਸ ਤੋਂ ਬਾਅਦ ਐਕਟਰ ਬਹੁਤ ਹੁੰਦੇ ਨੇ, ਸ਼ਾਹਰੁਖ ਖਾਨ, ਕਈ ਵਾਰੀ ਅਮਿਤਾਭ ਬੱਚਨ ਸਾਹਿਬ, ਅਕਸ਼ੇ ਕੁਮਾਰ। ਕੱਲ ਪਹਿਲੀ ਵਾਰੀ ਸ਼ੁਐਬ ਅਖਤਰ ਸਾਹਿਬ ਆਏ ਨੇ, ਔਰ ਸ਼ੁਐਬ ਅਖਤਰ ਸਾਹਿਬ ਆਏ ਨੇ, ਔਰ ਮੈਂ ਘਰ ਆ, ਘਰ ਦੇ ਅੰਦਰ ਬੈਠੇ ਨੇ, ਔਰ ਸ਼ੁਐਬ ਅਖਤਰ ਸਾਹਿਬ ਕੁਛ ਦੇਰ ਲੰਘੀ ਤੇ ਮੈਨੂੰ ਆਪ ਕਹਿੰਦੇ ਨੇ ਕਿ ਯਾਰ ਕੋਈ ਖਾਣ ਪੀਣ ਨੂੰ ਕਰ, ਕੋਈ ਸਿਸਟਮ, ਮੈਨੂੰ ਭੁੱਖ ਲੱਗੀ। ਇਹ ਜੈਨੂਨ ਤੇ ਅਲੀਸ਼ੇਰ ਨੇ ਮੈਨੂੰ ਹਿਲਾਇਆ ਵਾ, ਹਿਲਾਇਆ ਨਹੀਂ ਮਤਲਬ ਮੇਰੀ ਅੱਖ ਖੁੱਲੀ ਹੈ ਕਿਸੇ ਆਵਾਜ਼ ਨਾਲ, ਤੇ ਮੈਨੂੰ ਉਹ ਮੁੰਡਾ ਕਹਿੰਦਾ ਅਲੀਸ਼ੇਰ ਆਇਆ। ਅਲੀਸ਼ੇਰ ਨੂੰ ਆਉਂਦੇ ਹੀ ਮੈਂ ਦੱਸਿਆ, ਮੈਂ ਕਿਹਾ ਅਲੀਸ਼ੇਰ ਮੈਂ ਖਾਬ ਦੇਖ ਰਿਹਾ। ਮੈਂ ਵੀ ਬੋਲ ਸੀ। ਤੂੰ ਉੱਥੇ ਸੀ? ਹਾਂਜੀ ਦਿਨ ਟਾਈਮ ਕਿ ਰਾਤ ਟਾਈਮ? ਦਿਨੇ ਦਿਨ ਦੇ ਖਾਬ ਜਿਹੜੇ ਉਹ ਸਾਜੀ ਉਹ ਬਲਰ ਹੁੰਦੇ ਨੇ। ਅੱਛਾ ਵੈਸੇ ਉਸਤਾਦ ਜੀ ਇੱਕ ਤਜਰਬਾ ਕਰਿਓ, ਭਾਈ ਦੇ ਹਲਕੇ ਲੰਬੇ ਵਾਲ, ਸੈਟਨ ਸ਼ੀਲ, ਪਹਾੜੀ ਸ਼ੇਰ ਵਕਤ ਨਹੀਂ ਲੱਗੂਗਾ। ਪਹਾੜੀ ਨਹੀਂ ਕਸਮ ਹੈ ਤੁਹਾਡੇ ਨਹੀਂ ਇਹਦਾ ਹੈ ਇਦਾਂ ਦਾ ਵਾ, ਇਹਨੂੰ ਮੁੱਛਾਂ ਛੁੱਛਾਂ ਜਾਂ ਜੋ ਮਰਜ਼ੀ ਦਾੜੀ ਲਾ ਕੇ ਇਹਨੂੰ ਕਿਸੇ ਦਾ ਵੀ ਤੁਸੀਂ ਇਹਨੂੰ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਦਾ ਗੈਟਅਪ ਕਰਾ ਲਓ, ਹਾਂਜੀ ਮਨਸੂਰ ਮਲੰਗੀ ਸਾਹਿਬ ਦਾ ਬੜਾ ਅੱਛਾ ਕਰੇਗਾ ਐ ਕਰਕੇ ਨਾ। ਹਾਂ, ਔਰ ਮਾਸ਼ਾਅੱਲਾ ਗੈਟਅਪ ਕੀਤਾ ਹੋਇਆ, ਕਰੈਕਟਰ ਕਰਦੇ ਬਹੁਤ ਮਾੜਾ ਵਾ ਇਹ। ਨਹੀਂ ਕਰੈਕਟਰ ਅੱਛਾ ਕਰਦਾ। ਅੱਛਾ ਕਰੈਕਟਰ। ਪੈਗਾ ਢੀ। ਹਾਂ ਲਓ ਜੀ ਅਗਲੀ ਗੱਲ ਸੁਣ ਲਓ, ਜਿਹੜਾ ਸਾਡਾ ਸ਼ੋਅ ਸੀ ਇਹ ਇਹ ਚਲਾਕੀਆਂ। ਚਲਾਕੀਆਂ। ਸਾਜੀ ਉਹਦੇ ਲਈ ਇੱਕ ਸੁਜੈਸ਼ਨ ਛੋੜ। ਨਹੀਂ ਉਹਦੇ ਲਈ ਮੈਂ ਪਹਿਲੇ ਦੱਸ ਲਵਾਂ ਨਾ ਕੀ ਹੋਇਆ। ਉਹਦੇ ਲਈ ਪਹਿਲੇ ਜੁਗਤਾਂ ਮਾਰੋ। ਅਸੀਂ ਕਿਹਾ ਚਲੋ ਕੋਈ ਨਹੀਂ ਕਰਾ ਲੈਂਦੇ, ਮਾਰ ਲਈਆਂ ਜੁਗਤਾਂ। ਉਹਦੇ ਹੁਣ 10 ਐਪੀਸੋਡ ਰਿਕਾਰਡ ਹੋ ਗਏ ਨੇ, ਯਾਨੀ 4 ਚੱਲ ਗਏ ਨੇ, 6 ਹੋਰ ਚੱਲਣੇ ਨੇ ਇਦਾਂ ਦੇ ਜੁਗਤਾਂ ਲਈ। ਯੈਸ। ਉਸ ਤੋਂ ਬਾਅਦ ਹੁਣ ਇਹਨੂੰ ਮੈਂ ਚੇਂਜ ਕਰਤਾ, ਮੈਂ ਇਹਦੀ ਕਲਾਸ ਚੇਂਜ ਕਰਤੀ। ਵਾਹ ਵਾਹ ਵਾਹ। ਸਾਜੀ ਵਿੱਚ ਇੱਕ ਮੁਸ਼ਾਇਰੇ ਦਾ ਸੈਗਮੈਂਟ ਸੁੱਟੋ। ਸਰ ਜੀ ਸੁਣ ਲਓ ਨਾ। ਹਾਂਜੀ ਹੁਣ ਇਹਦੀ ਕਲਾਸ ਚੇਂਜ ਹੋਏਗੀ। ਅਸੀਂ ਜੁਗਤਾਂ ਸਾਰੇ ਬਹੁਤ ਸਾਰੀ ਐਸੀ ਦੁਨੀਆ, ਉਰਦੂ ਪੰਜਾਬੀ ਸਮਝ ਵਾਲੀ, ਉਹਨਾਂ ਦੀ ਕਲਾਸ ਜੁਗਤ ਵਾਲੀ ਨਹੀਂ ਹੈਗੀ। ਹਾਂਜੀ ਲੇਕਿਨ ਉਹ ਐਂਟਰਟੇਨਮੈਂਟ ਦੇਖਣਾ ਚਾਹੁੰਦੇ ਨੇ। ਉਹਨਾਂ ਨੂੰ ਕਹਿੰਦੇ ਅਸੀਂ ਨਿੱਕੇ ਜੇ ਇੰਨੇ ਕੁ ਰੋਲੇ ਦੇ ਵਿੱਚ ਫਸੇ ਆ, ਠੀਕ ਹੈ ਨਾ, ਉਹ ਠੀਕ ਹੈ ਨੋ ਡਾਊਟ। ਲੇਕਿਨ ਜਦੋਂ ਤੁਸੀਂ ਨੈਸ਼ਨਲ ਸਕਰੀਨ ਤੇ ਚੱਲ ਰਹੇ ਹੋ ਭਾਈ, ਉਦੋਂ ਉਹ ਇੰਜ ਹੀ ਲੱਗਦਾ। ਮੈਂ ਦੇਖਿਆ ਸ਼ੋਅ, ਸੱਚੀ ਗੱਲ ਮੈਂ ਤੁਹਾਨੂੰ ਦੱਸਾਂ, ਮੈਂ ਦੇਖਿਆ, ਮੈਨੂੰ ਇੰਜ ਲੱਗਾ ਕਿ ਅਸੀਂ ਉਹੀ ਟੀ ਟਾਈਮ ਟੈਪ ਹੀ ਕਰ ਰਹੇ ਹਾਂ, ਲੇਕਿਨ ਅਸੀਂ ਤਰ੍ਹਾਂ ਕਰੈਕਟਰ ਚੇਂਜ ਕਰ ਲੈਣੇ, ਸੈੱਟ ਚੇਂਜ ਕਰ ਲਿਆ, ਕੱਪੜੇ ਅੱਛੇ ਪਾ ਲੈਣੇ, ਬਾਕੀ ਸਾਰਾ ਕੁਝ ਇਸ ਤਰ੍ਹਾਂ ਜੀ। ਲੇਕਿਨ ਨਹੀਂ, ਉਹ 8-10 ਸ਼ੋਅ ਜਿਹੜੇ ਹੋ ਗਏ ਨੇ, 8-10 ਤੋਂ ਬਾਅਦ ਤੁਹਾਨੂੰ ਉਹ 'ਚ ਵਾਜ਼ਿਆ ਫਰਕ ਨਜ਼ਰ ਆਏਗਾ। ਅਸੀਂ ਉਹਨੂੰ ਅਪਗ੍ਰੇਡ ਕਰਾਂਗੇ, ਡੀਸੈਂਟ ਬਣਾਵਾਂਗੇ। ਉਹਦੇ ਵਿੱਚ ਸਾਰਾ ਗੇਮ ਮੁਸ਼ਾਇਰਾ ਵੀ ਪਾਵਾਂਗੇ, ਅੱਛੀਆਂ ਚੀਜ਼ਾਂ ਵੀ ਪਾਵਾਂਗੇ, ਔਰ ਉਹ ਪੜ੍ਹੇ ਲਿਖੇ ਨਿਜ਼ਾਮ ਉਹਦੇ 'ਚ ਕਰਾਂਗੇ ਤਾਂ ਕਿ ਕਲਾਸ ਨੂੰ ਟੱਚ ਕਰੀਏ। ਸਾਨੂੰ ਕੱਢ ਦੇਣਾ ਫਿਰ। ਨਹੀਂ ਜਦੋਂ ਪੜ੍ਹੇ ਲਿਖੇ ਦਾ ਕਹਿ ਤਾਂ ਸਾਡਾ ਪਹਿਲਾਂ ਬਣਦਾ ਹੀ ਨਹੀਂ। ਬਣਦਾ ਹੀ ਨਹੀਂ। ਸਾਜੀ ਉਹ ਆਡੀਅנਸ ਬਾਦੀ ਕੋਈ ਨਿਜ਼ਾਮ ਆਡੀਅנס ਵੀ ਆਏਗੀ ਨਾ। ਸਾਡੀ ਆਡੀਅנס ਆ ਗਈ ਤੇ 4 ਚੰਨ ਲੱਗ ਜਾਣੇ ਸ਼ੋਅ। ਬਿਲਕੁਲ। ਇੱਕ ਤੇ ਅੱਗੇ ਹੀ ਲੱਗਾ, 3 ਹੀ ਰਹਿੰਦੇ, ਇਹ ਤਾਂ ਲੱਗਾ ਵਾ, ਇਹ ਤੇ ਵੈਸੇ ਇਹ ਤਾਂ ਚੰਨ ਲੱਗਾ ਵਾ। ਬਲਕਿ ਲੱਗਾ ਗਿਆ ਵਾ। ਆਹ ਨੁਕਰੇ ਲੱਗਾ ਨਾ। ਸਾਜੀ ਮੈਂ ਇੱਕ ਐਂਟਰੀ ਸੋਚੀ ਜੀ, ਤੁਸੀਂ ਪਾਸ ਕਰੋ। ਮੈਂ ਫੇਰੀ ਵਾਲਾ ਮੈਂ ਫੇਰੀ ਲਾਇਆ ਕਦੀ ਵਿੱਚ ਆ ਕੇ। ਨਹੀਂ ਪੁੱਤ ਕਲਾਸ ਚੇਂਜ ਕਰਨਾ ਚਾਹ ਰਹੇ ਮੈਂ ਆ। ਕਲਾਸ ਹੀ ਚੇਂਜ ਕਰ ਦੇਣੀ ਨਾ। ਅੱਛਾ ਜੀ। ਆ ਫੇਰੀ ਭੰਡ ਦੱਥੀ ਜੁਗਤਾਂ ਫਲਾਣਾ ਨਹੀਂ, ਕੁਛ ਕਲਾਸ ਨਹੀਂ, ਚੇਂਜ। ਕੁਛ ਨਹੀਂ। ਥੋੜਾ ਇੰਗਲਿਸ਼ ਦੇ ਲਫ਼ਜ਼ ਬੋਲਣ, ਥੋੜੇ ਗੱਲ, ਕੋਈ ਵੱਡੇ ਪ੍ਰੋਜੈਕਟ ਤੇ ਗੱਲ ਹੋ ਰਹੀ ਹੋਵੇ, ਠੀਕ ਹੈ ਨਾ। ਕਿਆ ਕਹਿੰਦੇ? ਸਾਇੰਟਿਸਟ ਬਣ ਕੇ ਆਵੇਗਾ। ਸਾਇੰਟਿਸਟ ਉਹ ਕੀ ਕਰ ਲੂਗਾ, ਉਹਨੂੰ ਪਤਾ ਹੀ ਨਹੀਂ ਹੈ। ਨਹੀਂ ਜਦੋਂ ਦਾਨਿਸ਼ ਸਾਹਿਬ ਕਲਾਸ ਦਾ ਕਹਿਤਾ, ਫਿਰ ਉੱਥੇ ਹੋਰ ਸਿਸਟਮ ਹੋ ਜਾਣਾ ਵਾ। ਉਹ ਇਦਾਂ ਬਣਦਾ ਕਿ ਉੱਪਰ ਇੱਕ ਹਮਸਾਇਆ ਰਹਿੰਦਾ ਹੋਵੇ। ਇਹ ਫਿਰ ਤੁਸੀਂ ਅਸਲ 'ਚ ਅਸੀਂ ਟੀ ਟਾਈਮ 'ਚ ਇੰਨਾ ਕੁਝ ਕਰ ਦਿੱਤਾ ਵਾ, ਆਹੋ ਇੰਨਾ ਕੁਝ ਹੋ ਗਿਆ ਟੀ ਟਾਈਮ ਦੇ ਵਿੱਚ। ਹਰ ਟੌਪਿਕ, ਹਰ ਗੱਲ, ਹਰ ਚੰਗੀ ਮਾੜੀ, ਵਾਧਾ ਘਟ। ਉਹ ਹੁਣ ਇਹਦੇ 'ਚੋਂ ਬਾਹਰ ਕਿੱਦਾਂ ਜਾਣਾ? ਇਹਦੇ 'ਚੋਂ ਬਾਹਰ ਇੱਕੋ ਹੀ ਤਰੀਕਾ ਵਾ, ਇਹ ਕਲਾਸ ਚੇਂਜ ਕਰਨਾ। ਕਲਾਸ ਚ ਇਸ ਕਲਾਸ ਦੇ ਵਿੱਚ ਟੀ ਟਾਈਮ ਨੇ ਭਾਜੀ ਐਂਡ ਲਾ ਦਿੱਤਾ ਵਾ। ਹੁਣ ਤਾਂ ਨਾਲੇ ਸਾਜੀ ਫਲੇਵਰ ਲੈਦਾ ਹੋਏਗਾ, ਇੱਕ ਲੈਦਾ ਫਲੇਵਰ ਹੈ, ਉਹ ਇੱਕ ਲੈਦਾ flavor। ਹਾਂ ਉਹ ਅਸੀਂ ਕਰਨਾ, ਮਤਲਬ ਪੂਰੀ ਦੁਨੀਆ ਦੀ ਜਿਹੜੇ ਬਾਹਰ ਵੀ ਬੈਠੇ ਨੇ ਉਹ ਦੇਖਣਾ। ਹਾਂ ਉਹੀ ਗੱਲ ਤੁਹਾਡੇ ਵਾਲੀ ਪੜ੍ਹੇ ਲਿਖੇ ਲੋਕ ਤੋਂ ਜੁਗਤਾ ਨਹੀਂ ਸੁਣਦੇ। ਨਹੀਂ ਪਸੰਦ ਕਰਦੇ ਯਾਰ। ਹੁਣ ਦੇਖੋ ਜਿਹਨੇ
ਪੜ੍ਹੀ ਲਿਖੀ ਕਲਾਸ ਮੈਨੂੰ ਸਾਰੇ ਕਹਿੰਦੇ ਜਿਹੜੇ ਪੜ੍ਹੇ ਲਿਖੇ ਵੱਡਾ ਤਬਕਾ ਮਿੱਠੇ ਕਾਮੇਡੀ ਨਾ ਕਰਿਆ ਕਰ, ਅਸੀਂ ਤੈਨੂੰ ਸਾਦਾ ਵੇਖਣਾ ਚਾਹੁੰਦੇ ਹਾਂ। ਉਹ ਸਾਦਾ ਵੀ ਹੋਣਾ ਚਾਹੀਦਾ ਕਿਤੇ ਯਾਰ। ਕਿੰਨਾ ਕੁ ਸਾਦਾ ਤੈਨੂੰ ਵੇਖਣਾ ਉਹਨਾਂ ਨੇ ਹੁਣ, ਹੋਰ ਇਸ ਤੋਂ ਸਾਦਾ ਤੂੰ ਕੀ ਹੋਣਾ? ਨਾਲੇ ਉਸਤਾਦ ਜੀ ਉਸਦਾ ਗੈਟਅਪ ਮੈਂ ਜਿਹੜਾ ਮੇਕਅਪ ਨਾ ਚੀਜ਼ਾਂ ਚੇਂਜ ਕਰਾਓ। ਮੇਰੇ ਬੇਸ ਲਾਉਂਦਾ 4 ਦਿਨ ਮੇਰੇ ਮੂੰਹ ਤੇ ਖਾਰਿਸ਼ ਹੁੰਦੀ ਰਹਿੰਦੀ ਹੈ। ਅਸੀਂ ਆਪਣਾ ਸਮਾਨ ਲੈ ਕੇ ਜਾਣਾ। ਜਦੋਂ 4 ਦਿਨ ਧੋਣਾ ਹੀ ਨਹੀਂ ਬੇਸ ਵਾਲਾ ਮੂੰਹ ਤੇ ਕਾਰ ਜਿਹੜੇ ਬੇਟਾ ਉੱਥੋਂ ਜਾ ਕੇ ਫੌਰਨ ਮੂੰਹ ਧੋਣਾ ਵਾ। ਬਿਲਕੁਲ ਨਹੀਂ ਮੈਂ ਰਾਤ ਨੂੰ ਬਾਅਦ ਸਫ਼ਰ ਸ਼ੁਰੂ ਕਰੀਦਾ, ਅਗਲੇ ਦਿਨ ਧੋ ਲਈਦਾ ਆਪਾਂ। ਕੀ ਬਾਤ, ਉਸੇ ਟਾਈਮ ਅਗਲੇ ਦਿਨ ਆਹੋ ਉਸੇ ਟਾਈਮ ਧੋ ਕੇ ਅਗਲੇ ਦਿਨ ਤੱਕ ਹੁਣ ਬੇਸ ਲੱਗੀ ਮੂੰਹ ਤੇ, ਉਹਨੇ ਅੰਦਰ ਉਸਤਾਦ ਜੀ, ਰਚਾ ਕੇ ਔਰ ਰਾਤ ਸੌਣਾ ਵੀ ਉਹਦਾ ਨਹੀਂ ਹੈ। ਦਾਦਾ ਸਾਹਿਬ ਕਲਾਸ ਇਹ ਨਹੀਂ ਕਿ ਸੈੱਟ ਦੀ ਚੇਂਜ ਹੋਵੇ, ਪਿੱਛੋਂ ਕਿਚਨ ਤੋਂ ਕਲਾਸ ਚੇਂਜ ਹੋਣੀ ਚਾਹੀਦੀ, ਕਿਚਨ ਤੋਂ ਲੈ ਕੇ ਸੈੱਟ ਤੱਕ। ਹਾਂ ਔਰ ਖੁਦਾਰਾ ਇਹ ਜਿਹੜੀ ਬਹੁਤ ਕਿਤੇ ਰੋਟੀ ਦੇਣ ਦੇ ਨਾ, ਸਾਥ ਇਹਦੀ ਰੋਟੀ ਚੌਲ ਹੀ ਚਲੀ ਜਾਣ। ਯਾਰ ਇਹ ਕੈਸਾ ਯਾਰ, ਉਹ ਕੀ ਉਹਨੂੰ ਕਹਿੰਦੇ ਨੇ, ਨਸ਼ੁਕਰਾ ਆਸਾਨ ਫਰਾਮੋਸ਼ ਤੇ ਨਸ਼ੁਕਰਾ। ਨਸ਼ੁਕਰਾ ਨਹੀਂ, ਨਹੀਂ, ਉਸਤਾਦ ਜੀ। ਇਹ ਨਸ਼ੁਕਰਾ। ਮਾੜੀ ਰੋਟੀ ਹੁੰਦੀ। ਮੈਂ ਰੋਟੀ ਦਾ ਪਤਾ ਕਿੱਥੋਂ ਸਬਕ ਲਿਆ, ਇੱਕ ਪ੍ਰੋਗਰਾਮ ਇੱਕ ਲੱਗਦਾ ਸੀ ਮੈਨ ਵਰਸਸ ਵਾਈਲਡ, ਉਹ ਮੈਂ ਉੱਥੋਂ ਸਬਕ ਹਾਸਲ ਕੀਤਾ ਵੀ ਜੋ ਮਿਲੇ ਸ਼ੁਕਰ ਕਰਕੇ ਨਾ ਖਾ ਲਓ, ਉਹਦੇ ਨਾਲੋਂ ਤੇ ਬਿਹਤਰ ਹੋਣਾ। ਉਹ ਪਤਾ ਨਹੀਂ ਬਾਹਰ ਕੀ ਖਾਂਦਾ ਵਿਚਾਰਾ। ਜੇ ਇੰਜ ਚੱਲ ਭਾਈ, ਸਿਚੁਏਸ਼ਨ ਆਏ ਤੂੰ ਜੰਗਲ ਚ ਹੋਵੇਂ, ਉਹ ਠਹਿਰ ਐਵੇਂ ਕਾਕੜੋਚ ਖਾਣੇ ਪੈ ਰਹੇ ਤੈਨੂੰ ਰਹਿਤੇ ਨਾਲ। ਕੀ ਜਨ ਕਾ ਕਰੋ ਇਹਨਾਂ ਰਹਿਤਾ ਭਰ ਕੇ ਖਾ ਰਹੇ। ਵਿੱਚ ਕਾਕਰ ਮੈਂ ਇੱਥੇ ਕਹਿੰਦਾ ਚੰਨ ਭਾਈ ਮੈਨੂੰ ਚੌਲ ਮਨਾ ਨੇ, ਔਰ ਉੱਥੋਂ ਚੌਲ ਮਾਸ਼ਾਅੱਲਾ ਪਤਾ ਨਹੀਂ ਪੀਰਾਂ ਨੇ ਕਿਹਾ ਉਹ ਤੈਨੂੰ ਮਹੱਲੇ ਦੇ ਕਰਿਆਨੇ ਵਾਲੇ ਨੇ ਕਿਹਾ ਮਨਾ ਨੇ ਕਿ ਨੈਕਸਟ ਜ਼ਿੰਦਗੀ 'ਚ ਪਹਿਲੇ ਪੈਸੇ ਦੇ, ਕਹਿੰਦੇ ਮੈਂ ਤਾਂ ਬੋਲ ਤੇ ਤੂੰ ਮਨਾ ਹੀ ਸਮਝੇ। ਨਹੀਂ ਚਾਵਲ ਬੰਦ ਨੇ। ਨਹੀਂ ਚਾਵਲਾਂ ਦੀ ਤਾਂ ਮੇਰੇ ਕੋਲ ਬੋਰੀ 60 ਕਿਲੋ ਦੀ, ਮੈਂ ਤਾਂ ਚੌਲ ਖਾਂਦਾ ਹੀ ਨਹੀਂ। ਲੇਕਿਨ ਉਹ ਇੰਨੇ ਵੀ ਨਹੀਂ ਹੋਣੇ ਚਾਹੀਦੇ ਉਸਤਾਦ ਜੀ, ਕਿਤੇ ਪਹਿਲੀ ਪੀਜੀ ਚੈਨਲ ਦੇ ਪਿੱਛੇ ਵੱਡ ਦਈ ਜਾਂਦੇ ਲੋਕਾਂ ਨੂੰ। ਉਹਨਾਂ ਦਾ ਇੱਕ ਰੂਲ ਆ ਕਿ ਹਫਤੇ 'ਚ ਇੰਨੇ ਦਿਨ ਚਿਕਨ ਵੀ ਹੁੰਦਾ। ਉਹਦਾਂ ਆਪ ਪਰਸੋਂ ਚਿਕਨ ਸੀ, ਪਰਸੋਂ ਚਿਕਨ ਸੀ ਜੀ। ਔਰ ਦੂਸਰੀ ਗੱਲ ਇਹ ਆ ਕਿ ਕਦੀ ਉਹਨਾਂ ਨੇ ਪੁੱਛਿਆ ਕਿ ਇਹ ਬੰਦਾ ਤੁਹਾਡੇ ਨਾਲ ਕੌਣ ਆ, ਓਏ ਨਹੀਂ ਇਹ ਕੌਣ ਆ? ਕਦੀ ਉਹਨਾਂ ਨੇ ਪੁੱਛਿਆ ਕਿ ਸਾਡੇ ਚੈਨਲ ਦੇ ਬੰਦੇ ਆ ਤਾਂ ਇਸ ਬੰਦੇ ਦੇ ਨਾਲ 3 ਬੰਦੇ ਕੌਣ ਨੇ? ਨਹੀਂ ਕਦੀ ਪੁੱਛਿਆ ਉਹਨਾਂ ਨੇ? ਨਹੀਂ ਮਾਸ਼ਾਅੱਲਾ ਇੰਤਜ਼ਾਮ ਸਾਰੇ ਸਹੀ ਆ, ਜਦੋਂ ਦੇਣਾ ਲੱਗੀ ਰਾਤ ਤੇ ਪੁੱਛਣਾ ਕਾਤੋਂ। ਨਹੀਂ ਉਸਤਾਦ ਜੀ, ਚਾਵਲ ਇਹਨੂੰ ਮਨਾ ਹੈ, ਪੈਸੇ ਲਾਉਣੇ ਤੇ ਨਹੀਂ ਨਾ ਮਨਾ। ਜੇਬ ਤੋਂ ਕੱਢ ਕੇ ਕੁਝ ਮੰਗਾ ਲਾ ਤੂੰ ਆਪਣੀ ਹਾਂ। ਵੀ ਜੋ ਤੈਨੂੰ ਅੱਛਾ ਉਹ ਲੱਗਦਾ ਦਿਨ ਤਾਂ ਅਸੀਂ ਬਾਹਰੋਂ ਖਾਣ ਜਾਂਦੇ ਰਹੇ ਭਰਾਵਾ। ਨਹੀਂ ਯਾਰ ਬਾਹਰੋਂ ਤੈਨੂੰ ਪਤਾ ਹੀ ਨਹੀਂ ਉੱਥੇ ਨਹੀਂ, ਕਿੱਥੇ ਨਹੀਂ ਹੈਗਾ ਵਾ ਚੰਨ ਸਾਹਿਬ ਮੈਂ ਵਾਹਦ ਬੰਦਾ ਹੋਵਾਂਗਾ ਜਿਹੜਾ ਹਰ ਨਿਮਤ ਅੱਲਾ ਦੀ ਖਾਇਨਾ ਮੈਂ ਸ਼ੁਕਰ ਅਦਾ ਕਰਾਂ ਮਾਲਕ ਦਾ। ਚੌਲ ਨਹੀਂ ਤੂੰ ਖਾਂਦਾ, ਤੇਰੀ ਪ੍ਰੋਬਲਮ ਆ, ਤੈਨੂੰ ਮਨਾ ਨੇ, ਆਹੋ। ਤੇਰੀ ਤਬੀਅਤ ਦੀ ਵਜ੍ਹਾ ਤੋਂ। ਹੁਣ ਉਹ ਚੌਲ ਪਕਾਉਣੇ ਛੱਡ ਦੇਣ ਤੇਰੇ ਇੱਕ ਬੰਦੇ ਦੀ ਵਜ੍ਹਾ ਤੋਂ। ਹਾਂਜੀ ਪਕਾਓ। ਅੰਦਰੋਂ ਲੈਦਾ ਮਿਲਦਾ ਵਾ, ਬਾਹਰ ਦਸਤਰਖਾਨ ਟੈਪ ਨਿਜ਼ਾਮ ਲੈਦਾ ਵਾ। ਨਹੀਂ ਮੂੰਹ ਮੋੜਦੇ ਆ ਇੱਧਰ ਨੂੰ, ਬਸ ਬਾਹਰ ਵੀ ਉਹੀ ਕੁਛ ਹੁੰਦਾ, ਅੰਦਰ ਵੀ ਉਸੇ ਰੋਕ ਚੇਂਜ ਕਰਦੇ। ਸਿਉਣ ਅੰਦਰ ਦਿਓ ਬਾਈ। ਉਹ ਯਾਰ ਅੰਦਰ ਚੈਨਲ ਦੇ ਮੁਲਾਜ਼ਮੀਨ ਵਾਸਤੇ ਆ, ਆਹੋ ਬਾਹਰ ਫੀਸ ਵੀ ਲੱਲਾ ਜਿਹੜਾ ਮਰਜ਼ੀ ਖਾਵੇ। ਰਾਈ ਗਿਰਾ ਵਾ। ਨਾਲੇ ਵੈਸੇ ਵੀ ਨਾ ਲਾਹੌਰ 'ਚ ਚਾਵਲ ਜ਼ਿਆਦਾ ਖਾਦੇ ਜਾਂਦੇ, ਇੱਥੇ ਘੱਟ ਖਾਦੇ ਜਾਂਦੇ। ਲਾਹੌਰ ਤੇ ਸਿਆਲਕੋਟ ਤੇ ਗੁਜਰਾਂਵਾਲੇ 'ਚ। ਨਹੀਂ ਭਾਈ ਇੱਥੇ ਵੀ ਬਹੁਤ ਖਾਦੇ ਜਾਂਦੇ ਨੇ, ਅੱਛਾ ਜੀ। ਤੌਬਾ ਹੋਈ ਪਈ ਇੱਥੇ ਵੀ। ਮੰਗਾ ਖਾ 2 ਪਲੇਟਾਂ ਵੇਖੀ ਕਿੰਨੇ ਖਾਦੇ ਜਾਂਦੇ ਬੇਟੇ। ਆ ਵੇ ਚਾਵਲ ਇੱਕੋ ਤਰੀਕੇ ਨਾਲ ਨਹੀਂ ਖਾਦੇ ਜਾਂਦੇ ਕਿ ਆਉਂਦੇ ਗੈਪ ਕਰ ਦਿਓ। ਆ ਲਿਆਇਆ ਨਾ ਹੁਣ, ਲਿਆ ਕੇ ਉਹਨੇ ਗੁਪਤ ਕਰਤੇ ਨੇ। ਨਹੀਂ ਤਾਂ ਉਹ ਏਦਾਂ ਨਹੀਂ ਖਾਦੇ ਜਾਂਦੇ। ਚਾਵਲ ਪਸੰਦ ਤਾਂ ਗੱਡੀ ਨਾਲ ਲਾਈ ਨਹੀਂ। ਬਿਰਿਆਨੀ, ਮਸਰ ਚਾਵਲ ਮਤਲਬ ਬਹੁਤ ਨਹੀਂ, ਲੇਕਿਨ ਕਿਹੜਾ- ਪਸੰਦ ਆ, ਕਿਹੜੇ ਪਸੰਦ ਨੇ ਜ਼ਿਆਦਾ? ਉਹਨੂੰ ਦਾਲ ਚਾਵਲ ਵੀ, ਚਿੱਟੇ ਚਨੇ ਗ੍ਰੇਵੀ ਵਾਲੇ ਤੇ ਨਾਲ ਚਾਵਲ, ਚਿੱਟੇ ਚਾਵਲ ਤੇ ਗ੍ਰੇਵੀ ਵਾਲੇ ਚਿੱਟੇ ਚਨੇ ਉੱਤੇ ਪਿਆਜ਼। ਚਿਕਨ ਉਸਤਾਦ ਜਨੇ ਜੀ, ਛੋਟੇ ਗੋਸ਼ਤ ਦਾ ਸ਼ੋਰਬਾ ਹੋਵੇ, ਕਾਲੀਆਂ ਮਿਰਚਾਂ ਵਾਲਾ, ਚਿੱਟੇ ਉਹ ਚਾਵਲ। ਚਿੱਟੇ ਚਾਵਲ ਜਿਹੜੇ ਨੇ ਨਾ, ਉਹ ਇੱਕ ਐਸੀ ਚੀਜ਼ ਆ, ਉਹਦੇ ਤੇ ਬਤਾਊ ਪਾ ਲਾ ਬੱਚੇ, ਹਾਂਜੀ ਉਹਦੇ ਤੇ ਸ਼ਿਮਲਾ ਮਿਰਚਾਂ ਪਾ ਲਾ ਚਿੱਟੇ ਚਾਵਲਾਂ ਦੇ, ਹਾਂਜੀ। ਉਹਨਾਂ ਤੇ ਸ਼ੋਰਬਾ ਪਾ ਲਾ, ਉਹਨਾਂ ਤੇ ਕੁਛ ਪਾ ਲਾ, ਉਹਨਾਂ ਤੇ ਕੁਛ ਸਿਆਪਾ ਪਾ ਲਾ ਭਾਵੇਂ। ਦਹੀਂ ਪਾ ਲਓ ਸੁਬਾਹ ਉੱਠ ਕੇ, ਚੀਨੀ ਪਾ ਮੈਂ ਕਹਿੰਦਾ ਉਹਨਾਂ ਤੇ ਤੂੰ ਜੋ ਤੇਰਾ ਦਿਲ ਕਰਦਾ ਪਾ ਲਾ। ਕਾਲੂ ਹਲਕਾ ਜਿਹਾ ਮਿੱਦਾ ਖਾਲੀ ਰੱਖਿਓ, ਤੁਹਾਨੂੰ ਕੜੀ ਖਵਾਉਣੀ ਹੈ ਓਏ ਖੱਟੀ ਲੱਸੀ ਵਾਲੀ। ਹੋਏ ਅਨਾਜ ਦਾ ਪਿਆ ਭੁਰ ਭਰਾਈ ਕੜਿਕ ਕੜਿਕ ਹੋਏਗੀ ਮੂੰਹ ਦੇ ਵਿੱਚ। ਓਏ ਜ਼ਿਆਦਾ ਲਿਆਈ ਹੈ ਜ਼ਿਆਦਾ ਲਿਆਈ ਯਾਰ, ਕੜੀ ਇਜ਼ ਮਾਈ ਫੇਵਰਿਟ। ਮੈਂ ਬੇਗਮ ਕਰਾਂ ਤਾਂ ਹੀ ਇੱਥੇ ਦੇ ਆ ਕੇ। ਜਿੰਨੇ ਕਿ ਤੂੰ ਅੱਜ ਚੌਲ ਲਿਆਇਆ ਇੰਨੀ ਕਿ ਲੈ ਮੇਰੇ ਚਾਵਲ ਇੱਥੇ ਸਟੂਡੀਓ ਪੂਰਾ ਡਕਾਰ ਮਾਰਦਾ ਫਿਰੇਗਾ। ਅੱਛਾ ਇਹ ਚਾਵਲ ਆਏ ਸੀ ਅੱਜ? ਲਿਆਂਦੇ ਨੇ, ਲਕੋਏ ਨੇ, ਉਹਨੇ ਸ਼ੋਅ ਕਰਾਏ, ਲੁੱਟਿਆ ਗਿਆ। ਇਹਨੇ ਬਲਾ ਇਹਨੇ ਗੈਬੀ ਟੋਟਾ ਪਕਾਇਆ ਅੱਜ। ਸਾਜੀ ਤੇ ਮੁਨਾਫਕਤ ਹੈ ਨਾ। ਓਏ ਕਿਹੜੀ ਮੁਨਾਫਕਤ ਆ, ਬੜਾ ਡਿਜ਼ਾਈਨ ਵਾਲੀ ਐਕਟਰ ਦਾ ਮੂੰਹ ਆ ਤੇਰਾ। ਇੰਨਾ ਪਿਆਰ ਕਰਦੇ ਤੂੰ ਤੁਹਾਡੇ ਤੋਂ ਚਾਵਲ ਲਕੋ ਰਿਹਾ ਤੇ। ਓਏ ਹਾਂਜੀ। ਉਹਨਾਂ ਨੂੰ ਮਨਾ ਨੇ। ਨਹੀਂ ਯਾਰ ਤੂੰ ਵੇਖਿਆ ਨਹੀਂ ਕਿ ਉਹਦੀ ਮੈਂ ਰੋਟੀ ਖਾਧੀ ਤੇ ਉਹਨੇ ਕੀ ਸਾੜ ਪੱਕਿਆ। ਨਹੀਂ ਸਾਡੇ ਯਾਰ ਕਿ ਕੰਟੈਂਟ ਹੁੰਦਾ ਯਾਰ, 60 ਮਿੰਟ ਤਾਂ ਕੱਢਣੇ ਕਿ ਨਹੀਂ ਕੱਢਣੇ। ਬਾਕੀ ਹੋਰ ਦੇਖ ਲੈ 60 ਮਿੰਟ 7 ਮਿੰਟ ਕੱਢਣ ਦੇ ਵਿੱਚ ਕੈਸਾ ਤੇਰਾ ਮੈਂ। ਹਾਂਜੀ ਸਾਜੀ ਬਦਲੇ ਦੇ ਤੌਰ ਤੇ ਨੇ ਮਗਜ਼ ਨਾਲ ਭਾਵੇਂ 2 ਬੁਰਗੀਆਂ ਲਾਈ ਨੇ, ਬਦਲੇ ਦੇ ਤੌਰ ਤੇ ਨਹੀਂ ਲਾਈ। ਨਹੀਂ ਬਗਸ ਯਾਰ ਉਹ ਪਿਆਜ਼ ਆਂਡਾ ਟਾਈਪ ਜਿਹੜਾ ਭੁੰਨਿਆ ਹੁੰਦਾ ਉਹ ਹੁੰਦਾ ਹਦਾਇਤ ਨਾਲ।
ਇਹ ਵੀ ਬਿਹਤਰ ਸੀਗਾ, ਲੇਕਿਨ ਮੇਰੀ ਕਲਾਸ ਹੋਰ ਆ। ਉਹ ਮਿੱਠੇ ਹਾਂਜੀ ਇਦਾਂ ਦਾ ਨਹੀਂ ਖਾਦਾ ਹੋਣਾ ਇਹਦੀ ਨੁੱਕਰ ਵਾਲੀ ਕਲਾਸ ਹੈ। ਇਦਾਂ ਦਾ ਨਹੀਂ ਖਾਦਾ ਹੋਣਾ। ਲੇਕਿਨ ਇੱਕ ਗੱਲ ਦੇਖੋ, ਮਿੱਠਾ ਜੀ ਭਾਜੀ ਅਲਕੋਰ ਨਾਲ ਦੇਖੋ, ਇੰਜ ਲੱਗਦਾ ਇਹਦੇ ਅੱਜ ਚਮੇੜੇ ਆ ਨੇ। ਜਿਹੜੀ ਏਦਾਂ ਦੇ ਨੈ ਨਕਸ਼ੇ ਗੱਡੂ ਨਾ ਤਲਾਸ਼ ਚ ਖੜੇ ਹੁੰਦਾ ਤੇ ਬਾਹਰ ਥੜੇ ਦੇ ਕਰਨ ਪੜਾ ਉੱਤੇ ਯਾਰ ਹਿੱਲੇ ਦੇ ਨਾਲ ਅੱਛਾ ਤਲਾਬ ਚੋਂ ਕੱਢਤਾ ਤੁਹਾਨੂੰ ਕਿ ਤੂੰ ਨਿਕਲ ਤੂੰ ਸਾਡੇ ਆਹੋ ਔਰ ਅੰਦਰ ਡੱਡੀ ਛੇੜਨ ਦਾ ਲਾਮਾ ਹੁੰਦਾ। ਇੱਕ ਮਿੰਟ ਸਾਜੀ ਇਹਦੇ ਨਾ ਸ਼ੂਗਰ ਵਾਲੇ ਡੱਡੂ ਹੁੰਦੇ ਆ, ਮੈਂ ਕਹਿ ਰਿਹਾ ਮੈਂ ਪਾਣੀ 'ਚ ਨਹੀਂ ਵੜਨਾ, ਮੈਨੂੰ ਸ਼ੂਗਰ ਔਰ ਏਦਾਂ ਦਾ ਡੱਡੂ ਨਾ ਤਿਲਕ ਕੇ ਯਕਦਮ ਖੁਸ਼ਕੀ ਤਾਂ ਹੁੰਦਾ, ਯਕਦਮ ਤਿਲਕ ਕੇ ਪਾਣੀ ਦੇ ਪਿਆ ਜਾਣਾ ਯਾਰ ਸੌਫਟ ਜਿਹੀ ਅੰਦਾਜ਼ ਨਾਲ ਕਹਿ ਰਿਹਾ ਗਿਆ ਜੀ ਆ ਬਜਾ ਇਦਾਂ ਦੇ ਡਰੋਨੇ ਡੂ ਹੁੰਦੇ ਨਾਲ ਡੂ ਕਹਿੰਦੇ ਅੰਦਰ ਜਾਈ ਸਾਜੀ ਅਗਲੇ ਤੇ ਕੈਰੀਅਰ ਦਾ ਪੁੱਛਿਆ ਕਰੋ ਤਾਂ ਕਿ ਕਲਾਸ ਚੇਂਜ ਹੋਵੇ। ਹਾਂ ਉਹ ਸਾਜੀ ਇਹਦੀ ਕਲਾਸ ਕਿਉਂ ਅੜੀ ਹੈ? ਮੇਰੀ ਕਲਾਸ ਹੋ ਰੇ ਕਲਾਸ ਚੇਂਜ ਹੋਵੇ ਹੈ, ਪਰ 3rd ਕਲਾਸ ਡੱਬੇ 'ਚ ਸਫ਼ਰ ਕਰਦਾ ਜੀ। ਇੱਕ ਜਗ੍ਹਾ ਤੇ ਭਾਈ ਚੰਨ ਵੈਸੇ ਹੀ ਖਲੋਤਾ ਤੇ ਪਾਰਕਿੰਗ ਵਾਲਾ ਪਰਚੀ ਲਾ ਗਿਆ। ਕਹਿੰਦਾ ਯਾ ਮੇਰ ਕੋ ਸਾਜੀ ਚਿੜੀਆ ਘਰ ਦੇ ਬਾਅਦ ਬਹੁਤੀ ਆਵਾਮ ਆਈ ਹੋਵੇ ਨਾ ਤੇ ਇਦਾਂ ਦਾ ਬੰਦ ਰੋਣ ਵਾਸਤੇ ਜੰਗਲੇ ਸਿਰ ਪਾ ਕੀ ਇੱਥੇ ਰਸ਼ ਨਾ ਪਾਓ। ਇਹ ਗਰਮ ਹੈ ਪਚੜ ਮਿੱਠਾ ਸਾਜੀ ਡਾਕੀਆ ਬਣ ਗਿਆ ਤੇ ਖਤਾ ਚੋਂ ਬਲਗਰ ਗੱਲਾਂ ਕੱਟਣ ਦੇ। ਪਹਿਲੇ ਕਿ ਯਾਰ ਇਹ ਕੰਮ ਖਰਾਬ। ਅੱਛਾ ਇਹਦੇ ਤਾਂ ਬੰਦਾ ਸਮੁੰਦਰ ਤੇ ਜਾਵੇ ਨਾ, ਛੱਲ ਆਉਂਦੀ ਸਿਰਫ ਸਿਰ ਪੈਂਦਾ। ਅੱਛਾ ਘਰ ਦੇ ਕਹਿਣਾ ਫੈਮਿਲੀ ਇਹ ਹੈ ਸਾਜੀ ਕਾਲੂ ਹੱਥ ਪਾਉਂਦਾ ਜੁਗਤ ਨੂੰ। ਸਾਜੀ ਨਹੀਂ ਕਾਲੂ ਹੱਥ ਪਾਉਣਾ। ਕਾਲੂ ਬੜੀ ਐਟਮ ਆ। ਸਾਜੀ ਰੋਂਦੇ ਆ ਤੇ ਅੰਸੂ ਥੱਲੇ ਡਿੱਗਣ ਨਹੀਂ ਦੇ, ਮੂੰਹ ਚ ਖਲੋਤੇ। ਇੱਥੇ ਟੋਇਆ ਚ ਹੁਣ ਕਿ ਉਂਗਲੀ ਨਾਲ ਸਾਈਡ ਤੇ ਸਿੱਟ ਇਦਾਂ ਦਾ ਡੱਡੂ ਮੋਟਰਵੇ ਦੀ ਨੁੱਕਰ ਤੇ ਖਲੋਤਾ, ਗੱਡੀਆਂ ਵਜਾ, ਕਹਿੰਦਾ ਕੰਮ ਪੈ ਗਿਆ। ਕੰਮ ਪੈ ਗਿਆ। ਇਦਾਂ ਦਾ ਬੰਦਾ ਚੌਕਸ ਹੋਤਾ ਹੋਵੇ ਨਾ, ਜਿੱਦਾਂ ਨੈਨਕਸ ਸਿਆਣਾ ਬੰਦਾ ਕੋਈ ਕੀ ਗੱਲ ਪੁੱਤ ਡਰਿਆ ਲੱਗਦਾ। ਪਹਿਲਾ ਸ਼ਬਦ ਪਹਿਲੀ ਉਤੋਂ ਭਾਰ ਚ ਬਣਾ ਦਿੱਤਾ ਨੈਨਕਸ ਦੇ। ਔਰ ਇਹੋ ਜਿਹਾ ਮੂੰਹ ਪਤਾ ਕਦੋਂ ਬੰਦਾ? ਜਦੋਂ ਬੰਦਾ ਕੰਚ ਤੀਲੀ ਮਾਰ ਕੇ ਪਤਾ ਨਹੀਂ ਹੁੰਦਾ। ਉਹਦੀ ਸ਼ਕਲ ਚੈੱਕ ਕੀਤੀ, ਇਹਦੀ ਸ਼ਕਲ ਚੈੱਕ ਕੀਤੀ। ਮੈਫਲ ਦੇ ਵਿੱਚ ਸਪਰੇਅ ਲਾ ਕੇ ਪਹਿਲੀ ਛਿੱਟ ਪਾਵੇ ਨਾ ਦਿੱਤਾ ਦਾ ਕੈਰੈਕਟਰ ਕੀ ਕੀਤਾ ਭਾਈ। ਸਾਜੀ ਸਰਾਣੇ ਤੋਂ ਸਿਰ ਚੁੱਕੋ ਨਾ ਤੇ ਜਿਹੜਾ ਡੂੰਗ ਜਿਹਾ ਨਹੀਂ ਪੈਂਦਾ ਉਹਦੇ ਰਕਮ। ਯਾਰ ਇਹਦਾ ਸਿਰ ਦਾ ਬਣਿਆ। ਜਾਦੂਗਰ ਦੇ ਸਾਹਮਣੇ ਬਹਿ ਕੇ ਇਹਦਾ ਬੰਦਾ ਰਿਐਕਟ ਬਹੁਤ ਮਾਰ ਜਾਂਦਾ। ਡਰੀ ਜਾਂਦਾ। ਮੇਲੇ ਮੂਲੀਆਂ ਚ ਕੋਈ ਮਾੜੀ ਆਈਟਮ ਕਰਨ ਲਈ ਕਹਿਣਗੇ ਨਾ ਕਿ ਮੈਨੂੰ ਕੋਈ ਮੁੰਡਾ ਚਾਹੀਦਾ ਤੇ ਇਹੋ ਜਿਹਾ ਭੱਜ ਕੇ ਜਾਂਦਾ। ਹਾਂਜੀ ਇਦਾਂ ਤਾਂ ਪੰਗੂੜ ਤੇ ਬਹਿ ਕੇ ਬਹੁਤ ਡਰਦਾ। ਘੁੰਮਣ ਵਾਲਾ ਭੰਗੋੜਾ ਨਹੀਂ, ਸਿਆਲਕੋਟ ਗੁਜਰਾਲ, ਉਹਦੇ ਚ ਗੁਜਰਾਲੇ ਤਾਂ ਬੈਠ ਨਹੀਂ ਦਿਆ, ਕਹਿੰਦਾ ਉੱਧਰ ਬਾਰਿਸ਼ਾਂ ਹੁੰਦੀਆਂ। ਲੈ ਯਾਰ ਸਿਆਣਾ ਬੰਦਾ ਵਲੀਮੇ ਤੇ ਪੁੱਛੇ ਨਾ ਵੀ ਹਾਂ ਵੀ ਰੋਟੀ ਤੋਂ ਕਿਹੜਾ ਰਹਿ ਗਿਆ, ਇਦਾਂ ਦਾ ਬੰਦਾ ਕਹਿੰਦਾ ਮੈਂ ਰਹਿ ਗਿਆ ਡੈਡੀ। ਗੱਲ ਸਾਦੀ ਹੁੰਦੀ, ਮੈਨੂੰ ਉਹਦੇ ਮੂੰਹ ਦੀ ਵੈਰੀਏਸ਼ਨ ਦਾ ਪਤਾ ਹੁੰਦਾ। ਐ ਲੱਗਦਾ ਕਿ 100 ਮਿੱਠਾ ਚੂਪ ਕੇ ਹਟਿਆ ਉੱਥੇ ਮੂੰਹ ਮੁੜਦੇ ਉੱਥੇ ਕਿਉਂ ਫੜ ਲਿਆ। ਇਹਨੇ ਮਿੱਠੇ ਚੂਪਦਾ ਉੱਥੇ ਹੀ ਐ ਹੋ ਗਿਆ। ਸਾਡੀ ਅੱਜ ਫ੍ਰਿਸਬੀ ਸੁੱਟਣ ਲੱਗੇ ਆ ਮੂੰਹ ਬੰਦਾ। ਔਰ ਕਿਤੇ ਵੀ ਪਾਸੇ ਤੇ ਬੰਦੇ ਬੈਠੇ ਹੋਣਾ, ਇਦਾਂ ਦਾ ਬੰਦਾ ਲੰਘਦੇ ਕੋਈ ਦੁਆ ਕਰ ਲਓ ਭਾਈ। ਤਾਸ਼ ਕੀ ਲੰਘਦੇ ਆਪਾਂ ਕਿਸ ਮਕਸਦ ਤੋਂ ਬੈਠੇ ਦੁਆ ਕਰ ਲਓ ਭਾਈ। ਅੱਛਾ ਜਦ ਇਕੱਠੇ ਬੱਠੇ ਵੇਖੇ ਤਾਂ ਕਹਿੰਦਾ ਦੁਆ ਕਰ ਲਓ ਕਿ ਸ਼ਾਇਦ ਕਿਸੇ ਵਜ੍ਹਾ ਤੋਂ ਬੈਠੇ। ਕੋਈ ਗੱਲਬਾਤ ਆਹੋ ਔਰ ਇਦਾਂ ਦੇ ਬੰਦੇ ਨਾਮ ਬੜਾ ਅਜੀਬ ਤੇ ਲੈਣਗੇ। ਕੋਈ ਬੰਦਾ ਮੈਂ ਲਿਖ ਹੁੰਦਾ ਨਾ ਸਤੰਬਰ ਦਾ ਦੇਖਿਆ ਇੱਥੇ ਭਾਜੀ। ਸਤੰਬਰ ਕਿਹੜਾ? ਸਤੰਬਰ ਕੌਣ ਹੈ? ਸਤੰਬਰ ਸਤੰਬਰ। ਅੱਛਾ ਤਸਵਰ ਨੂੰ ਸਤੰਬਰ ਤੱਕ ਦੇਖ। ਲੈ ਸਤੰਬਰ ਤੇ ਨਹੀਂ ਦੇਖਿਆ। ਉਸਤਾਦ ਜੀ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ। ਹਾਂ ਗਲੋਬਲ ਵਾਰਮਿੰਗ ਤਾਂ ਨਹੀਂ ਸ਼ੁਰੂ ਹੋ ਗਈ? ਨਹੀਂ ਆ ਦੇਖੋ ਨਾ, ਮੈਂ ਗੇਟਾਂ ਤੇ ਆਇਆ, ਧੜ ਬਾਰਿਸ਼ ਵਿੱਚ ਭੇਜ ਕੇ ਆਇਆ, ਗਿੱਲਾ ਸ਼ਾਹ ਗਿੱਲਾ ਹੋ ਗਿਆ। ਮੈਂ ਇੱਥੇ ਆਇਆ ਕੱਖ ਵੀ ਨਹੀਂ ਸੀ, ਗਿੱਲਾ ਖਚੂਰ ਹੋ ਗਿਆ। ਕਟਰ ਗਿੱਲਾ ਹੋ ਗਿਆ। ਯਾਰ ਬੱਦਲਾਂ ਦਾ ਹਿਸਾਬ ਕਿਤਾਬ ਹੁੰਦਾ ਨਾ, ਉੱਤੇ ਕੋਈ ਸਿਸਟਮ ਆ ਯਾਰ। ਉਹ ਜਿੰਨੇ ਕਿ ਬੱਦਲ ਉਹਦੇ ਉੱਤੇ ਕਿੱਥੋਂ ਹੁੰਦਾ ਪਾਣੀ ਆਉਂਦਾ ਕਿੱਥੋਂ? ਇਹ ਆਬੂ ਬਖਾਰਾਤ ਆ, ਆਬੀ ਬਖਾਰਾਤ।
ਨਹੀਂ ਇਹ ਕਹਿੰਦੇ ਭਾਜੀ ਯਾਰ ਉਹ ਜਿਹੜੇ ਹੁੰਦੇ ਨਾ ਉਹਨਾਂ 'ਚ ਭਰੇ ਹੁੰਦੇ ਨਾ ਉਨੀ ਕੁ ਜਗ੍ਹਾ ਤੇ ਉਹ ਕਰ ਦਿੰਦੇ ਨੇ। ਉਸਤਾਦ ਜੀ ਕਹਿੰਦੇ ਏਰੀਆ ਵਾਈਜ਼ ਸਿਸਟਮ ਹੋ ਗਿਆ ਵਾ। ਓਏ ਆ ਤਾਂ ਏਰੀਆ ਵਾਈਜ਼ ਕੀ ਬਾਰਿਸ਼ਾਂ ਦਾ ਬਿੱਲ ਲੱਗ ਕੇ ਆਉਣਾ, ਤੁਹਾਡੇ ਬਿੱਲ ਦੇ ਨਾਲ 1000 ਰੁਪਏ ਫੀ ਘਰ ਦਾ ਕੱਟਿਆ ਜਾਣਾ ਵਾ। ਏਰੀਏ ਵੰਡੇ ਗਏ ਆ ਸਾਰੇ। ਰੇਨ ਚਾਰजेस ਆ ਰਹੇ। ਨਹੀਂ ਉਹ ਸਾਜੀ ਮਸਨੂਈ ਬਾਰਿਸ਼ ਵੀ ਯਾਰ ਤੁਸੀਂ ਬਿੱਲ ਪੜਿਓ, ਆਰ ਸਰਵਿਸ ਨਹੀਂ ਲਿਖਿਆ, ਰੇਨ ਸਰਵਿਸ। ਔਰ ਸੱਚੀ ਗਲੋਬਲ ਮਾਰਕੀਟ ਵੀ ਸ਼ੁਰੂ ਹੋ ਗਈ ਆ। ਇਹ ਹੁਣ ਏਰੀਆ ਸਾਰੇ ਬਾਰਿਸ਼ ਹੋਇਆ ਕਰਨੀ ਹੈ। ਤੇ ਸਾਜੀ ਇੱਥੇ ਵੀ ਹੁੰਦਾ ਵਾ ਜਿਹੜੀ ਸਮੋਕ ਪੈਂਦੀ ਅੱਖਾਂ ਨੂੰ ਸਾਰਾ ਹੋਰ ਇੱਥੇ ਕੀ ਤੂੰ ਨਹੀਂ ਉਹ ਲਾਹੌਰ ਕਿੰਨਾ ਤੇ ਬੜੀ ਪੈਂਦੀ। ਮੈਂ ਇੱਥੇ ਪੋਲੂਸ਼ਨ ਘੱਟ ਤੇ ਗੱਡੀਆਂ ਘੱਟ ਨੇ ਤਾਂ ਕਰਕੇ। ਮਿਸਰ ਚੋਂ ਆਇਆ ਤੂੰ? ਨਹੀਂ ਸਾਜੀ ਮੈਂ ਇੱਥੇ ਸਾਜੀ ਨਹੀਂ ਉਹਨੂੰ ਸਹੀ ਐਵੇਂ ਇਨਫੋਰਮੇਸ਼ਨ ਗਲਤ ਨਾ ਦੋ। ਓ ਯਾਰ 36000 ਵਾਰੀ ਫੈਸਲਾਬਾਦ ਆਇਆ ਉਹ। ਨਹੀਂ ਮੈਨੂੰ ਇੱਥੇ ਉਹ ਘੱਟ ਪਈ ਲਾਹੌਰ ਦੇ ਨਿਸਬਤ ਉਹ ਅੱਖਾਂ ਨੂੰ ਜਿਹੜੀ ਪੈਂਦੀ। ਓ ਯਾਰ ਇਹ ਠੰਡਾ ਸ਼ਹਿਰ ਆ, ਇਹ ਤੇਰੀਆਂ ਅੱਖਾਂ ਨੂੰ ਵੀ ਠੰਡਕ ਪਹੁੰਚਾਏਗਾ। ਤੈਨੂੰ ਫੈਸਲਾਬਾਦ ਦਾ ਕਿਸੇ ਨੇ ਦੱਸਿਆ ਨਹੀਂ ਹਲੇ? ਜੀ ਤੈਨੂੰ ਅਗਲੇ ਅਸੀਂ ਸ਼ੋਅ 'ਚ ਦੱਸਾਂਗੇ ਫੈਸਲਾਬਾਦ। ਹਾਏ ਹਾਏ। ਤੂੰ ਫੈਸਲਾਬਾਦ ਨੂੰ ਨਾ ਈਜ਼ੀ ਲੈ ਰਿਹਾ, ਨਾਸ਼ਤੇ ਦਾ ਵੀ ਤੂੰ ਕਹਿ ਰਿਹਾ ਇੱਥੇ ਖਾਣੇ ਨਹੀਂ ਚੰਗੇ, ਇੱਥੇ ਚਣੇ ਨਹੀਂ ਚੰਗੇ। ਅਗਲੇ ਸ਼ੋਅ 'ਚ ਅਸੀਂ ਤੇਰਾ ਦਿਮਾਗ ਸੈੱਟ ਕਰਦੇ ਆ ਕਿ ਲਾਹੌਰ ਕੱਖ ਵੀ ਨਹੀਂ ਆ। ਬਿਲਕੁਲ ਫੈਸਲਾਬਾਦ ਹੀ ਆ। ਫੈਸਲਾਬਾਦ ਵਰਗਾ ਸ਼ਹਿਰ, ਲਾਹੌਰ ਲੋਕੀ ਆਉਂਦੇ ਨੇ ਯੂਕੇ 'ਚ, ਲਾਹੌਰ ਅਮਰੀਕਾ 'ਚ ਲਾਹੌਰ ਰਹਿੰਦੇ ਨੇ, ਆਉਂਦੇ ਤੇ ਆ ਕੇ ਕਹਿੰਦੇ ਨੇ ਯਾਰ ਫੈਸਲਾਬਾਦ ਤੋਂ ਚੱਕਰ। ਹਾਂ ਸਮਝ ਆਈ? ਪੁਰਸਕੂਨ ਹੈ। ਲਾਹੌਰ ਇੰਡੀਆ 'ਚ ਮਸ਼ਹੂਰ ਆ ਜ਼ਿਆਦਾ, ਇੰਡੀਆ ਪੰਜਾਬ 'ਚ ਲਾਹੌਰ ਜਾਣਾ ਯਾਰ, ਲਾਹੌਰ ਜਾਣਾ ਯਾਰ, ਉਧਰ ਜ਼ਿਆਦਾ ਫੇਮਸ ਆ ਲਾਹੌਰ। ਲੇਕਿਨ ਸਾਜੀ ਬੰਦਾ ਜਿੱਥੇ ਜੰਪਾਲ ਹੋਵੇ ਫਿਰ ਉੱਥੇ ਦੀ ਗੱਲ ਤੇ ਹੁਣ ਗੱਲ। ਮੇਰੀ ਜੰਮ ਮੁਲਤਾਨ ਦੀ ਹੈ, ਪਲ ਫੈਸਲਾਬਾਦ ਦੀ ਹੈ। ਆਹੋ ਸਹੀ ਗੱਲ। ਦੱਸ ਹਾਂ ਭਾਜੀ ਸਤਾਜੀ ਇਹ ਤਾਂ ਕਾਰਨਰ ਮੂੰਹ ਦੇਖਿਓ, ਬੰਦ ਤੇ ਪੇੜੇ ਵਰਗਾ ਮੂੰਹ। ਤੈਨੂੰ ਕੀ ਮਸਲਾ ਵਾ? ਨਾ ਯਾਰ ਤੁਹਾਡੀ ਭਰਾ ਵਾ ਯਾਰ। ਹੁਣ ਤੁਹਾਨੂੰ ਮੇਰੀ ਗੱਲ ਸਮਝ, ਮੇਰੀ ਗੱਲ ਤਾਂ ਲੱਗੀ ਝੂਠੀ। ਉਹ ਯਾਰ ਅਸੀਂ ਪੜ੍ਹ ਕੇ ਵੀ ਝੂਠੇ ਹੀ ਆ ਬਸ। ਯਾਰ ਤੂੰ ਹੈ ਹੀ ਝੂਠਾ। ਸਤਾਜੀ ਛੱਲੀ ਵਾਲੇ ਨੂੰ ਕਹਿੰਦੇ ਇਹਦਾ ਪਾਵਰ ਵਾਲਾ ਬਟਨ ਕਿਹੜਾ ਵਾ? ਓ ਯਾਰ ਉਹ ਤੇ ਇਹਨੇ ਦਾਦੀ ਦੂਜੀ ਵਾਰੀ ਗੱਲ ਕੀਤੀ, ਨਹੀਂ ਇਹਨੇ ਪਿਛਲੀ ਸ਼ੀਟ 'ਚ ਵੀ ਕੀਤੀ ਨਹੀਂ ਪਾਵਰ ਵਾਲੀ ਨਹੀਂ ਸੀ ਉਹਦੇ। ਕੀਤੀ ਆ ਉਹਨਾਂ ਫਟੈਪ ਤੋਂ ਕੀਤੀ ਹੈ, ਕਿਹੜਾ ਬਟਨ ਕਿਹੜਾ ਵਾ? ਔਰ ਮੋੜ ਵਾਲੀ ਕੀਤੀ ਸੀ ਨੇ, ਟੀਵੀ ਬੰਦ ਕਰਤਾ। ਉਸਤਾਦ ਜੀ ਤੁਹਾਨੂੰ ਨਹੀਂ ਲੱਗਦਾ ਵੀ ਉਹੀ ਹੈ ਨਾ, ਟਰੈਕ ਤੇ ਹੋਈ ਹੈ ਨਾ। ਹਾਂਜੀ ਦਾਨਸ਼ਵਰ ਦਾ ਮਹਾਨ ਆਰਟਿਸਟ ਇਦਾਂ ਦੀ ਗੱਲ ਕਰੇ ਯਾਰ। ਚਲੋ ਉਸਤਾਦ ਜੀ ਕਿਸ ਟਾਈਮ ਮੂੰਹ ਚੋਂ ਨਿਕਲ ਜਾਂਦੀ ਹੈ, ਮਾੜਾ ਬੰਦਾ ਵਾ ਮਾਫ ਕਰ ਦਿਆ ਕਰੋ। ਤੁਹਾਨੂੰ ਮੇਰੀ ਗੱਲ ਝੂਠ ਲੱਗੀ 100,000 ਰੁਪਏ ਬਾਰਿਸ਼ ਵਾਲੀ? ਨਹੀਂ ਮੈਨੂੰ ਬਕਵਾਸ ਲੱਗੀ। ਝੂਠ ਤੇ ਚਲੋ ਫੇਰ ਵੀ ਕਿਸੇ ਹੋਰ ਹਿਸਾਬ ਹੁੰਦਾ, ਇੱਕ ਗੱਲ ਆ ਹਜ਼ਾਰ। ਸੁੱਟਣ ਵਾਲੇ ਲੱਗੀ, ਸੁੱਟਣ ਯਾਰ ਪਾਚਨ ਸਾਹਿਬ ਤੁਹਾਨੂੰ ਸਮਝ ਆਈ? ਮਤਲਬ ਤੂੰ ਬਿੱਲ ਨਹੀਂ ਤਾਰਦਿਆ ਬਾਰਿਸ਼ ਤੇ ਆ, ਤੂੰ ਬਾਰਿਸ਼ ਦਾ ਬਿੱਲ ਨਹੀਂ ਤਾਰਦਾ, ਫੇਰ ਤੇਰੇ ਘਰ ਬਾਰਿਸ਼ ਨਹੀਂ ਹੋਣੀ। ਉਹਨਾਂ ਬਦਲ ਕਰ ਦੇਣਗੇ, ਮੇਰੇ ਘਰ ਬਾਰਿਸ਼ ਨਹੀਂ ਹੋਣੀ। ਜਿਹੜਾ ਤੂੰ ਨਾਲ ਦੇ ਘਰੋਂ ਬਾਰਿਸ਼ ਦੀ ਤਾਰ ਲੈ ਲਈ। ਹਾਂ ਇਹ ਉਹ ਨਹੀਂ ਹੈਗਾ ਸਿਸਟਮ। ਇਹ ਭਾਜੀ ਤੁਬਕਾ ਸੇ ਬਿੱਲ ਪੂਰਾ 1000 ਦੇਣਾ ਹੈ। ਯਾਰ ਤੂੰ ਨਾਲ ਦੇ ਘਰ ਦੇ ਉੱਤੇ ਚੜ ਕੇ ਨਾ ਐਸ ਰੋਕ ਇੱਕ ਵੱਡੀ ਪਲੇਟ ਲਾ ਦੇ, ਜਿਹੜੀ ਢਾਲ ਜਿਹੜੀ ਤੇਰੇ ਘਰ ਵੱਲ ਹੋਵੇ, ਤਰਸ਼ਮੀ ਉਹਦਾ ਸਭ ਮੀਟਰ ਲਾ ਲਵੇ। ਉਹਦਾ ਸਭ ਬਾਰਿਸ਼ ਲਾ ਲਾ। ਜਿਹੜਾ ਤੁਬਕਾ ਬਦਲ ਚੋਂ ਨਿਕਲੇਗਾ ਯੂਜ਼ ਹੋ ਗਿਆ, ਉਹ ਫਿਰ ਤੁਸੀਂ ਯੂਜ਼ ਹੋਈ ਲੈਣੀ ਹੈ। ਤਾਜ਼ੀ ਬਾਰਿਸ਼ ਹਾਂ ਤਾਜ਼ੀ ਨਹੀਂ ਉਹ ਕਹਿ ਰਿਹਾ, ਹਾਂ ਯੂਜ਼ ਬਾਰਿਸ਼ ਨਹੀਂ। ਤੂੰ ਇਦਾਂ ਕਰ ਨਾ, ਇੱਕ ਮਿਸਾਲ ਇਹ ਨਾਲ ਘਰ ਆ, ਤੇਰਾ ਘਰ ਆ, ਇਧਰਲੇ ਘਰ ਜਿਹੜੀ ਬਾਰਿਸ਼ ਹੋ ਰਹੀ ਨਾ, ਉਹਨੂੰ ਤੂੰ ਕੁਝ ਨਹੀਂ ਕਹਿਣਾ, ਪਰਲੇ ਘਰ ਵਾਲ ਵੱਡਾ ਪੱਖਾ ਲਾ ਦੇ। ਸਾਰੀ ਐਨੂ ਹਾਂ ਤਾਜ਼ੀ ਤੇਰੇ ਵਾਲ ਅੱਗੋਂ ਆ ਕੇ ਵੱਡਾ ਪੱਖਾ ਜਿਹਾ 20000 ਦਾ ਲੈਣਾ ਪਿਆ, 1000 ਰੁਪਏ ਬੇਦੀ ਨਾ ਦੇਵਾਂ। ਤੂੰ ਵੱਡੀ ਡਾਂਗ ਲੈ ਕੇ ਇੱਕ ਪਾਸੋਂ ਬੱਦਲ ਚੁੱਕ ਕੇ ਆਪਣੇ ਘਰ ਵੱਲ। ਲੇਕਿਨ ਇਹ ਤੂੰ ਹਿਸਾਬ ਲਾ ਲਾ, ਅਗਰ ਉਹਦੇ ਵੀ ਇੱਕ ਯੂਨਿਟਾਂ ਦਾ ਹਿਸਾਬ ਆ, ਅਗਰ ਤੂੰ ਜ਼ਿਆਦਾ ਬਾਰਿਸ਼ ਯੂਜ਼ ਕੀਤੀ ਤਾਂ ਅੱਗੋਂ ਫਿਰ ਯੂਨਿਟ ਜ਼ਿਆਦਾ ਪੈਣ ਲੱਗ ਪੈਂਦੇ। ਮਤਲਬ ਤੇਰੇ ਘਰ ਮਹਿਮਾਨ ਆਏ, ਤੂੰ ਕਹਣਾ ਤੁਹਾਨੂੰ ਬਾਰਿਸ਼ ਵਗਾ, ਹਾਂਜੀ ਤੂੰ ਬਟਨ ਨੱਪ ਲਵੇਂ ਤੂੰ ਮਹਿਮਾਨਾਂ ਦੇ 800 ਰੁਪਏ ਭੂਰ ਦਾ ਵਾ, ਵੀ ਹਲਕੀ ਭੂਰ ਪਾਉਣੀ 800 ਰੁਪਏ, ਜੇ ਹਲਕੀ ਤੇਜ਼ ਪਾਉਣੀ ਆ 1000 ਰੁਪਏ, ਜੇ ਮੂਸਲਾ ਧਾਰ ਪਾਉਣੀ ਆ ਮੂਸਲਾਧਾਰ ਬਹੁਤ ਮਹਿੰਗੀ ਹੈ। ਉਹ ਬਹੁਤ ਮਹਿੰਗੀ ਸਾਡੇ। ਮੇਰੇ ਗੜੇ ਪਵਾਉਣੇ ਨੇ। ਗੜੇ ਤੇ ਗੜੇ ਦਾ 5000 ਰੁਪਏ ਭਾਜੀ ਪਰ ਘੰਟੇ। ਇੱਕ ਦਾ ਔਰ ਗੜੇ ਚੁੱਕ ਕੇ ਵਾਪਸ ਵੀ ਕਰਨੇ ਤੁਸੀਂ, ਬਰਫ ਵੀ ਵਾਪਸ ਉਹਨਾਂ ਨੇ ਲੈ ਔਰ ਗੜੇ ਸੜੇ ਤੁਹਾਡਾ ਹੀ ਆ ਸਾਰੇ। ਹਾਂ ਨਹੀਂ ਉਸਤਾਦ ਜੀ ਉਹ ਚੁੱਕਣ ਤੱਕ ਉਹ ਪਿਘਲ ਜਾਂਦੇ ਫੇਰ। ਨਹੀਂ ਪਿਘਲਦੀ, ਉਹ ਬਹੁਤ ਹਾਰਡ ਬਰਫ ਹੁੰਦੀ। ਅੱਛਾ ਜੀ 3 ਦਿਨ ਢੇਰ ਲੱਗੇ ਰਹਿੰਦੇ ਗਲੀਆਂ 'ਚ। ਹਾਏ ਆਪਣੇ ਕਿੰਨਾ ਦੇਖਿਆ ਕਦੀ ਗੜਿਆਂ ਦਾ ਹਿਸਾਬ? ਹਾਂਜੀ ਗੜੇ ਇਕੱਠੇ ਕਰਕੇ ਢੇਰ ਲਾਇਆ ਹੁੰਦਾ, 2-2 ਦਿਨ ਉੱਥੇ ਗੜੇ ਪਏ ਰਹਿੰਦੇ ਨੇ। ਇਹ ਤੇ ਪਿਘਲਦੀ ਨਹੀਂ ਸਾਡੀ। ਉਹ ਨਹੀਂ ਹੁੰਦੇ ਉਹ ਜਿਹੜੇ ਆਮ ਬਰਫ ਨਹੀਂ ਗਈ ਉਹ ਸਤਾਜੀ ਗੜੇ ਪਵਾਏ। ਇਹਦਾ ਇੱਕ ਦੁਸ਼ਮਣ ਸੀ ਨਾਲ ਦੇ ਘਰ, ਗੜੇ ਪੈ ਰਹੇ ਤੇ ਉਸੇ ਚੱਕਰ 'ਚ ਇਹਨੇ ਸਮਝੇ ਬਰਫ਼ ਪੈ ਰਹੀ ਤੇ ਉੱਤੋਂ ਜਾ ਕੇ ਨਾ ਬਰਫ਼ ਵਾਲਾ ਕੋਲਾ ਉੱਤੋਂ ਦੇ ਸਿਰ 'ਚ ਮਾਰਦਾ। ਕੱਲਿਆ ਕਹਿੰਦਾ ਯਾਰ ਦੇਖੋ ਕਿੱਡਾ ਵੱਡਾ ਗੜਾ ਪਿਆ, ਇਹਦਾ ਸਿਰ ਖੋਲਤਾ। ਉਹ ਕਹਿੰਦਾ ਮਿੱਠੇ ਮੈਦਨ ਚੜਨਾ, ਕਹਿੰਦਾ ਭਾਜੀ ਗੜਾ ਹੀ ਪਿਆ ਵਾ, ਅਬੇ ਇੱਕ ਵੱਡਾ ਆ ਗਿਆ। ਕੋਲੇ ਸਵੇਰ ਬਾਰਿਸ਼ ਦਾ ਫਾਇਦਾ ਚੁੱਕ ਰਿਹਾ। ਖਵਾਜਾ ਸਰਾਮ ਵਾਲੀ ਜ਼ਬਾਨ ਚ ਆਰਡਰ ਦੇ ਰਿਹਾ, ਕਹਿੰਦਾ ਗੜੇ ਕਰਾ। ਨਹੀਂ ਤੁਸੀਂ ਅਨਕਰੀਬ 2030 ਦੇ ਵਿੱਚ ਦੇਖਣਾ, ਇਹ ਸਿਰਫ ਚੈੱਕ ਹੋ ਰਿਹਾ ਵਾ ਸਿਸਟਮ, ਹੈਲੀਕਾਪਟਰ ਦੇ ਜ਼ਰੀਏ ਬਦਲ ਕਿਰਾਏ ਤੇ ਲੈ ਕੇ ਉਤੋਂ ਬਾਰਿਸ਼ ਪਾ ਕੇ ਸਿਸਟਮ ਚੈੱਕ ਹੋ ਰਿਹਾ। ਇਹ ਗਲੋਬਲ ਵਾਰਮਿੰਗ ਸ਼ੁਰੂ ਹੋ ਗਈ ਆ। ਗਲੋਬਲ ਵਾਰਮਿੰਗ ਹੈ। ਤੈਨੂੰ ਪਤਾ ਕਈਆਂ ਮੁਲਕਾਂ 'ਚ ਸਮੁੰਦਰ ਦੇ ਕਿਨਾਰੇ ਮੱਛਲੀਆਂ ਦੀ ਬਾਰਿਸ਼ ਹੁੰਦੀ। ਹਾਂਜੀ ਕੋਈ ਵੀਡੀਓ ਵੀ ਆਈ ਹੈ। ਹਾਂ ਉਹ ਪਤਾ ਕੀ ਉਹਦਾ, ਉਹ ਪਿੱਛੋਂ ਕਿਤੇ ਨਾ ਜਦੋਂ ਚੜਦਾ ਨਾ ਵੱਡੀ ਛੱਲ ਲੱਦੀ ਛਾਲ ਨਹੀਂ, ਜਦੋਂ ਹਾਂ ਆਪੀ ਬਖਾਰ ਆ ਜਦੋਂ ਵੱਡੇ ਬਣਦੇ ਉਦੋਂ ਛਿੜਦੀਆਂ ਨੇ ਪੂਰੀ
ਵੱਡੀ ਵੱਡੀ ਮੱਛਲੀਆਂ ਦੀ ਬਾਰਿਸ਼ ਸੜਕ ਤੇ। ਆਹੋ ਸਹੀ ਹਾਂਜੀ, ਉਸਤਾਦ ਜੀ ਜਿਹੜੀ ਸਮੁੰਦਰ ਦੇ ਦਰਮਿਆਨ ਦੀ ਸਿੱਧਾ ਇਧਰ ਕੇ ਕਈ ਫਰਾਈ ਪੈਨ ਲੈ ਕੇ ਥੱਲੇ ਆਇਆ ਕਰ ਰਹੇ ਹੋ। ਜਿਹੜੀ ਸਮੁੰਦਰ ਦੇ ਦਰਮਿਆਨ ਚੋਂ ਵੱਡੀ ਛੱਲ ਉੱਠਦੀ ਆ ਨਾ, ਪੂਰੀ ਵੱਡੀ ਛੱਲ, ਉਹਦੇ ਚ ਮਛਲੀਆਂ ਆਉਂਦੀਆਂ। ਸਾਈਡ ਵਾਲੀ ਛੱਲਾਂ ਜਿਹੜੀਆਂ ਉਹ 'ਚ ਨਹੀਂ ਆਉਂਦੀਆਂ, ਉਹ ਸਾਦਾ ਛੱਲਾਂ ਵਾ। ਇਹ ਵੀ ਇਹ ਨਵੀਂ ਗੱਲ ਜੀ, ਸਾਨੂੰ ਨਹੀਂ ਸੀ ਪਤਾ। ਸਾਦਾ ਜਿਹੜੀ ਸਾਈਡ ਵਾਲੀਆਂ ਉਹ ਸਾਦਾ ਚੱਲਣ। ਹਾਂਜੀ ਉਸਤਾਦ ਜੀ ਇਹ ਵੀ ਸੁਣਿਆ ਗਿਆ ਵਾ ਕਿ 100 ਕਿਲੋਮੀਟਰ 100 ਹਜ਼ਾਰ ਮੀਟਰ ਦੀ ਯਾਨੀ ਕਿ ਛੱਲ ਉੱਚੀ ਹੁੰਦੀ ਹੈ। ਹਾਂ, ਬੰਦਾ ਤੇ ਬੰਦੇ ਬਹੁਤ ਬਹੁਤ ਉੱਚੀ ਚੱਲਣ। ਜਹਾਜ਼ ਨਾਲ ਟਕਰਾਏ ਨਹੀਂ, ਇਹ ਜਹਾਜ਼ ਪਹਿਲੇ ਉੱਡਦਾ ਹੀ 2500-2600 ਕਿਲੋਮੀਟਰ ਸੀਗਾ ਉੜਦਾ ਜਹਾਜ਼, ਫਲਾਈਂਗ। ਉਹ ਫੁੱਟ ਹੁੰਦਾ ਹੀ 25-26 ਹਜ਼ਾਰ ਫੁੱਟ, ਕਹਿੰਦਾ 25-2600 ਮੀਟਰ। ਭਾਜੀ ਫੇਰ ਤਾਂ ਇਹਦੀ ਉਚਾਈ ਤਾਂ ਕਿਤੇ ਵੀ ਜਹਾਜ਼ ਤਾਂ ਲੈ ਕੇ ਜਾਓ, ਕਦੇ ਪਹਾੜਾਂ 'ਚ ਵੱਜਣਾ, ਕਦੇ ਛੱਲ ਦੇ ਜ਼ੁਮਰੇ 'ਚ ਆ ਜਾਣਾ, ਉਹ ਰੌਲਾ ਹੋਇਆ ਸੀ। ਇਹਨੇ ਜਹਾਜ਼ ਦੀ ਕੰਪਨੀ ਬਣਾ ਲਈ ਨਵੀਂ। ਦਾਨਸ਼ ਸਾਇੰਸਦਾਨ ਆਦਮੀ ਹੈ। ਅੱਛਾ ਜਹਾਜ਼ ਨੇ ਪੂਰਾ ਬਣਾ ਕੇ ਥੱਲਿਓਂ ਹਰ ਬੰਦੇ ਦੀ ਲੱਤਾਂ ਥੱਲੇ ਕੱਢਣ ਲਈ 2 ਮੋਰੇ ਲਾਏ। ਥੱਲੇ ਹਾਂ, ਉਹ ਥੱਲੇ ਬੈਠੇ, ਉਸ ਤੋਂ ਬਾਅਦ ਉਹਨੂੰ ਕਹਿੰਦਾ ਚਲੋ ਚੁੱਕੋ ਬਈ, ਸਾਰੇ ਪੈਦਲ ਜਾ ਰਹੇ ਥੱਲੇ ਜਹਾਜ਼ ਲੈ ਕੇ। ਤੇ ਵੱਡੇ ਹਟਾਇਆ ਨੇ। ਨਹੀਂ ਉਦਾਂ ਹੀ ਪਾਇਲਟ ਥੱਲਿਓਂ 6-700 ਲੱਤ ਨਜ਼ਰ ਆ ਰਹੀ ਹੈ ਗਿਣ ਜਾਂਦੀ। ਪਾਇਲਟ ਸੀ ਤੇ ਅੰਦਰੋਂ ਆਪਣੇ ਕੇਬਲ ਦੇ ਵਿੱਚ ਫੱਟੀ ਜੀ ਲਾ ਕੇ ਤੇ ਦੀਵੇ ਬਾਲਣ ਦੀ ਜਗ੍ਹਾ ਬਣਾਈ। ਅੰਦਰ ਵੜਦੇ ਪਹਿਲੇ ਕਿ ਪੜ ਕੇ ਯਾਰ ਸਫ਼ਰ ਤੇ ਜਾਣਾ ਹੁੰਦਾ, ਪੜ ਕੇ ਜਾਈਦਾ, ਪੜ ਕੇ ਜਾਈਦਾ ਸਰ। ਸਾਰਿਆਂ ਦੇ ਪੈਰ ਥੱਲੇ ਕਰਾਇਆ, ਇੱਕ ਸਪੀਡ ਬ੍ਰੇਕਰ ਆਇਆ, ਸਾਰਿਆਂ ਦੇ ਪੈਰ ਛੱਡੇ ਗਏ। ਸਾਰੇ ਇੱਕ ਸਾਈਡ ਤੇ ਦੱਸ ਗਿਆ। ਇਹ ਜਹਾਜ਼ 'ਚ ਮਠਿਆਈ ਦਾ ਡੱਬਾ ਲੈ ਕੇ ਜਾ ਰਹੇ। ਪੈਰਟ ਦਾ ਸ਼ਗਿਰਦ ਹੋਣਾ। ਹੋ ਜਾਂਦੀ ਮੈਂ ਇਹਨੂੰ ਤਾਂ ਪਹਿਲਾਂ ਦੇ ਮਾਰਦਾ। ਇਹਨੂੰ ਦੱਸੋ ਕਿਹੜੀਆਂ 2 ਜੁਗਤਾਂ ਮਨਾ ਮੈਂ ਨਹੀਂ ਪੁਰਾਣੀ ਜਿਹੜੀ ਪਿਤਾ ਦੀ ਸ਼ਰਾਰਤੀ ਕਾਰ ਤੇ ਸਾਲ ਨਹੀਂ ਮਿਲਦਾ, ਦੂਜੀ ਵਾਰ ਸਾਲ ਨਹੀਂ ਮਿਲਦਾ। ਦੂਜੀ ਵਾਰੀ ਸਾਲਨ ਨਹੀਂ ਮਿਲਦਾ। ਨਹੀਂ ਉਹ ਤਾਂ ਠੀਕ। ਇਹ ਜੁਗਤ ਬਰਬਾਦੀ ਆ। ਇਹ ਸਮਝ ਲੈ ਤੇਰਾ ਰਜ਼ਾਨ ਆ। ਕਤਲੋਂ ਆਮ ਆ ਇਹ। ਤੇ ਦੂਜੀ ਗੱਲ ਇਹ ਆ, ਓਏ ਯਾਰ ਆ ਵੇਖਦਾ ਕਹਤਾ ਖੋਤੇ ਵਰਗਾ ਖੋਤਾ ਆਪ ਕਹਿੰਦੇ ਆ। ਹਾਂ, ਆਪ ਕਹਿੰਦੇ ਵਾਲੀ ਤੇ ਦੂਜੀ ਵਾਰੀ ਸਾਲਨ ਵਾਲੀ ਹੈ ਨਹੀਂ ਇੱਥੇ ਬੈਨ ਆ। ਠੀਕ। ਬੈਨ ਨਹੀਂ ਆ, ਇਹਦੀ ਬਹੁਤ ਸਖਤ ਸਜ਼ਾ ਵਾ ਇੱਥੇ। ਸਾਜੀ ਨਾ ਦੂਜੀ ਵਾਰੀ ਸਾਲਨ ਨਹੀਂ ਮਿਲਣਾ। ਤਾਂ ਮੈਂ ਕਿਉਂ ਕਿਹਾ ਕਰ ਤੋਂ ਦੱਸ। ਜਾਣਾ ਚਾਹਤੇ ਕਹਿੰਦਾ ਘਰ ਤੇ ਦੱਸ ਹੁਣ ਰਾਤੀ ਲੈਣ ਕੋਈ ਹੈ ਕੈਸੀ ਗੱਲ। ਨਹੀਂ, ਪਰਸੋਂ ਦਾ ਆਇਆ। ਨਹੀਂ ਰਾਤੀ ਤੇ ਕਿਤੇ ਗਏ ਵੀ ਸੀਗੇ। ਰਾਤੀ ਤੇ ਸਹੁਰੇ ਵੱਲ ਫਿਰਦਾ ਰਿਹਾ। ਆਹੋ ਮੈਂ ਛੱਡ ਕੇ ਆਏ ਰਾਤ ਅਸੀਂ ਡਰੋਪ। ਮੋਟਰ ਪੇ ਤੋਂ ਲੇਕਿਨ ਕੁੱਟ ਪੈ ਗਈ, ਸਹੁਰਿਆਂ ਨਾਲ ਜਿੰਨਾ ਮਰਜ਼ੀ ਗਿਆ। ਕਿਉਂ? ਉਹ ਟੂਲ ਪਲਾਜ਼ੇ ਵਾਲਾ ਡੰਡਾ ਨਹੀਂ, ਉਹਨੂੰ ਗੇੜ ਦਿੰਦੇ ਆ। ਉਹ ਚ ਪਾਣੀ ਨਿਕਲਿਆ। ਜਿਹੜਾ ਟੂਲ ਉੱਪਰ ਦੇ ਅੰਦਰ ਅਫਸਰ ਨਹੀਂ ਬੈਠਾ, ਉਹਨੂੰ ਕਹਿੰਦਾ ਉਹ ਬਾਹਰ ਆ, ਦੇਖੋ ਕਿੰਨੀ ਸੋਹਣੀ ਹਵਾ ਚੱਲਣ ਡਈ ਆ। ਉਹ ਪੱਛੀਆਂ ਕੱਟਣ ਡਿਆ ਆਪ ਚਲਾ। ਉਹ ਆਪਣੇ ਕੰਮ ਬੈਠਾ, ਤੂੰ ਪਾਗਲ। ਨਹੀਂ ਇਹ ਵੀ ਸਾਜੀ ਪੁਰਾਣੀਆਂ ਚੰਦ ਸਾਹਿਬ ਦੀਆਂ ਗੱਲਾਂ ਕਰ ਰਿਹਾ। ਛੋਟੀ ਸਾਹਿਬ ਉਹਨੇ ਟੂਲ ਪਲਾਜ਼ੇ ਨੂੰ ਕਿਹਾ ਉਹਨੇ, ਯਾਰ ਤੂੰ ਭੇਤੀਆਂ ਆ ਮੈਂ ਸਾਡਾ ਜਿੱਦ। ਯਾਰ ਕੋਈ ਦੂਸਰੇ ਘਰ ਤੂੰ ਤਾਂ ਸਾਡਾ ਇਨਸਾਫ ਕਰਾਉਣ ਰਿਹਾ। ਨਹੀਂ, ਸਾਡਾ ਮਿੱਠਾ ਕਾਲੂ ਦਾਨਸ਼ ਅਸੀਂ ਕਦੀ ਕਿਸੇ ਦੀ ਗੱਲ ਨਹੀਂ ਕੀਤੀ। ਨਹੀਂ ਕੁਦਰਤੀ ਹੋ ਗਈ ਹੋਵੇ ਤਾਂ ਹੋ ਗਈ ਹੋਵੇ, ਇਤਫਾਕ ਹੋ ਸਕਦਾ ਹੈ, ਲੇਕਿਨ ਇੱਕ ਅਸੀਂ ਦੂਸਰੇ ਦੀ ਕਰੀ ਦੀ, ਉਹ ਦੱਸ ਦਿੰਦੀ ਕਿ ਯਾਰ ਆ ਤੇਰੀ ਗੱਲ ਮਜ਼ੇਦਾਰ। ਜੀ ਤਦਫੀਰ ਆਉਂਦੀ ਉੱਥੇ ਫੋਨ ਕਰਦੇ, ਉਹ ਕੁਸਰੇ ਲੈ ਕੇ ਪਹੁੰਚੋ ਮੈਂ ਆਉਂਦਿਆ। ਉਹ ਪਹਿਲੇ ਦੁਬਾਰਾ ਸੁਣੋ, ਕਹਿੰਦਾ ਤਦਫੀਰ। ਯਾਰ ਤੂੰ ਇਦਾਂ ਤੇ ਫਿਰ ਤੂੰ ਰਹਿ ਜਾਏਗਾ, ਤੂੰ ਕੰਮ ਨਹੀਂ। ਅਗਰ ਤੂੰ ਉਹਦੇ ਤੇ ਇਹਨੂੰ ਵਿਸਲ ਭੋਰਾ ਹੋ ਜਾ, ਇਹਨੂੰ ਨਾ ਗੌਰ ਨਾ ਕਰ ਇਹਦੇ ਤੇ। ਇਹ ਤੇ ਗੌਰ ਕਰੇਗਾ, ਤੂੰ ਆਪਣੇ ਕੰਮ ਤੋਂ ਵੀ ਜਾਏਗਾ। ਅਜੇ ਤੇ ਆਟ ਫੋਕਸ ਤੇ ਮਰ ਜਾਣਾ ਇਹਨੇ। ਅੱਛਾ ਇਦਾਂ ਦਾ ਸਗਾ ਪੁੱਤਰ ਹੁੰਦਾ, ਪਿਓ ਦੀ ਮਈਤ ਪਈ ਹੋਵੇ ਨਾ, ਕੋਈ ਆ ਕੇ ਪੁੱਛੇ ਕੀ ਹੋਇਆ ਤਾਂ ਕੋਈ ਪਤਾ ਨਹੀਂ ਭਾਈ ਵੀ ਤੂੰ 10,000 ਰੁਪਏ ਭਾਈ ਬਿਮਾਰ ਸੀਗੇ, ਪਤਾ ਨਹੀਂ। ਸਾਜੀਓ ਇੱਟ ਦੇ ਵਿੱਚ ਜਿਹੜਾ ਡਿਜ਼ਾਈਨ ਜਿਹਾ ਨਹੀਂ ਪਾਉਂਦੇ ਹੁੰਦੇ ਦਾ ਨੰਬਰ ਲਿਖਿਆ ਹੁੰਦਾ ਪੱਟੇ ਵਾਲੇ। ਯਾਰ ਪਿਆਲੀ ਥੱਲੇ ਖਾਲੀ ਜਗ੍ਹਾ ਨਹੀਂ ਹੁੰਦੀ ਸਾਡੀ। ਕਹਦੇ ਪਿਆਲੀ ਦੇ ਥੱਲੇ ਖਾਲੀ ਜਗ੍ਹਾ। ਯਾਰ ਬਨੇਰੇ ਤੋਂ ਤੌਣੇ ਦੇ ਰੱਖ ਕੇ ਦੇਖੀ ਨਾ ਤੇ ਇਹਦਾ ਮੂੰਹ ਬਣਦਾ। ਬਟਨ ਬੰਦ ਕਰਨ ਲੱਗੇ ਹੋ ਜਾਊਂਗਾ। ਯਾਰ ਇੰਜ ਕਰਕੇ ਘੋੜੇ ਦੇ ਪਹਿਲੇ ਕਿਦਾਂ ਮੂੰਹ ਬਣਦਾ, ਆ ਬੇਟਾ ਖਾ। ਯਾਰ ਪੈਸੇ ਗਿਣਨ ਲੱਗ ਚਾਹੇ ਆਪ ਹਰਾਮੀ ਉਹਦਾ ਬੜਾ ਮਜ਼ਾ ਲੈ ਰਿਹਾ, ਆਚਨ ਉਹਦੇ ਮੂੰਹ ਦਾ ਹੀ ਮਜ਼ਾ ਲਈ ਜਾ ਰਿਹਾ। ਸਹੀ ਆਇਆ ਕਰਕੇ ਉਧਰ 24 ਨਿਊਜ਼ ਤੇ ਨਾ ਮੈਂ ਅਕਾਊਂਟ ਵਾਲੇ ਦੇ ਕੋਲ ਖਲੋਤਾ ਤੇ ਉਹ ਮਸ਼ੀਨ 'ਚ ਨਾ ਪੈਸੇ ਗਿਣਨ ਦਿਆ। ਮਤਲਬ ਨਾ ਉਹ ਸਾਰੇ ਆਪਣੇ ਪੈਸੇ ਚੈਨਲ ਦਾ ਹਿਸਾਬ ਉਹ ਮਸ਼ੀਨ 'ਚ ਦਵੇ ਤੇ ਇੰਜ ਕਰਕੇ। ਮੈਂ ਕਿਹਾ ਯਾਰ ਇਹਦੇ 'ਚ ਥੁੱਕ ਵੀ ਪੈਂਦਾ ਪਿੱਛੇ। ਇਹ ਕਹਿੰਦੇ ਪੈਸੇ ਗਿਣਨ ਵਾਲੀ ਮਸ਼ੀਨ ਨਹੀਂ। ਮੈਂ ਕਿਹਾ ਤੁਸੀਂ ਜਦੋਂ ਮਸ਼ੀਨ ਨਵੀਂ ਲੈਂਦੇ ਨਾਲ ਲੀਟਰ ਵਾਲੀ ਬੋਤਲ ਥੁੱਕ ਦੀ ਦਿੰਦੇ ਕਿ ਪਿੱਛੇ 'ਚ ਥੁੱਕ ਵੀ ਪਾਉਣਾ ਭਾਈ। ਉਹ ਐ ਕਿੱਦਾਂ ਕਰਦੀ ਹੈ ਪਿੱਛੇ ਅੰਜ ਪੁੱਟੀ ਟੰਗੀ। ਆਹੋ ਜਿਹੜਾ ਪ੍ਰਿੰਟਿੰਗ ਕਿ ਯਾਰ ਮਸ਼ੀਨ ਪੈਸੇ ਸਹੀ ਨਹੀਂ ਕਹਿੰਦੀ ਤਾਂ ਥੁੱਕ ਮੁੱਕਾ। ਤਾਜੇ ਪੇਪਰ ਦੀ ਦਵਾਈ ਲੈਣ ਗਿਆ, ਡਾਕਟਰ ਨੇ ਕਿਹਾ ਜਲਦੀ ਚ ਦਵਾਈ ਦੇਣੀ ਆ, ਤੇ ਘਰ ਜਾ ਕੇ ਮੂੰਹ ਖੋ ਕੇ ਗਲੇਜ ਚ ਕੈਪਸੂਲ ਪਾ ਕੇ ਆਇਆ।
ਫੌਰਨ ਜਾ ਕੇ ਦਵਾਈ ਦਿਓ ਇਹਨਾਂ ਨੂੰ ਜਲਦੀ। ਸਾਹਮਣੇ ਮਰੀਜ਼ ਦੇ ਟੀਕਾ ਲੱਗਦਾ ਹੋਵੇ ਨਾ ਤੇ ਇਦਾਂ ਦਾ ਬੰਦਾ ਸਾਹਮਣੇ ਬੈਠੇ ਮੂੰਹ ਬਣਾਈ ਕੀ ਗੱਲ ਕਰ ਉਹਦੇ ਡਿਆ ਉਹ ਡੱਡੂ ਵਾਲਾ ਚੈਲਸਾ ਜਿਹੜੀ ਆਵਾਜ਼ ਆਹੋ ਓਏ ਹੋਏ ਸਰ ਜੀ ਕਲੋਨੀ ਚ ਗਿਆ, ਉੱਥੇ ਜਿਹੜੇ ਪੱਥਰ ਦੇ ਸ਼ੇਰ ਵੀ ਮੈਨੂੰ ਪੈ ਗਏ। ਭਾਈ ਯਾਸਰ ਮੇਰੇ ਕੋਲ ਲਿਖਾ ਲਓ 15 ਦਿਨ ਬਾਅਦ 27 ਭਾਈ ਯਾਸਰ ਨੇ ਫੜੇ ਨਹੀਂ ਜਾਣਾ ਇਹਨੂੰ ਤਾਂ ਬੱਸ ਹੀ ਨਾ ਬਣਾ ਇਹ ਬੱਸ ਕਰਦਾ ਹੁੰਦਾ ਨਹੀਂ ਲੇਕਿਨ ਉਹ ਰਚ ਗਿਆ, ਸਹੀ ਜਾ ਰਿਹਾ। ਇਹ ਚਾਹ ਜਗ੍ਹਾ ਲਾ ਕੀਤੀ ਖੈਰ ਭਾਈ ਯਾਸਰ ਤੁਸੀਂ ਫੜੇ ਨਹੀਂ ਜਾਣਾ ਬਸ ਤੁਸੀਂ ਅੱਖਾਂ ਖੋਲ ਕੇ ਬਹਿਣਾ ਐ ਚੌਕਸ ਆਹਾ ਐਸੇ ਚੇਪੀ ਲਾਣਾ ਹੈ ਕਰਕੇ ਹੈਂ। ਕਿਆ ਮਾਚਸ ਵਾਲੀ ਡੱਬੀ ਜੇਬ ਚ ਫੇਸ ਫੂਸ ਜਾਵੇ ਨਾ ਇਦਾਂ ਦੀ। ਕਈਆਂ ਬੰਦੇ ਨੇ ਪਾਨ ਰੱਖਿਆ ਹੁੰਦਾ ਜੇਬ 'ਚ ਨਾ ਲਿਫਾਫੇ 'ਚ ਪਾ ਕੇ, ਹਾਂਜੀ ਹਾਂਜੀ ਉਹ ਕਿਤੇ 8-10 ਘੰਟੇ ਬਾਅਦ ਪਾਨ ਕੱਢਣ ਨਾ, ਉਹ ਵੀ ਆਂਦੇ ਉਹਦੇ ਵਿੱਚ ਤਾਂ ਉਹਨੂੰ ਬੜੇ ਅਜੀਬ ਜਿਹੇ ਖੋਲ ਕੇ ਤੇ ਮੂੰਹ 'ਚ ਰੱਖਦੇ। ਚਿਪਰਾ ਟੈਪ ਆਹੋ ਸਰ ਜੀ ਕਹਿ ਨਹੀਂ ਰਹੇ, ਦੱਸ ਰਹੇ ਕਿ ਇਦਾਂ ਵੀ ਹੁੰਦਾ। ਐਸਾ ਵੀ ਹੁੰਦਾ ਵਾ ਅਗਰ ਤੁਸੀਂ ਯਾਰ ਚਪੇੜ ਦਾ ਝੜਕਾਈਏ ਨਾ ਤੇ ਤਾਂ ਮੂੰਹ ਮੋੜਾ ਉਹ ਬਾਤ ਉਹ ਯਾਰ ਰਿਐਕਟ ਭਾਈ ਯਾਸਰ ਤੁਹਾਡਾ ਫੇਵਰਿਟ ਐਕਟਰ ਕਿਹੜਾ ਵਾ ਚੰਦ ਸਾਹਿਬ ਯਾਰ ਤੈਨੂੰ ਜਦੋਂ ਕੋਈ ਗੱਲ ਨਹੀਂ ਹੁੰਦੀ ਸਾਲ ਤੂੰ ਉਹਦਾ ਇੰਟਰਵਿਊ ਸ਼ੁਰੂ ਕਰ ਦੇਣਾ। ਚੰਦ ਸਾਹਿਬ ਤੇ ਸਲੀਮ ਸਾਹਿਬ, ਸਲੀਪ ਸਾਹਿਬ ਕਿਹੜੇ ਸਲੀਮ ਅਲਬੇਲਾ ਸਾਹਿਬ। ਅੱਛਾ ਪਹਿਲੇ ਮੇਲ ਬੇਲਾ ਸਾਹਿਬ ਤੇ ਮਾਨਤ ਚੰਦ ਸਾਹਿਬ। ਹਮਾਰੇ ਚਾਂਸ ਸਾਹਿਬ ਤੁਹਾਡੇ ਉਸਤਾਦ ਹਨ ਮਾਸ਼ਾਅੱਲਾ ਬੜੇ ਕਦੀ ਸੀ। ਮਿਲੇ ਉਹਨਾਂ ਨੂੰ ਕਦੀ ਲੈ ਚਾਹ ਆਪ ਸ਼ਿਰ ਤੋਂ ਹੈ ਮੈਂ ਬੜਾ ਤਾਂ ਮਹੱਲੇ 'ਚ ਰਹਿੰਦੇ ਆ, ਉਹਨਾਂ ਨੂੰ ਕਿਹਾ ਮਹੱਲੇ 'ਚ ਰਹਿੰਦਾ। ਘਰ ਦੇ ਕੋਲ ਹੀ ਰਹਿੰਦੇ ਉਹਨਾਂ ਦੇ। 1-2 ਕਿਲੋਮੀਟਰ ਦਾ ਫਾਸਲਾ। ਇੱਥੇ ਸ਼ਕੀਰ ਦੇਖੋ ਨਹੀਂ ਮੈਂ ਨਹੀਂ ਕਰਦਾ, ਉਸਤਾਦ ਜੀ ਸਰ ਜੀ ਕਰੋ ਨੇ ਨਾ, ਨਾ। ਕਿਤੇ ਉਸਤਾਦ ਜੀ ਮੈਂ ਪਾਈਆ ਜ਼ਿੰਦਗੀ 'ਚ ਨਹੀਂ ਕਰਨਾ ਕਦੀ ਸ਼ਗਿਰਦ। ਪਾਈਆ ਮਠਿਆਈ ਯਾਰ ਜਿੱਦਾਂ ਕਹੇਗਾ ਕਰਨਾ ਨਾ ਭਾਈ ਉਦਾਂ ਹੀ ਮੈਂ ਉਦਾਂ ਤੈਨੂੰ ਲੱਗਾ ਵੀ ਮੈਂ ਕੋਈ ਤੇਰੇ ਨਾਲ ਕੋਈ ਐਸੀ ਗੱਲ ਕਰ ਰਿਹਾ ਕੋਈ ਲੁਕੋ ਰਿਹਾ ਜਾਂ ਤੈਨੂੰ ਸਪੋਰਟ ਨਹੀਂ ਕਰ ਰਿਹਾ ਤੈਨੂੰ ਲੱਗਾ ਨਾ ਤੇ ਫਿਰ ਅੱਛਾ ਸੀਰੀਅਸ ਐਕਟ ਬਹੁਤ ਪਿਆਰਾ ਉਹ ਜਿਨ੍ਹਾਂ ਦਾ ਸ਼ਗਿਰਦ ਆ ਉਹਨਾਂ ਨੂੰ ਪਤਾ ਵੀ ਇੱਥੇ ਬੈਠਾ ਵਾ। ਨਹੀਂ ਨਹੀਂ ਮਿਹਨਤ ਕਰਨੀ ਹੈ ਮਿਹਨਤ ਕਰ ਭਾਈ ਜਿੱਥੇ ਮਾਰੀ ਜਾ ਆ ਗੱਲ ਤੁਸੀਂ ਸਰ ਜੀ ਕਿਹਾ ਅੱਗੇ। ਆਹੋ ਸਰ ਜੀ ਪਹਿਲੇ ਹਵੇਲੀਆਂ ਚ ਇਹੋ ਜਿਹਾ ਨਾ ਡੂੰਗ ਬਣਦਾ ਸੀ ਕਿ ਚਿਰਾਗ ਜ਼ਰੂਰ ਰੱਖ ਲਿਆ ਕਰੇ। ਬੱਤੀ ਬੁੱਤੀ ਯਾਰ ਆਲ ਨਾਲ ਲਮਕਦਾ ਹੋਵੇ ਨਾ ਤੇ ਤੇਜ਼ ਨੇਰੀ ਆਵੇ ਪਿੱਛੇ ਨੂੰ ਜਾਵੇ ਤੇ ਤਾਂ ਮੁੰਡਾ ਕੀ ਲਮਕਦਾ ਹੋਵੇ ਜੀ? ਆਲਣਾ ਅੱਛਾ ਹੌਸਲਾ ਹੌਸਲਾ। ਨੈਸਟ ਇਲੈਕਸ਼ਨ ਕਮਿਸ਼ਨ 'ਚ ਲੱਗ ਗਿਆ ਸਾਡੀ, ਹੈ ਇਲੈਕਸ਼ਨ ਕਮਿਸ਼ਨ 'ਚ। ਇਲੈਕਸ਼ਨ ਕਮਿਸ਼ਨ ਕਾਹਨੂੰ ਇੱਥੇ ਹੀ ਛੱਡ ਦੇ ਮੈਂ ਕਰਨਾ ਸਰ। ਅੱਛਾ ਇਲੈਕਸ਼ਨ ਕਮਿਸ਼ਨ ਚ ਲੱਗ ਗਿਆ। ਉਹ ਵੋਟ ਪਾਉਣ ਵਾਲੇ ਆਹ ਲਾਉਂਦੇ ਨਾ ਨਿਸ਼ਾਨ ਪੈਨਸਲ ਵਾਲਾ, ਉਹ ਨਹੀਂ ਲਾਉਂਦੇ, ਕੜਿੱਕੀ ਜੀ ਦੇ ਗੱਲੀ ਜਾਂਦੇ। ਤੋਂ ਛੱਡੀ ਜਾ ਟੱਕ। ਇਹਨਾਂ ਦੇ ਬੂਟੇ ਹੋਏ। ਸਾਈਜ਼ ਦੇ ਹੱਸਦੇ ਦੇਖਣੇ ਕਿਤੇ ਸੁਣਦਾ ਆਏ, ਹੈ ਬਹੁਤ ਬੱਚੇ ਨਾ ਵੇਖੀ ਕਿ ਕੋਪਾ ਇੱਕ ਕੋਪਾ ਅਗਲ ਆਹ ਹੋਏ ਕਿ ਵੋਟ ਪਾਣ ਗਿਆ ਉੱਥੇ ਕੇਰਾ ਛਿੱਤਰ ਪਿਆ ਟੈਕੇ ਪੀ ਨੂੰ। ਵੋਟ ਪਾਣ ਗਿਆ ਸਾਜੀਓ ਡੱਬੇ ਜੇ ਦੇ ਪਿੱਛੇ ਆਇਆ ਧੌਣ ਕੱਢ ਕੇ ਕਹਿੰਦਾ ਮੋਟਰ ਚਲਾਣਾ ਜ਼ਰਾ। ਅੰਦਰ ਹੀ ਬੈਠਾ। ਨਹੀਂ ਡੱਬਾ ਖੜਾ ਅੱਛਾ ਇੱਦਾਂ ਦੇ ਬੰਦੇ ਅੱਗ ਸੇਕਦੇ ਹੋ ਨਾ ਮੂੰਹ ਨਹੀਂ ਪਰੇ ਕਰਨਾ ਉੱਥੇ ਮੂੰਹ ਵਿੰਗਾ ਸਦਾ ਕਰੀ ਜਾਣਾ ਆ ਅੱਖ ਚ ਤੂੰ ਆਪ ਵੀ ਤੂੰ ਪਰੇ ਕਰ ਲਾ ਤੂੰ। ਐਦਾਂ ਹੋਇਆ ਲੱਕੜ ਹੋਰ ਡਾਕੀ ਹੋਵੇ ਲੱਕੜ ਹੋਰ ਲਾ ਫਿਰ ਉਹ ਮੇਰੇ ਨੈਣ ਨਕਸ਼ਲ ਟਾਪਦੇ ਸਾਰੇ ਇੱਧਰ ਤੇ ਉੱਧਰ ਯਾਰ ਦੱਸ ਲੱਕੜ ਹੋਰ ਲਾਤੀ ਕਹਿੰਦੇ। ਆਹੋ ਕਈ ਬੰਦੇ ਇਦਾਂ ਦੇ ਹੁੰਦੇ ਆ ਵੀ ਅੱਗ ਦੇ ਉੱਤੇ ਚੜੇ ਨੇ ਉੱਤੇ ਇੰਜ ਕਰੀ ਜਾ ਰਹੇ ਨੇ ਹੈ। ਮੈਨੂੰ ਪਤਾ ਬੱਚੇ ਤੂੰ 2 ਮਿੰਟ ਪਿੱਛੇ ਹੋ ਜਾ। ਸਰਦੀਆਂ ਕਦੋਂ ਆਉਣੀਆਂ ਯਾਰ? ਆਏ ਰਹਿ ਗਏ 2 ਮਹੀਨੇ, 1.5 ਮਹੀਨਾ ਰਹਿ ਗਿਆ। ਨਹੀਂ ਨਹੀਂ 1.5 ਮਹੀਨਾ ਰਹਿ ਗਿਆ। ਸੌਣ ਭਾਦੋ ਦਾ ਸੌਣ ਲੰਘ ਗਈ, ਭਾਦੋ ਰਹਿ ਗਈ। ਜਿਸ ਹਿਸਾਬ ਦੇ ਨਾਲ ਬਾਰਿਸ਼ਾਂ ਪੈਣਗੀਆਂ ਸਰਦੀ ਆਈ ਲੋ ਨਹੀਂ ਸਾਜ ਜੀ 1.5 ਮਹੀਨਾ 1.5 1.5 ਕੁ ਮਹੀਨਾ ਵੱਧ ਤੋਂ ਉਸ ਤੋਂ ਬਾਅਦ ਵੱਧ। ਸ਼ੁਰੂ ਹੋ ਜਾਏਗੀ ਪੈਣੀ। ਹਾਂਜੀ ਆ ਮਹੀਨਾ ਗਰਮੀ ਰਹਿਣੀ ਹੈ। ਗੱਡੀਆਂ ਮੁੜ ਕੇ ਤੇ ਹਾਂ ਰਾਤ ਨੂੰ ਮੌਸਮ ਠੰਡਾ, ਹਾਂਜੀ। ਦਿਨੇ ਹਲਕੀ ਹਲਕੀ ਗਰਮੀ, ਫਿਰ ਐਸਾ ਐਸਾ ਦਿਨੇ ਵੀ ਸ਼ੁਰੂ। ਤੇ ਉਹ ਜਿਹੜਾ ਸ਼ੀਸ਼ੇ ਨਾਲ ਚਿੰਬੜ ਜਾਂਦਾ ਵਾ ਹਾਂ ਰਬੜ ਜੀ, ਉਹ ਪਾ ਕੇ ਬਾਹਰ ਨੂੰ ਖਿੱਚ ਸਕਦੇ ਨੇ। ਨਹੀਂ ਇਹ ਜਿਹੜਾ ਭਾਜੀ ਜਿੱਦਾਂ ਬੋਤਲ ਦੀ ਫੂਕ ਜਿਹਦੇ ਨਾਲ ਡੰਟ ਕੱਢਦੇ ਗੱਡੀਆਂ ਦੇ। ਜਿੱਦਾਂ ਚੀਪੀ ਬੋਤਲ ਦੀ ਫੂਕ ਨਹੀਂ ਮਾਰਦੀ ਇਹਦਾ ਮੂੰਹ 'ਚ ਫੂਕ ਮਾਰ ਪੜੇਗਾ ਇਹ ਬਾਹਰ ਹੋ ਗਈ ਦੇਖੀ ਘੰਟਾ ਕ ਬਲੋਰ ਚਲਾਓ ਮੂੰਹ 'ਚ ਰੱਖ ਕੇ, ਫਿਰ ਸਾਰਾ ਓਕੇ ਹੋ ਜਾਣਾ। ਭਾਜੀ ਹੋਇਆ ਕੀ ਹੈ ਮਤਲਬ ਕੁਛ ਵੀ ਨਹੀਂ। ਅਮੀਰਾਂ ਦੇ ਬੱਚੇ ਦੇਖ ਦੇਖ ਕੇ ਕਹਿੰਦੇ ਉਹ ਮਨੀ ਬਾਕਸ ਪੈਸੇ ਪਾਉਂਦੇ। ਨਹੀਂ ਆਪਣਾ ਯਾਸਰ ਭਾਈ ਪਿੱਛ ਕਿਉਂ ਵੜ ਗਏ ਨੈਣ ਦੀ ਵਜ੍ਹਾ ਕੀ ਬਣੀ ਕੀ ਬਣ ਗਏ? ਨੈਣ ਕੀ ਪਿੱਛ ਵੜ ਗਏ ਕਿੱਦਾਂ ਵਿੱਚ ਬੜੇ ਸਹੀ ਹੈ ਯਾਰ। ਐਵੇਂ ਤੁਸੀਂ ਯਾਰ, ਚੰਗਾ ਐਵੇਂ ਭਲਾ। ਕੰਟੈਂਟ ਆਸਤੇ ਤੁਸੀਂ ਉਹਨੂੰ ਸ਼ੁਗਲ ਸਾਜੀ ਕਰ ਰਹੇ ਸਾਰੀ ਭਰਾ ਸਾਡਾ। ਅੰਦਰ ਨੂੰ ਆ ਤੁਸੀਂ ਦੇਖ ਲਓ ਨਾ ਲੇਕਿਨ ਛੋਟੀ ਬ੍ਰੈਕਟਰ ਦਾ ਮੂੰਹ। ਤਾਂ ਇਹ ਅੱਖਾਂ ਹੁਣ ਹਾਫ ਖੋਲਦੀਆਂ ਭਾਈ ਅੱਖਾਂ ਹਾਫ ਖੋਲਦੀਆਂ ਦੇਖੋ ਸਹੀ ਗੌਰ ਕਰੋ ਅੱਖਾਂ ਹਾਫ ਆ ਹਾਫ ਆ ਆ ਵਾਲੇ ਇੱਥੇ ਆ ਨਹੀਂ ਸਹੀ ਹੈ ਯਾਰ। ਐਵੇਂ ਤੂੰ ਉਹਨਾਂ ਦੇ ਮਗਰ ਸ਼ਰਬਤੀ ਆਖੇ ਉਸਤਾਦ ਤੂੰ ਉਹਨਾਂ ਦੇ ਮਗਰ ਕਾ ਤੂੰ ਲੱਗਣੇ ਆ ਯਾਰ ਸ਼ਰਬਤੀ ਆਹ ਇਦਾਂ ਦੀਆਂ ਗੱਲਾਂ ਕਰਕੇ ਫਿਰ ਤੂੰ ਅੱਗੋਂ 40 ਗੱਲਾਂ ਸੁਣ। ਔਰ ਮੱਥਾ ਥੱਲੇ ਨੂੰ ਆ ਦੇਖੋ ਉਹਦਾ ਮੱਥਾ ਅੱਗੇ ਆ ਹੋਇਆ ਮੱਥਾ ਤਾਂ ਚਕਾਓ ਨਹੀਂ ਸਹੀ ਆ। ਯਾਰ ਮੱਥਾ ਚੈੱਕ ਕਰ, ਅੱਧਾ ਨਹੀਂ, ਨਹਾਉਣਾ ਸ਼ਰਬਤੀ ਨੇ ਜਦੋਂ ਬਦਾਮੀ ਤੇ ਹੈਗੀ ਨਾ ਵੇਖੋ ਜ਼ਰਾ ਆਹੋ ਇਹ ਬਦਾਮੀ ਇਧਰਲੀ ਸ਼ਰਬਤੀ ਆ। ਹਨਾ ਹਾਂ
ਦੋਵੇਂ ਲੈਦਾ ਫਲੇਵਰ ਹੈ, ਬਦਾਮੀ ਹੈ ਸ਼ਰਬਤ। ਹਾਂ ਮਹਿੰਗੀ ਬਿੱਲੀ ਵਰਗੀਆਂ ਅੱਖਾਂ ਤੇ ਉਹਦੀ ਇੱਕ ਹੋਰ ਹੁੰਦੀ ਇੱਕ ਹੋਰ ਹੁੰਦੀ। ਨਹੀਂ ਨਹੀਂ, ਇਹ ਮੱਥਾ ਏਦਾਂ ਵਾ, ਏਦਾਂ ਦਾ ਦੇਖੋ ਗੌਰ ਕਰੋ ਹਨਾ। ਨਹੀਂ ਉਹਨੇ ਐ ਕਰ ਲਿਆ। ਲਿਓ ਆਪਣੀਆਂ ਤਰ੍ਹਾਂ ਨਾਸਾਂ ਦਾ ਜ਼ਿਗਜ਼ੈਗ ਬਣਿਆ ਹੈ ਕਰ। ਹਾਂ ਸਹੀ ਗੱਲ ਉਹ ਤੁਹਾਡੀ। ਉਸਤਾਦ ਜੀ ਲੇਕਿਨ ਇਮੋਜੀਆਂ ਵਰਗਾ ਮੂੰਹ ਆ। ਇਮੋਜੀਆ ਓਏ ਉਹ ਮਨ ਮੋਜੀ ਜਿਹਾ ਬੰਦਾ ਵਾ। ਮਨ ਇਮੋਜੀ। ਉਸਤਾਦ ਜੀ ਨਬੀਨੇ ਦਾ ਰੋਲ ਬਹੁਤ ਅੱਛਾ ਕਰ ਸਕਦੇ ਔਰ ਦੇਖ ਵੀ ਸਕਦੇ ਨਬੀਨੇ ਦੇ ਵਿੱਚ ਲੈ ਇੱਧਰ ਲੱਗਣਾ ਨਬੀਨਾ ਵਾ, ਹਲਕੀ ਜਿਹੀ ਅੱਖ ਬੋਲਦੀ ਹੈ ਹਨਾ। ਯਾਰ ਇਹਨੂੰ ਅੰਨਾ ਵਾ ਤੂੰ ਯਾਰ, ਉਸਤਾਦ ਜੀ ਤੇਰੀ ਵੀ ਉਨੀ ਕਿ ਖੁੱਲੀ ਆ। ਆ ਦੇਖੋ ਆ ਯਕਦਮ ਦੇਖਣਾ, ਨਹੀਂ ਉਸਤਾਦ ਜੀ ਡਿਮਾਂ ਦਾ ਫਰਕ ਹੈਗਾ ਵਾ। ਹਲਕਾ ਜਿਹਾ ਹੈ, ਹਲਕਾ ਜਿਹਾ ਨਾ। ਤੇ ਕੀ ਕਰਨਾ ਹੁਣ ਫਿਰ ਵਾਪਸ ਕਰ ਦਈਏ ਕਿ ਅਸੀਂ ਨਹੀਂ ਲੈਣਾ? ਨਹੀਂ ਠੀਕ ਆ, ਹੁਣ ਜਿੰਨਾ ਆ ਗਿਆ ਉਹ ਠੀਕ ਆ। ਮੈਂ ਬਚ ਗਿਆ। ਨਹੀਂ ਨਹੀਂ ਉਸਤਾਦ ਜੀ ਵਾਪਸ ਜਾਣ ਲਈ ਥੋੜੀ ਐਂ ਕਰ ਸੁਣ। ਨਹੀਂ ਮੈਂ ਗੱਲ ਕਰ ਰਿਹਾ ਨਾ, ਉਹ ਜੋ ਇੰਨੇ ਨੁਕਸ ਪਾ ਰਹੇ ਫਿਰ ਉਹ ਫਿਰ ਤੁਹਾਨੂੰ ਕਹਿ ਦੂਗਾ ਭਾਈ ਤੁਸੀਂ ਰਿਸ਼ਤਾ ਕਿਤੇ ਹੋਰ ਕਰ ਲੈਣਾ, ਫਿਰ ਚੰਗੇ ਰਹੋ। ਨਹੀਂ 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 ਉਸਤਾਦ ਜੀ ਮੈਨੂੰ ਪਤਾ ਨਹੀਂ ਯਾਰ ਇੱਕ ਬੰਦਾ ਅੱਕ ਕੇ ਕਹਿ ਹੀ ਦਿੰਦਾ ਕਿ ਚਲੋ ਯਾਰ ਮਾੜੀ ਲੋਬੀ ਨਹੀਂ ਕਰਦੀ। ਨਹੀਂ ਨਹੀਂ ਇੱਕ ਮਿਸਾਲ ਹੈ ਯਾਰ, ਤੂੰ ਇਹ ਸੋਚ ਲਵੇਂ ਕਿ ਚਲੋ ਯਾਰ ਐਡਿਟ ਹੋ ਜੂਗੀ ਨਾ, ਲੇਕਿਨ ਮੈਂ ਕਹਿ ਤੇ ਦੇਣਾ ਇਹਨਾਂ ਨਹੀਂ 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 ਉਸਤਾਦ ਉਸਤਾਦ ਜੀ ਲੇਕਿਨ ਮੈਂ ਮਾਫੀ ਨਾਲ ਕਵਾਂਗਾ, ਵਾਈਫਾਈ ਤੇ ਰੂਟਰ ਵਰਗਾ ਮੂੰਹ ਆ ਇਹਨਾਂ ਨੂੰ। ਯਾਰ ਅੱਲਾ ਮਾਫੀ ਲਵ ਲੱਗੇ ਯੂ ਤੁਸੀਂ ਯਾਰ ਸ਼ਹਜ਼ਾਦੇ ਬੰਦੇ। ਯਾਸਰ ਭਾਈ ਸ਼ਰਾਦੇ ਸੱਚੀ ਨੇ। ਲੇਕਿਨ ਕੈਮਰੇ ਦਾ ਢੱਕਣ ਲਾ ਦੇਣਾ, ਮੂੰਹ ਬਿਲਕੁਲ ਐਂ ਬੰਦ ਹੋ ਜਾਂਦਾ। ਹਾਂਜੀ ਬਿਲਕੁਲ ਸਹੀ। ਉਸਤਾਦ ਜੀ ਸਹੀ ਗੱਲ ਦੇਖ ਲਓ ਪੂਰੀ ਜਗ੍ਹਾ ਵਿੱਚ ਕਿਤੇ ਰਹਿ ਵੀ ਜਾਂਦਾ ਹੈ ਨਾ। ਯਾਰ ਜਦੋਂ ਫਿਲਮ ਦੀ ਹੋ ਰਹੀਆਂ ਨੇ ਫਿਰ ਉਹਦੇ ਵਿੱਚ ਮਾੜੀ ਚੰਗੀ ਸਾਰੀ ਨਾਲ 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 ਹੀ ਹੀ ਹੈ ਜੀ। ਤੁਹਾਨੂੰ ਨਾ ਕੋਈ ਹਾਦਸਾ ਹੋਇਆ ਹੈ, ਤੁਹਾਡੇ ਜ਼ਿਹਨ 'ਚ ਜ਼ੋਰ ਪਾਉਣ ਦੀ ਗੱਲ ਹੈ, ਤੁਸੀਂ ਦੱਸੋਗੇ ਆਦਮੀ ਕਿ ਹਾਂ ਭਾਵੇਂ ਬਾਹਰ ਦੱਸੋ ਹਾਦਸਾ ਕੋ ਮਾੜਾ ਹੋਇਆ ਮਤਲਬ ਗੁੱਗਾ ਅੰਦਰ ਚਲਾ ਗਿਆ ਉਹ ਨਾ ਜਿਹੜਾ ਨਾਨ ਚ ਨਹੀਂ ਨੱਪੀ ਦਾ ਉਹ ਬਚ ਗਿਆ ਸੀ। ਜਾਂ ਤਾਂ ਕਿਸੇ ਯਾਨੀ ਹੁਣ ਤੈਨੂੰ ਮੈਂ ਮਤਲਬ ਤੇਰੀ ਗੱਲ ਸੱਚੀ ਕਰਨ ਲਈ ਕੋਲੋਂ ਪਾ ਕੋਲੋਂ ਬਣਾ ਲਵਾਂ ਹਾਸਾ। ਜਾਂ ਮੂੰਹ ਗਿਲਾ ਗਿਲਾ ਚ ਕਿਸੇ ਨੇ ਕੂੜੀ ਕਰਾਤੀ ਆਪਣੇ ਅੰਦਰ ਚਲ ਗਿਆ ਨਹੀਂ ਯਾਰ ਕੋਈ ਹੋਇਆ ਕੋਈ ਐਸਾ ਸਿਸਟਮ ਨਾ ਵੀ ਕਿਤੇ ਨੇ ਜਾਂ ਉੱਤੇ ਕੋਈ ਬਹਿ ਗਿਆ ਜੀ ਐਸਾ ਯਾਰ ਮੇਰੇ ਮੌਲਾ ਯਾਰ ਤੁਹਾਡੇ ਨੈਨ ਨੈਸ਼ਨਲ ਚੈਨਲ ਤੇ ਜਾਪਾਨੀ ਮਿਸ ਕਰੀ ਨਾ ਉਹ ਡਰ ਜਿਹਾ ਖੌਫ ਚ ਨਹੀਂ ਹਲਕੀ ਸਰਾਇਕੀ ਵਾਈਬ ਵੀ ਆ ਰਹੀ ਥਾ ਜੀ। ਅੱਛਾ ਸਰਾਇਕੀਆਂ ਦਾ ਮਤਲਬ ਲਹਿਦਾ ਗੁੱਡਾਈ ਹੈ? ਨਹੀਂ ਸਰਾਇਕੀ ਵੀ ਇਨਸਾਨ ਉਦਾਂ ਦੇ ਨੇ, ਉਹਨਾਂ ਦੇ ਵਿੱਚ ਕਈ ਸੋਹਣੇ ਵੀ ਹੋਣਗੇ ਕੋਈ ਕੋਝੇ ਵੀ ਹੋਣਗੇ। ਜਿੱਦਾਂ ਦੀ ਟੂਨ ਟੈਪ ਨਾ ਸਾਜੀ ਦੀ ਇਦਾਂ ਸਰਾਇਕੀ ਬੋਲਦੇ ਆ। ਲੈ ਐਵੇਂ ਸਰਾਇਕੀ ਐਦਾਂ ਲੱਗਦਾ ਉਹਦੀ ਲਾਹੌਰ ਦੀ ਬੋਲੀ ਆ, ਟੋਨ ਵਾਲੀ ਹੈ ਨਹੀਂ ਕੀ ਉਹ ਲਾਹੌਰ ਦੀ ਆ। ਉਹ ਤੂੰ ਆਪ ਮੁਰਤਜ਼ਾ ਨੂੰ ਮੁਰਤਜਾ ਕਹੀ ਜਾਂਦਾ ਐ ਲੱਗਦਾ ਆਪਣੀ ਤੇਰੇ ਪਤਾ ਹੀ ਨਹੀਂ, ਪਿਓ ਨੂੰ ਬੁੜਾ ਕਹੀ ਜਾਂਦਾ ਐ ਲੱਗਦਾ ਇਹਨੂੰ ਕਹਿ ਦਰਾ ਉਹ ਕਹਵੇ ਉਹ ਕੀ ਹੁੰਦਾ ਆਕਟੋਪਸ ਆਕਟੋਪਸ ਇਹਨੂੰ ਕਹਿ ਦਰਾ ਕਹਿ ਦਰਾ ਆਕਟੋਪਸ ਆਪਟਸ ਹਾਂ ਅੜਿਆ ਇਹ ਹੈ ਨਹੀਂ ਇਹਨੂੰ ਇੱਕ ਮਿੰਟ ਕਹਿ ਮੁਰਤਜ਼ਾ ਮੁਰਤਜਾ ਮੁਰਤਜਾ ਬਹਾਦਰ ਉਹ ਆਇਆ ਨਹੀਂ ਸੀ ਤੇ ਇਹ ਹੀ ਨਾ ਬੰਦਾ ਯਾਰ ਮੁਰਤਜਾ ਸਹੀ ਉਹ ਜਾ ਨਹੀਂ ਜਾ ਯਾ ਲੈ ਉਹਦਾ ਉੱਥੇ ਹੀ ਜਾ ਯਾਸਰ ਭਾਈ ਇਦਾਂ ਲੱਗਣ ਡਿਆ ਕਿ ਮਿਸਟਰ ਬੀਨ ਦਾ ਕੋਈ ਪੁੱਤ ਭਤੀਜਾ ਨਾ ਲਾਹੌਰ ਰਹਿਣ ਡਿਆ ਐ ਤੁਸੀਂ ਦੇਖਣਾ ਨੈਨ ਨੈਸ਼ਨਲ ਹਲਕਾ ਜਿਹਾ ਬੁਗਲ ਪਛੀ ਉਹੀ ਹਾਲ ਉਹ ਯਾਰ ਕਹਿੰਦੇ ਬੁਗਨ ਕਸ਼ੀ ਭਾਈ ਅਸਰ ਮਿੱਠੇ ਨੇ ਲੁੱਡੋ ਲਈ, ਅੱਛਾ ਉਹਦੇ ਚ ਹੋਰ ਵੀ 2-3 ਸਫੇ ਲੱਗੇ। ਬੇਸਿਕਲੀ ਉਹ ਨਾ ਅਰੇ ਬੱਚੇ ਆਪਣੇ ਮੁੰਡੇ ਨੂੰ ਕਹਿ ਰਿਹਾ ਲੁੱਡੋ ਉੱਤੇ ਛੁੱਟੀਆਂ ਦਾ ਕੰਮ ਕਰ ਰਿਹਾ ਬੇਸਿਕਲੀ ਉਹ ਅੱਛਾ ਲੁੱਡੋ ਤਾਂ ਦੋ ਨਹੀਂ ਉਹਦੇ ਵਿੱਚ 200 ਵੀ ਹੋਰ ਵੀ ਲੱਗੇ। ਉਹ ਲੁੱਡੋ ਸਕੂਲ ਚ ਲਾਉਂਦੇ ਆ, ਉਹ ਪੜ੍ਹਾਈ ਵਾਲੀ ਸਟੱਡੀ ਵਾਲੀ ਲੁੱਡੋ ਹੋ ਭਾਜੀ ਮੇਰੇ ਵਾਲੀ ਉਹ ਸਟੱਡੀ ਲੁੱਡੋ ਕਹਿੰਦੇ ਭਾਜੀ ਨਹੀਂ ਉਹਨੂੰ ਕਹਿੰਦੇ ਸਟੱਡੀ ਲੁੱਡੋ। ਆਹੋ ਆ ਦੇਖੋ ਬੈਣੀ ਦੇਖੋ ਉਹ ਐ ਕਿਉਂ ਤੇ ਕਿੱਦਾਂ ਨਾਰਮਲ ਸਾਜੇ ਨਵੀਨ ਉਹ ਦੇਖੋ ਹਲਕਾ ਤੁਸੀਂ ਹੱਥ ਨਹੀਂ ਕੀਤਾ ਜਗੜਾ ਟਾਈਪ ਸਿਸਟਮ ਹੋ ਸੀਗਾ ਆਹੋ ਚਲੋ ਹੁਣ ਕੀ ਕਰਨਾ ਫਿਰ? ਹੁਣ ਸਟੀਕ ਆ ਪਾਸ ਆ ਕਿਤੇ ਹੋਰ ਵੀ ਭਾਜੀ ਹੋਣੀ ਪਾਸ ਹੈ ਤੇ ਸਮਝ ਆਉਂਦਾ ਜਾਂ ਕਿਤੇ ਹੋਰ ਵੀ ਹੋਣੀ ਹੈ? ਆਹੋ ਇਦਾਂ ਦੇ ਅੰਗਰੇਜ਼ ਹੁੰਦੇ ਸ਼ਰਾਬ ਪੀ ਕੇ ਸੱਸ ਨੂੰ ਕਹਿੰਦੇ ਉੱਠਦੀਆਂ ਕਰੀ ਹੁਣ ਤੋਂ ਚੱਲ ਉੱਠ ਰਹੀ ਹੋ ਇਹ ਕਿਹੜਾ ਅੰਗਰੇਜ਼? ਯਾਰ ਨਾਲ ਕਹਿੰਦਾ ਸਹੀ ਆ ਉਹਦੀ ਰੋਟੀ ਖਾਧੀ ਗਈ, ਉਹਦੀ ਰੋਟੀ ਖਾਧੀ ਗਈ, ਉਹ ਬਾਵਲਾ ਹੋ ਗਿਆ। ਆਲ ਫੁੱਲ ਹੋ ਗਿਆ। ਲਿਆ ਬੈਠੇ ਮੈਂ ਤੈਨੂੰ ਮਗਜ਼ ਗਰਮ ਕਰਕੇ ਦਿੰਨਾ ਫੁੱਲ ਹਦਾਇਤ ਆ ਮੈਂ। ਨਹੀਂ ਸਾਈ ਮੈਂ ਖਾਣਾ ਨਾ ਨੂੰ ਤੋਂ ਉਹਨੇ ਐਸ ਕਿਸਮ ਦੀ ਬਨਨ ਕਰਦਾ ਵਾ ਫ੍ਰਿਜ 'ਚ ਰੱਖਦੇ ਆ ਸਾਜੀ ਉਹ ਰਾਤ ਨੂੰ ਸਾਜੀ ਤੁਸੀਂ ਆਪ ਖਾਜੋ ਬੋਲ ਤੁਸੀਂ ਬੇਫਿਕਰ ਹੋ ਕੇ ਸੌਵੋ 9-10 ਘੰਟੇ ਸੌਵੋ ਜੇ ਤੁਹਾਨੂੰ ਲੱਭ ਗਈ ਕੋਈ ਆਈਟਮ ਲਓ ਜੀ ਬਾਬਾ ਜੀ, ਭਾਜੀ ਰੱਬ ਰਾਖਾ ਫਿਰ ਆਹ ਜੀ ਤੁਹਾਡਾ ਕੱਲ ਮੁਲਾਕਾਤ ਹੁੰਦੀ ਹੈ, ਠੀਕ ਹੈ ਜੀ? ਓਕੇ।